ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਅਨਿਲ ਮਕੌੜ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नील कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब अज 28 अगस्त 2023 13 भादो नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰਨਦਾਸ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਫਨ ਕੈਨੇਡਾ, ਰੋਕੂ, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ। ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਨੂੰ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ, ਕਰੰਟ ਇਸ਼ੂ ਦੇ ਹਵਾਲੇ ਨਾਲ ਤੇ ਜਿਹੜੀ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਔਰ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਭੈਣ ਮਨਜਿੰਦਰਪਾਲ ਕੌਰ ਜਰਾ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਟੀਵੀ 84 ਦੇ ਦਰਸ਼ਕਾਂ ਨੂੰ ਕਿ ਅਸੀਂ ਮੀਡੀਆ ਦੀ ਤਾਕਤ ਸਮਝੀਏ ਤੇ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੀਏ। ਡਾਕਟਰ ਅਮਰਜੀਤ ਸਿੰਘ ਅਤੇ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਜੋ ਸਾਡੇ ਗਿਆਨ ਵਿੱਚ ਵਾਧਾ ਕਰਨ 'ਚ ਸਹਾਈ ਹੁੰਦੇ ਹਨ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਮਨਜਿੰਦਰਪਾਲ ਕੌਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਜਿਹੜੀ ਸੋਸ਼ਲਿਸਟ ਪਾਰਟੀ ਦੇ ਪ੍ਰਮੁੱਖ ਨੇਤਾ ਸਵਾਮੀ ਪ੍ਰਸਾਦ ਮੌਰੀਆ ਨੇ ਕਿਹਾ ਹੈ ਕਿ ਹਿੰਦੂ ਧਰਮ ਜਿਹੜਾ ਹੈ ਇੱਕ ਧੋਖਾ ਹੈ, ਅਸਲ ਵਿੱਚ ਬ੍ਰਾਹਮਣਵਾਦ ਨੂੰ ਦਿੱਤਾ ਗਿਆ ਨਾਮ ਹੈ। ਸੋ ਬ੍ਰਾਹਮਣਵਾਦ ਦਾ ਮਤਲਬ ਹੈ ਸਮਾਜ ਵਿੱਚ ਕਦੇ ਵੀ ਬਰਾਬਰੀ ਅਤੇ ਇਕਸਾਰਤਾ ਨਹੀਂ ਹੋ ਸਕਦੀ ਕਿਉਂਕਿ ਬ੍ਰਾਹਮਣਵਾਦ ਦਾ ਮਤਲਬ ਹੀ ਭੇਦਭਾਵ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਇਸ ਪਹਿਲਾਂ ਆਪਾਂ ਇਸ ਟੌਪਿਕ ਦੇ ਉੱਪਰ ਗੱਲਬਾਤ ਕਰੀਏ। ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦਾ ਵੀਕਐਂਡ ਪੁੱਛਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਅਗੇਨ ਜਦੋਂ ਵੀਕਐਂਡ ਇਸ ਵਾਰ ਦੀ ਗੱਲ ਕੀਤੀ ਤੇ ਮੈਨੂੰ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਇਹ ਸਾਡੇ ਵਾਸ਼ਿੰਗਟਨ ਫੇਰੀ ਨੂੰ ਪੇਕੇ ਕਹਿਣ ਦਾ ਲਕਬ ਯਾਦ ਆਇਆ। ਉਹਨਾਂ ਕਹਿਣਾ ਵੀ ਪੇਕਿਓਂ ਆਏ ਹੋ, ਕੀ ਹਾਲ ਹੈ ਸਭ ਦਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਫੀ ਵਕਤ ਤੋਂ ਬਾਅਦ ਹੀ DC ਦਾ ਜਾਣ ਦਾ ਸਬਬ ਹੋਇਆ ਜੀ। ਔਰ ਸੈਚਰਡੇ ਸਾਡੇ ਉੱਥੇ ਇੱਕ ਬੜੇ ਪਿਆਰੇ ਵੀਰ 1990 ਦੇ ਵਿੱਚ ਜਿਨ੍ਹਾਂ ਦਾ ਕਾਫੀ ਵੱਡਾ ਲੋਕਲ ਵੀ ਯੋਗਦਾਨ ਸੀ, ਬੜੀ ਇੱਕ ਰੱਬ ਨਾਲ ਜੁੜੀ ਹੋਈ ਰੂਹ ਸਰ ਕੁਲਦੀਪ ਸਿੰਘ ਖਾਲਸਾ, ਅਨਫੋਰਚੂਨੇਟਲੀ ਉਹਨਾਂ ਦੀ ਟਰੱਕ ਐਕਸੀਡੈਂਟ ਵਿੱਚ ਹੀ ਡੈਥ ਹੋਈ ਸੀ। ਉਹਨਾਂ ਦੇ ਬੱਚੇ ਛੋਟੇ ਛੋਟੇ ਸੀ ਔਰ ਉਹਨਾਂ ਦਾ ਛੋਟਾ ਬੇਟਾ ਆਕਾਸ਼ਦੀਪ ਸਿੰਘ, ਉਸ ਦਾ ਆਨੰਦ ਕਾਰਜ ਅਗਲੇ ਵੀਕਐਂਡ ਹੈ। ਸੋ ਪਰਿਵਾਰ ਵੱਲੋਂ ਗੁਰਦੁਆਰਾ ਸਿੰਘ ਸਭਾ ਵਰਜੀਨੀਆ ਵਿਆਹ ਦੇ ਕਾਰਜਾਂ ਦੀ ਸ਼ੁਰੂਆਤ ਲਈ ਅਖੰਡ ਪਾਠ ਸਾਹਿਬ ਰਖਾਏ ਸੀ, ਉਸ ਦਾ ਭੋਗ ਸੀ ਔਰ ਅਸੀਂ ਉਸ ਦੇ ਵਿੱਚ ਪਾਰਟਿਸਿਪੇਟ ਕੀਤਾ। ਫਰਾਈਡੇ ਹੀ ਨਾਈਟ ਦੇ ਪ੍ਰੋਗਰਾਮ ਤੋਂ ਬਾਅਦ ਅਸੀਂ ਨਿਕਲ ਗਏ ਸੀ। ਸੋ ਸਾਰਿਆਂ ਦੇ ਨਾਲ ਹੀ, ਕਿਉਂਕਿ ਇਹ ਵੀ ਸਾਡਾ ਇੱਕ ਚੰਗਾ ਮਿਜ਼ਾਜ ਹੈ ਜਦੋਂ ਅਸੀਂ ਪੰਜਾਬੀ ਕਲਚਰ ਦੀਆਂ ਬਿਊਟੀਜ਼ ਦੀ ਗੱਲ ਕਰਦੇ ਹਾਂ ਕਿ ਦੁੱਖ ਸੁੱਖ ਵਿੱਚ ਸਾਰੇ ਹੀ ਇਕੱਠੇ ਹੋ ਕੇ ਇੱਕ ਦੂਸਰੇ ਦੇ ਨਾਲ ਸਾਂਝ ਪਾਉਂਦੇ ਨੇ। ਸੋ ਸਾਰੀਆਂ ਹੀ ਤਰ੍ਹਾਂ ਦੇ ਨਾਲ ਮੁਲਾਕਾਤ ਵੀ ਹੋਈ ਔਰ ਜ਼ਾਹਰ ਹੈ ਪਰਿਵਾਰ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਉਸ ਪ੍ਰੋਗਰਾਮ ਨੂੰ ਵੀ, ਕਿਉਂਕਿ ਸਾਡੇ ਲਈ ਤਾਂ ਜਿੱਥੇ ਵੀ ਸਾਡੀ ਆਮਦ ਹੋਏਗੀ ਉੱਥੇ ਪੰਥ ਦੀ ਹੀ ਪ੍ਰਮੁੱਖਤਾ ਹੈ ਔਰ ਉਹੀ ਗੱਲ ਹੋਏਗੀ। ਸੋ ਉਸ ਪ੍ਰੋਗਰਾਮ ਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਸ਼ੇਅਰ ਵੀ ਕਰਾਂਗੇ ਆਪਣੇ ਵਿਊਅਰਸ ਦੇ ਨਾਲ। ਸੰਡੇ ਅਸੀਂ ਕੱਲ੍ਹ ਵਾਪਸ ਆ ਗਏ ਸੀ, ਪਰ ਕੱਲ੍ਹ ਇੱਕ ਅੱਛੀ ਇਵੈਂਟ ਜਿਹੜੀ ਕਿ ਨੌਜਵਾਨ ਜਿਹੜੇ DC ਏਰੀਏ ਦੇ ਨੇ ਉਹਨਾਂ ਦਾ ਚੜ੍ਹਦੀ ਕਲਾ ਸਪੋਰਟਸ ਕਲੱਬ ਉਹਨਾਂ ਨੇ ਬਣਾਇਆ ਹੋਇਆ। ਇਹ ਸਾਰੇ ਹੀ
ਜਿਹੜੇ ਸਾਡੇ ਪੰਥਕ ਪਰਿਵਾਰ ਨੇ ਉਹਨਾਂ ਦੇ ਬੱਚੇ ਹੀ ਨੇ ਔਰ ਉਹਨਾਂ ਨੇ ਸ਼ਹੀਦਾਂ ਦੀ ਯਾਦ ਦੇ ਵਿੱਚ ਵਾਲੀਬਾਲ ਟੂਰਨਾਮੈਂਟ ਰੱਖਿਆ ਹੋਇਆ ਸੀ ਸਿੱਖ ਸੈਂਟਰ ਆਫ ਵਰਜੀਨੀਆ, ਜਿਹੜਾ ਕਿ 10 ਵਜੇ ਤੋਂ ਲੈ ਕੇ 6 ਵਜੇ ਤੱਕ ਚੱਲਿਆ। ਔਰ ਜਿਵੇਂ ਸਾਡੇ ਵੀਰ ਸਾਹਿਬ ਬਲਵਿੰਦਰ ਸਿੰਘ ਚੱਠਾ ਉਹਨਾਂ ਨੇ ਦੱਸਿਆ ਕਿ 12-13 ਟੀਮਾਂ ਸੀ। ਸੋ ਇੱਕ ਚੰਗਾ ਰੁਝਾਨ ਹੈ ਜਦੋਂ ਇੱਕ ਪਾਸੇ ਅਸੀਂ ਪੰਜਾਬ ਦੇ ਹਵਾਲੇ ਨਾਲ ਫਿਕਰਮੰਦ ਹੁੰਦੇ ਹਾਂ ਕਿ ਸਾਡੀ ਨੌਜਵਾਨੀ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ ਔਰ ਕਿਸ ਅੰਦਾਜ਼ ਦੇ ਵਿੱਚ ਜਿਹੜਾ ਹੈ ਉਸ ਨੂੰ ਸਰਕਾਰ ਔਰ ਏਜੰਸੀਆਂ ਪ੍ਰਮੋਟ ਕਰਦੀਆਂ ਨੇ। ਬਿਲਕੁਲ। ਔਰ ਇਹਨਾਂ ਸੁਸਾਇਟੀਜ਼ ਦੇ ਵਿੱਚ ਵੀ ਖਾਸ ਤੌਰ ਤੇ ਜਿੱਥੇ ਹਾਈ ਸਕੂਲਾਂ ਤੋਂ ਇਹ ਡਰੱਗ ਕਲਚਰ ਦੂਜਾ ਤੀਜਾ ਕਿਸੇ ਨਾ ਕਿਸੇ ਬਹਾਨੇ ਨਾਲ ਹੁੰਦਾ ਹੈ, ਉੱਥੇ ਤਾਂ ਹਕੂਮਤ ਡਰੱਗੀ ਬਣਾਉਣ ਤੇ ਤੁਲੀ ਹੋਈ ਹੈ। ਇੱਥੇ ਹਕੂਮਤ ਦੀ ਕੋਸ਼ਿਸ਼ ਤਾਂ ਹੁੰਦੀ ਹੈ ਵੀ ਨਾ ਹੋਏ, ਲੇਕਿਨ ਇਸ ਦੇ ਵਿੱਚ ਇੰਨਾ ਮਨੀ ਇਨਵੋਲਵ ਹੈ ਔਰ ਨੈਗੇਟਿਵਿਟੀ ਹੁੰਦੀ ਹੈ। ਸੋ ਉਸ ਦੇ ਵਿੱਚ ਜਿਹੜਾ ਉਹ ਸਾਰੇ ਹੀ ਬੱਚੇ ਬੱਚੀਆਂ ਇਨਵੋਲਵ ਹੋ ਜਾਂਦੇ ਨੇ, ਖਾਸ ਤੌਰ ਤੇ ਪੀਅਰ ਪ੍ਰੈਸ਼ਰ ਦੇ ਥੱਲੇ। ਸੋ ਜੇ ਅਸੀਂ ਇਹੀ ਕਹੀ ਜਾਈਏ ਬੱਚਿਆਂ ਨੂੰ ਕਿ ਵੀ ਇਹ ਡਰੱਗਸ ਬਹੁਤ ਮਾੜੀਆਂ ਨੇ, ਸ਼ਾਇਦ ਉਹਦੇ ਕੋਲੋਂ ਇਹ ਹੁੰਦਾ ਵੀ ਤੁਸੀਂ ਉਹਨਾਂ ਦੇ ਅੰਦਰ ਸ਼ੌਕ ਪੈਦਾ ਕਰੋ ਕਿ ਉਹ ਚੰਗਾ ਸਰੀਰ ਕਮਾਣ, ਜਿਹੜਾ ਪੰਜਾਬੀ ਦਾ ਲਫ਼ਜ਼ ਸੀ ਕਿ ਜੀ ਸਰੀਰ ਕਮਾਇਆ ਹੋਇਆ ਉਹ ਭਾਵੇਂ ਜਿਮ 'ਚ ਜਾਣਾ ਹੈ ਜਾਂ ਸਪੋਰਟਸ ਹੈ। ਔਰ ਉਹਦੇ ਥੱਲੇ ਜਿਹੜਾ ਗੁਰਦੁਆਰਾ ਕਮੇਟੀਆਂ ਜਾਂ ਸਿੱਖ ਸੰਸਥਾਵਾਂ ਉਹਨਾਂ ਦਾ ਵੀ ਉਦਮ ਔਰ ਯਤਨ ਹੋਣਾ ਚਾਹੀਦਾ ਹੈ ਕਿ ਉਹ ਇਸ ਕਿਸਮ ਦੇ ਟੂਰਨਾਮੈਂਟਸ ਜਾਂ ਇਸ ਕਿਸਮ ਦੀਆਂ ਜਿਹੜੀਆਂ ਇਵੈਂਟਸ ਨੇ ਉਹਨਾਂ ਨੂੰ ਆਰਗੇਨਾਈਜ਼ ਕਰਨ। ਸੋ ਇਹ ਅਸੀਂ ਦਰਸ਼ਕਾਂ ਨੇ ਸਕਰੀਨ ਦੇ ਉੱਤੇ ਦੇਖਿਆ ਹੋਏਗਾ ਕਿ ਖਾਲਿਸਤਾਨ ਦੇ ਬੈਨਰ ਵੀ ਨੇ, ਝੰਡੇ ਨੇ ਔਰ ਬੜੀ ਚੜ੍ਹਦੀ ਕਲਾ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਹੋਇਆ। ਸੋ ਅਸੀਂ ਚੜ੍ਹਦੀ ਕਲਾ ਸਪੋਰਟਸ ਕਲੱਬ ਨੂੰ ਵੀ ਮੁਬਾਰਕਬਾਦ ਦਿੰਦੇ ਔਰ ਆਪਣੇ ਸਾਰੇ ਹੀ ਵੀਰਾਂ ਭੈਣਾਂ ਨੂੰ ਜਿਹੜੇ ਸਹਿਯੋਗ ਕਰਦੇ ਨੇ, ਕਿਉਂਕਿ ਹਰ ਇਵੈਂਟ ਦੇ ਨਾਲ ਖਰਚਾ ਜੁੜਿਆ ਹੁੰਦਾ ਹੈ। ਬਿਲਕੁਲ। ਫਿਰ ਜਿਹੜੇ ਪੰਥ ਪ੍ਰਸਤ ਨੇ ਉਹੀ ਸਪਾਂਸਰ ਵੀ ਕਰਦੇ ਨੇ ਔਰ ਨਾਲ ਦੀ ਨਾਲ ਅਸੀਂ ਗੁਰਦੁਆਰਾ ਸਿੱਖ ਸੈਂਟਰ ਆਫ ਵਰਜੀਨੀਆ ਦਾ ਵੀ ਜਿਹੜਾ ਉਹ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਜਿੱਥੇ ਕਿ ਧਾਰਮਿਕ ਤੌਰ ਦੇ ਉੱਤੇ ਕੀਰਤਨ ਦਰਬਾਰ ਔਰ ਬਾਕੀ ਧਾਰਮਿਕ ਐਕਟੀਵਿਟੀਜ਼ ਗੁਰਮਤਿ ਸਕੂਲ ਐਤਵਾਰ ਨੂੰ ਕਰਦੇ ਨੇ, ਉਹਨਾਂ ਦਾ ਧਿਆਨ ਵੀ ਇਸ ਪਾਸੇ ਵੱਲ ਹੁੰਦਾ ਹੈ। ਸਪੋਰਟਸ ਦਾ ਜਿਹੜਾ ਔਰ ਵੈਨਿਊ ਵੀ ਇਸ ਲਈ ਇਹਨਾਂ ਨੌਜਵਾਨਾਂ ਨੇ ਸਿੱਖ ਸੈਂਟਰ ਆਫ ਵਰਜੀਨੀਆ ਦਾ ਹੀ ਚੁਣਿਆ। ਹੁਣ ਗੱਲ ਹਾਲਾਂ ਅਸੀਂ ਜੇ ਪਿਛਲੇ ਲਗਭਗ 11 ਸਾਲਾਂ 'ਚ ਦੇਖੀਏ ਤੇ ਜਿੰਨਾ ਬ੍ਰਾਹਮਣਵਾਦ ਲਫ਼ਜ਼ ਜਾਂ ਹਿੰਦੂਤਵਾ ਲਫ਼ਜ਼ ਅਸੀਂ ਆਪਣੇ ਪ੍ਰੋਗਰਾਮਾਂ 'ਚ ਵਰਤਿਆ, ਮੇਰਾ ਖਿਆਲ ਹੈ ਵੀ ਹੋਰ ਕਿਸੇ ਚੈਨਲ ਨੂੰ ਇਹ ਸੁਭਾਗ ਹਾਸਲ ਨਹੀਂ ਹੋਏਗਾ। ਇਹਦਾ ਇਹ ਰੀਜ਼ਨ ਨਹੀਂ ਹੈ। ਔਰ ਜਿਵੇਂ ਅਸੀਂ ਅਕਸਰ ਇਸ ਗੱਲ ਨੂੰ ਬਿਆਨਦੇ ਹਾਂ 18ਵੀਂ ਸਦੀ ਦੇ ਹਵਾਲੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਔਰ ਅਸੀਂ ਗੱਲ ਕਰਾਂਗੇ ਅੱਜ ਕੱਲ੍ਹ ਮਸਤਾਨੇ ਫਿਲਮ ਦਾ ਚਾਰ ਚੁਫੇਰੇ ਜਿਹੜਾ ਹੈ ਉਹ ਕਾਫੀ ਜਿਸ ਨੂੰ ਕਹੋ ਵੀ ਬੋਲਬਾਲਾ ਹੈ, ਉਸ ਦੀ ਚਰਚਾ ਹੈ, ਉਸ ਦੇ ਉੱਤੇ ਡਿਬੇਟ ਵੀ ਹੋ ਰਹੀ ਹੈ, ਹਿਸਟੋਰੀਕਲ ਪੱਖ ਕੀ ਹੈ ਜਾਂ ਅਦਰਵਾਈਜ਼ ਕੀ ਹੈ। ਔਰ ਜ਼ਾਹਰ ਹੈ ਕਿ ਜਿੰਨਾ ਕੁ ਉਸ ਦੇ ਟ੍ਰੇਲਰ ਤੋਂ ਜਾਂ ਜਿਹੜੇ ਹੁਣ ਸਾਹਮਣੇ ਆਏ ਨੇ ਵਿਊਜ਼ ਦੇ ਵਿਊ ਪੁਆਇੰਟ, ਉਹ 18ਵੀਂ ਸਦੀ ਦੇ ਉਸ ਦੌਰ ਦੇ ਉੱਤੇ ਜ਼ਿਆਦਾ ਫੋਕਸਡ ਹੈ, ਜਿਹੜਾ 1739 ਦੇ ਵਿੱਚ ਜਦੋਂ ਨਾਦਰ ਸ਼ਾਹ ਹਮਲਾਵਰ ਹੁੰਦਾ ਦਿੱਲੀ ਦੇ ਉੱਤੇ। ਦਿੱਲੀ ਤੇ ਆਲਰੇਡੀ ਬਾਬਰ ਦੇ ਨਾਲ ਹੀ ਮੁਗਲਿਆ ਸਲਤਨਤ ਜਿਹੜੀ ਹੈ ਉਸ ਦੀ ਸ਼ੁਰੂਆਤ ਹੋ ਗਈ ਸੀ, ਉਹਨਾਂ ਦਾ ਰਾਜ ਭਾਗ ਸੀ। ਸੋ ਉਹ ਮੁਗਲਿਆ ਸਲਤਨਤ ਦੀਆਂ ਜੜ੍ਹਾਂ ਹਿਲਾ ਦਿੰਦਾ ਹੈ। ਔਰ ਇਹ ਹਾਲਾਂ ਨਾਦਰ ਸ਼ਾਹ ਵੀ ਇਸਲਾਮ 'ਚ ਯਕੀਨ ਰੱਖਣ ਵਾਲਾ ਮੁਸਲਮਾਨ, ਪਹਿਲੀ ਵਾਰ ਈਰਾਨ ਜਿਹਦਾ ਪਹਿਲਾ ਨਾਂ ਪਰਸ਼ੀਆ ਸੀ ਉੱਥੋਂ ਇਹ ਹਮਲਾ ਹੁੰਦਾ ਹੈ। ਔਰ ਜ਼ਾਹਰ ਹੈ ਦਿੱਲੀ ਦੇ ਤਾਜ਼ਕ, ਕਿਉਂਕਿ ਬਾਬਰ ਦਾ ਓਰੀਜਨ, ਬਾਬਰ ਦਾ ਕਬੀਲਾ ਤਾਜ਼ਕ ਹੈ ਔਰ ਉਹਦਾ ਜਿਹੜਾ ਉਸ ਦਾ ਉਜ਼ਬੈਕ, ਔਰ ਉਜ਼ਬੈਕ ਵੀ ਕਬੀਲਾ, ਤਾਜ਼ਕ ਇੱਕ ਅੱਡ ਕਬੀਲਾ, ਸੋ ਉਹਦਾ ਕਬੀਲਾ ਉਜ਼ਬੈਕ ਹੈ ਔਰ ਉਹ ਅੱਜ ਦਾ ਉਜ਼ਬੇਕਿਸਤਾਨ ਦੇ ਵਿੱਚ ਹੀ ਉਸ ਦਾ ਜਨਮ ਹੋਇਆ। ਸੋ ਇਹ ਜਿਹੜੀ ਜੰਗ ਵੀ ਸੀ ਇਹਨਾਂ ਦੀ ਦਿੱਲੀ ਸਾਮਰਾਜ ਵਾਲਿਆਂ ਦੀ ਔਰ ਨਾਦਰ ਸ਼ਾਹ ਦੀ, ਦੋਨੋਂ ਪਾਸੇ ਹੀ ਇਸਲਾਮ 'ਚ ਮੰਨਣ ਵਾਲੇ ਸੀ, ਲੇਕਿਨ ਇਹ ਉਹ ਦੌਰ ਸੀ ਕਿ ਮਜ਼ਹਬ ਨੂੰ ਭਾਵੇਂ ਕੁਛ ਨੇ ਇੱਕ ਢਾਲ ਵਜੋਂ ਜਾਂ ਤਲਵਾਰ ਵਜੋਂ ਵਰਤਿਆ, ਪਰ ਹੈ ਤਾਂ ਸੀ ਵੀ ਆਪੋ ਆਪਣੇ ਸਾਮਰਾਜ ਨੂੰ ਵਧਾਉਣਾ ਕਿਵੇਂ ਹੈ, ਲੁੱਟਮਾਰ ਕਿਵੇਂ ਕਰਨੀ ਹੈ। ਔਰ ਨਾਦਰ ਸ਼ਾਹ ਲਟੇਰਾ ਬਣ ਕੇ ਹੀ ਆਇਆ, ਉਹਨੇ ਕੋਈ ਦਿੱਲੀ ਤੇ ਰਾਜ ਨਹੀਂ ਕੀਤਾ। ਉਹ ਕਈ ਜਿਹੜੇ ਨੇ ਕਿੰਨੇ ਗੱਡੇ, ਕਿੰਨੇ ਊਠ, ਕਿੰਨਾ ਲੁੱਟ ਦਾ ਮਾਲ, ਕਿੰਨਾ ਕਿਸ ਲੈਵਲ ਤੇ ਉਹ ਲੁੱਟ ਕੇ ਤਖਤੇ ਤਾਊਸ ਵੀ ਲੈ ਗਿਆ ਔਰ ਉਹ ਕੋਹਿਨੂਰ ਵੀ ਲੈ ਗਿਆ। ਸੋ ਇਹ ਇੱਕ ਵੱਖਰੀ ਕਹਾਣੀ ਹੈ। ਲੇਕਿਨ ਕਿਉਂਕਿ ਸਾਡੀ ਸਟਰਗਲ ਉਸ ਦੌਰ ਦੇ ਵਿੱਚ
ਮੁਗਲੀਆ ਸਲਤਨਤ ਦੇ ਨਾਲ ਵੀ ਸੀ। ਦਿੱਲੀ ਦੇ ਵਿੱਚ ਮੁਗਲ ਬਾਦਸ਼ਾਹ ਸੀ, ਉਹਨਾਂ ਦਾ ਹੀ ਲਾਹੌਰ ਦਰਬਾਰ ਸੀ। ਸਾਡੀ ਟੱਕਰ ਜਦੋਂ ਨਾਦਰ ਸ਼ਾਹ ਈਰਾਨ ਤੋਂ ਆਉਂਦਾ ਹੈ, ਉਸ ਦੇ ਨਾਲ ਵੀ ਉਹਨੂੰ ਵਾਪਸੀ ਤੇ ਕਿਵੇਂ ਸਿੰਘਾਂ ਨੇ ਚੈਲੰਜ ਕੀਤਾ, ਉਹਦੇ ਨਾਲ ਵੀ ਸੀ। ਅਹਿਮਦ ਸ਼ਾਹ ਅਬਦਾਲੀ ਜਿਹੜਾ ਕਿ ਨਾਦਰ ਸ਼ਾਹ ਦੇ ਇਸ 1739 ਦੇ ਹਮਲੇ ਵੇਲੇ ਇੱਕ ਫੌਜਦਾਰ ਸੀ, ਉਹਦੇ ਨਾਲ ਬਾਅਦ ਚ ਨਾਦਰ ਸ਼ਾਹ ਦਾ ਕਤਲ ਹੋ ਗਿਆ ਸੀ। ਔਰ ਉਹਨੇ ਬਾਅਦ ਜਿਹੜਾ ਅੱਜ ਮਾਡਰਨ ਅਫਗਾਨਿਸਤਾਨ ਵੀ ਹੈ, ਅਹਿਮਦ ਸ਼ਾਹ ਅਬਦਾਲੀ ਨੂੰ ਫਾਦਰ ਆਫ ਇਹ ਅਫਗਾਨਿਸਤਾਨ ਕਿਹਾ ਜਾਂਦਾ, ਜਾਂ ਇਹ ਮੁਲਕ ਹੀ ਅਫਗਾਨਿਸਤਾਨ ਅਬਦਾਲੀ ਨੇ ਹੀ ਦਿੱਤਾ। ਉਸ ਤੋਂ ਪਹਿਲਾਂ ਖੁਰਾਸਾਨ ਨਾਂ ਦੇ ਪ੍ਰੋਵਿੰਸ ਦੇ ਥੱਲੇ ਇਹ ਇਲਾਕਾ ਕਾਬਲ ਦਾ, ਕੰਧਾਰ ਦਾ, ਈਰਾਨ ਨਾਲ ਲੱਗਦਾ, ਜਾਂ ਜਿਹਨੂੰ ਅਸੀਂ ਬਲਖ ਬੁਖਾਰਾ, ਇਹ ਸਾਰਾ ਉਸ ਖੁਰਾਸਾਨ ਦਾ ਸੀ। ਔਰ ਇਸੇ ਤੇ ਹੀ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਜਦੋਂ ਕਿ ਬਾਬਰ ਦਾ ਹਮਲਾ ਹੁੰਦਾ ਹੈ ਭਾਰਤ ਦੇ ਉੱਤੇ ਕਿ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਕਿ ਉਸ ਨੇ ਬਾਬਰ ਨੇ ਖੁਰਾਸਾਨ ਦੇ ਉੱਤੇ ਕਬਜ਼ਾ ਕੀਤਾ, ਉਹਦਾ ਖਸਮ ਬਣਿਆ, ਮਾਲਕ ਬਣਿਆ। ਸੋ ਕਾਬਲ ਉਹਨੇ ਫਤਹ ਕੀਤਾ ਸੀ ਔਰ ਇਹ ਸਾਰੀ ਬੈਲਟ ਸੀ। ਲੇਕਿਨ ਜਿਹੜੀ ਸਾਡੀ ਸਟਰਗਲ ਹੈ ਉਹ ਮੁਗਲਾਂ ਦੇ ਨਾਲ ਹੋਏ, ਨਾਦਰ ਸ਼ਾਹ ਦੀਆਂ ਫੌਜਾਂ ਨਾਲ, ਜਾਂ ਬਾਅਦ ਚ ਅਬਦਾਲੀ ਜਿਸ ਤੇ ਕਿੰਨੇ 16-17 ਹਮਲੇ ਹੁੰਦੇ ਨੇ। ਅਸੀਂ ਜਦੋਂ ਵੀ ਆਪਣੀ ਵਿਚਾਰ ਚਰਚਾ 'ਚ ਗੱਲ ਕਰਦੇ ਹਾਂ, ਅਸੀਂ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਇਹ ਝਗੜਾ ਮੁਗਲਾਂ ਦੇ ਨਾਲ, ਇਹ ਸਾਡੀ ਜੰਗ ਮੁਗਲਾਂ ਨਾਲ ਸੀ, ਮੁਸਲਮਾਨਾਂ ਨਾਲ ਨਹੀਂ ਸੀ। ਔਰ ਇਹ ਬੜਾ ਇੰਪੋਰਟੈਂਟ ਹੈ ਕਿ ਇਹਨੂੰ ਅਸੀਂ ਡਿਸਟਿੰਗੁਇਸ਼ ਕਰੀਏ। ਬੇਸ਼ੱਕ ਉਸ ਮੁਗਲ ਵੀ ਜਾਂ ਅਫਗਾਨ ਵੀ ਜਾਂ ਨਾਦਰ ਸ਼ਾਹ ਵੀ ਇਸਲਾਮ 'ਚ ਯਕੀਨ ਰੱਖਣ ਵਾਲੇ ਸੀ, ਪਰ ਇਹ ਸਾਡਾ ਕੋਈ ਵਿਰੋਧ ਇਸਲਾਮ ਦੇ ਨਾਲ ਨਹੀਂ ਸੀ, ਲੜਾਈ ਇਸਲਾਮ ਦੇ ਨਾਲ ਨਹੀਂ ਸੀ, ਮੁਗਲਾਂ ਦੇ ਨਾਲ। ਇਸੇ ਲਈ ਅਸੀਂ ਇਹ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਅੱਜ ਜਦੋਂ ਅਸੀਂ ਲਫ਼ਜ਼ ਬ੍ਰਾਹਮਣਵਾਦ ਜਾਂ ਹਿੰਦੂਤਵਾਦ ਦਾ ਜ਼ਿਕਰ ਕਰਦੇ ਹਾਂ ਤੇ ਇਹ ਲੜਾਈ ਉਸ ਵਿਚਾਰਧਾਰਾ ਦੇ ਨਾਲ ਹੈ ਜਿਹੜੀ ਵਿਚਾਰਧਾਰਾ ਵਰਣ ਆਸ਼ਰਮ 'ਚ ਯਕੀਨ ਰੱਖਦੀ ਹੈ, ਰੰਗ ਤੇ ਆਧਾਰਿਤ, ਨਸਲ ਤੇ ਆਧਾਰਿਤ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ, ਜਿਹੜੀ ਡਿਸਕ੍ਰਿਮੀਨੇਟਰੀ ਹੈ, ਜਿਹੜੀ ਅਣਮਨੁੱਖੀ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਸੀ, ਮੱਥਾ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ, ਜਗਤ ਕਸਾਈ, ਕਿ ਇਹ ਬੁਚਰ ਆਫ ਦਾ ਵਰਲਡ ਹੈ। ਸੋ ਇਸ ਨੂੰ ਅਸੀਂ, ਔਰ ਇਹ ਅੱਜ ਵੀ ਜਦੋਂ ਅਸੀਂ ਇਸ ਪਾਰਟ ਨੂੰ ਦੇਖ ਰਹੇ ਹਾਂ ਵੀ ਭਾਰਤ ਦੇ ਵਿੱਚ ਕੀ ਚੱਲ ਰਿਹਾ ਹੈ, ਕਿਵੇਂ ਧਰੁਵੀਕਰਨ ਹੈ, ਕਿਵੇਂ ਜਿਹੜੀਆਂ ਧਾਰਮਿਕ ਥਾਵਾਂ ਨੇ ਉਹਨਾਂ ਦੇ ਉੱਤੇ ਹਮਲੇ, ਉਹ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ, ਬ੍ਰਾਹਮਣਵਾਦ ਦਾ 5 ਸਦੀਆਂ ਦਾ ਵੈਰ ਕਮਾਇਆ, ਜਿਹਨੂੰ ਅਫਜ਼ਲ ਅਹਿਸਨ ਰੰਧਾਵਾ ਨੇ ਇੱਕ ਲਾਈਨ 'ਚ ਬਿਆਨਿਆ ਸੀ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਹੁਣ 5 ਸਦੀਆਂ ਤਾਂ ਕਿਸੇ ਦੀ ਉਮਰ ਨਹੀਂ ਹੁੰਦੀ, ਕੋਈ ਬੰਦਾ ਤਾਂ ਨਹੀਂ ਹੈ ਕਿ ਉਹਨੂੰ ਤੁਸੀਂ ਕੋਈ ਜਿਹੜਾ ਉਹ ਗੁੱਲੀ ਰਾਮ ਛੱਲੀ ਰਾਮ ਕਹੋ ਜੀ ਉਹਨੇ ਵੈਰ ਕਮਾਇਆ। ਹੁਣ ਜਦੋਂ ਵੈਰੀਆਂ ਕੱਢ ਵਿਖਾੜਿਆ, ਵੈਰੀ ਕੌਣ ਹੈ? ਵਿਚਾਰਧਾਰਾ ਹੈ। ਵਿਚਾਰਧਾਰਾ ਕੀ ਹੈ? ਜਿਹਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ ਹੈ, ਇਹ ਬ੍ਰਾਹਮਣਵਾਦ ਜਿਹਨੂੰ ਪਿਪਰ ਕਰਕੇ ਕਿਹਾ ਜਾਂਦਾ ਹੈ। ਔਰ ਜਿਸ ਨੂੰ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਦੇ ਨਾਲ ਜਿਹੜਾ ਡਾਇਰੈਕਟਿਵ ਦਿੱਤਾ ਖਾਲਸੇ ਨੂੰ, ਉਹ ਇਹੀ ਸੀ ਕਿ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਕਿ ਭਾਈ ਜਦੋਂ ਤੱਕ ਖਾਲਸੇ ਦਾ ਨਿਆਰਾਪਨ ਹੈ ਮੈਂ ਉਸ ਦੇ ਨਾਲ ਆ, ਮੇਰਾ ਤੇਜ, ਮੇਰੀ ਤਾਕਤ, ਮੇਰੀ ਪਾਵਰ, ਮੇਰਾ ਆ ਖਾਲਸੇ ਦੇ ਨਾਲ। ਜਿੱਦਨ ਖਾਲਸਾ ਵਿਪਰ ਬ੍ਰਾਹਮਣ ਵਿਪਰਵਾਦ ਦੇ ਰਾਹ ਦੇ ਉੱਤੇ ਤੁਰਿਆ, ਬ੍ਰਾਹਮਣਵਾਦ ਦੀ ਵਿਚਾਰਧਾਰਾ ਦਾ ਫਾਲੋਅਰ ਬਣਿਆ, ਤੇ ਮੇਰੀ ਫਿਰ ਪਿੱਠ ਹੈ, ਫਿਰ ਮੇਰਾ ਉਹਨਾਂ ਨਾਲ ਕੋਈ ਤਾਲੁਕ ਨਹੀਂ ਹੋਏਗਾ। ਸੋ ਇਹ ਗੱਲ ਬੜੀ ਜ਼ਰੂਰੀ ਹੈ ਸਮਝਣੀ ਕਿ ਵਿਚਾਰਧਾਰਾਵਾਂ, ਲੜਾਈ ਤਾਂ ਆਈਡੀਆਜ਼ ਦੀ ਹੁੰਦੀ ਹੈ। ਹੁਣ ਬੇਸ਼ੱਕ ਹਿਟਲਰ ਹੈ ਜਾਂ ਮਸੋਲਨੀ ਹੈ, ਜਾਂ ਅੱਜ ਦੇ ਦੌਰ ਦੇ ਵਿੱਚ ਜੇ ਉਸੇ ਹੀ ਸੋਵੀਅਤ ਯੂਨੀਅਨ ਦੇ ਵਿੱਚ ਸਟਾਲਨ ਔਰ ਦੂਸਰਿਆਂ ਦਾ ਜ਼ਿਕਰ ਹੋਇਆ, ਜਾਂ ਸਾਡੇ ਖਿੱਤੇ ਦੇ ਵਿੱਚ ਜਦੋਂ ਅਸੀਂ ਔਰੰਗਜ਼ੇਬ ਦੇ ਜ਼ੁਲਮਾਂ ਦੀ ਗੱਲ ਕਰਦੇ ਹਾਂ, ਜਾਂ ਇੰਦਰਾ ਗਾਂਧੀ, ਜਾਂ ਅੱਜ ਨਰਿੰਦਰ ਮੋਦੀ, ਅਮਿਤ ਸ਼ਾਹ ਦੀ ਖੂਨੀ ਜੋੜੀ ਦਾ ਜ਼ਿਕਰ ਕਰਦੇ ਹਾਂ, ਤੇ ਫਿਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਧਰਮ ਦੇ ਨਾਂ ਨੂੰ ਵਰਤ ਕੇ ਆਪਣੇ ਸਿਆਸੀ ਕੈਰੀਅਰ ਨੂੰ ਅੱਗੇ ਕੀਤਾ, ਆਪਣੀ ਤਾਕਤ ਨੂੰ ਵਧਾਇਆ, ਔਰ ਆਮ ਲੋਕਾਂ ਦੇ ਵਿੱਚ ਦੁੱਖ ਔਰ ਪਰੇਸ਼ਾਨੀ ਪੈਦਾ ਕੀਤੀ। ਸੋ ਇਹ ਸਮਝਣਾ ਜ਼ਰੂਰੀ ਹੈ ਕਿ ਨਾ ਸਾਡੀ ਲੜਾਈ 18ਵੀਂ ਸਦੀ 'ਚ ਇਸਲਾਮ ਦੇ ਖਿਲਾਫ ਸੀ, ਉਦੋਂ ਵੀ ਜ਼ੁਲਮ ਦੇ ਖਿਲਾਫ ਸੀ, ਔਰ ਆਪਣੇ ਆਪ ਨੂੰ ਐਸਰਟ ਕਰਕੇ ਫਿਰ ਉਸ ਧਰਤੀ ਦੇ ਉੱਤੇ ਜਿਹੜਾ ਖਾਲਸੇ ਨੇ ਰਾਜ ਸਥਾਪਿਤ ਕੀਤਾ, ਜਿਹੜਾ ਇਨਸਾਨੀਅਤ ਨੂੰ ਪਰਨਾਇਆ ਹੋਇਆ ਸੀ,
ਜਿਸ ਰਾਜ ਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਹੀ ਨਹੀਂ, ਜੇ ਅਸੀਂ 52 ਤੋਂ ਜ਼ਿਆਦਾ ਉਹ ਦੇਖਦੇ ਹਾਂ ਯੂਰਪ ਜਿਨ੍ਹਾਂ ਦੇ ਵਿੱਚ ਇਟਲੀ, ਬ੍ਰਿਟਨ, ਰਸ਼ੀਆ ਔਰ ਅਮਰੀਕਨ ਔਰ ਫ੍ਰੈਂਚ ਜਨਰਲ ਲਾਰਡ ਜਨਰਲ ਵੈਂਤੁਰਾ 52 ਦੇ ਕਰੀਬ ਯੂਰਪੀਅਨਸ ਔਰ ਅਮਰੀਕਨਸ ਜਿਹੜੇ ਨੇ ਸਿੱਖ ਰਾਜ ਜਿਹੜੇ ਈਸਾਈ ਮਤ ਨੂੰ ਮੰਨਣ ਵਾਲੇ ਸੋ ਉਹਨਾਂ ਸਾਰਿਆਂ ਨੂੰ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਸਨ। ਖੁਸ਼ਹਾਲੀ ਦਾ ਉਹ ਰਾਜ ਸੈਂਕੜਿਆਂ ਸਾਲਾਂ ਬਾਅਦ ਪੰਜਾਬ ਦੀ ਧਰਤੀ ਨੇ ਕੋਈ ਸੁੱਖ ਦਾ ਸਾਹ ਲਿਆ ਸੀ। 5 ਦਰਿਆਵਾਂ ਦੀ ਧਰਤੀ ਨੇ ਇੰਡਸ ਤੋਂ ਲੈ ਕੇ ਔਰ ਕਸ਼ਮੀਰ ਦੇ ਐਂਡ ਤੱਕ, ਤੇ ਉਹੀ ਪੀਰੀਅਡ ਸੀ ਉਹ ਸਦੀਆਂ ਤੋਂ ਬਾਅਦ। ਔਰ ਇਹ ਕੋਈ ਸਾਡਾ ਖਾਨ ਬਣਾਇਆ ਹੋਇਆ ਨਹੀਂ ਸੀ ਕਿ ਜਦੋਂ ਖਾਦਾ ਪੀਤਾ ਲਾਹੇਦਾ ਰਹਿੰਦਾ ਅਹਿਮਦ ਸ਼ਾਹ ਦਾ, ਉਹ ਧਰਤੀ ਦੇ ਲੋਕਾਂ ਦਾ ਸੀ। ਔਰ ਉਸੇ ਹੀ ਫਿਰ ਧਰਤੀ ਦੇ ਲੋਕਾਂ ਨੇ ਉਸ ਆਪਣੇ ਬਹਾਦਰ, ਉਹ ਜਿਹੜਾ ਧਰਤੀ ਦਾ ਪੁੱਤਰ ਸੀ ਰਣਜੀਤ ਸਿੰਘ, ਉਸ ਨੂੰ ਸ਼ੇਰੇ ਪੰਜਾਬ ਦਾ ਲਕਬ ਦਿੱਤਾ ਔਰ ਸਿੱਖ ਉਹਨਾਂ ਨੂੰ ਸਿੰਘ ਸਾਹਿਬ ਕਰਕੇ ਜਿਹੜਾ ਯਾਦ ਕਰਦੇ ਨੇ। ਔਰ ਇਹ ਉਹ ਚੇਂਜ ਹੈ ਜਿਹੜੀ ਉਸ ਪੀਰੀਅਡ ਦੇ ਵਿੱਚ ਹੋਈ, ਕਿਉਂਕਿ ਇੱਕ ਪਾਸੇ ਸੱਚ, ਹੱਕ, ਇਨਸਾਫ, ਬਰਾਬਰੀ ਦੀਆਂ ਕਦਰਾਂ ਕੀਮਤਾਂ ਔਰ ਉਸ ਵਿਚਾਰਧਾਰਾ 'ਚ ਯਕੀਨ ਰੱਖਣ ਵਾਲੇ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਸਾਬਤ ਕੀਤਾ ਸੀ ਕਿ ਇਸ ਵਿਚਾਰਧਾਰਾ ਵਾਲੇ ਆਉਣ ਵਾਲੀ ਕੌਮ ਕਿਵੇਂ ਆਪਣੀਆਂ ਕੁਰਬਾਨੀਆਂ ਦੇਗੀ। तो विचारधारा है पै काहू को देत न पै मानत आन कह नानक ए जगत में ज्ञानी ताहे बखान। अच्छा कि ज्ञानवान स्पिरिचुअल इंसान उही है ਜਿਹੜਾ ਨਾ ਕਿਸੇ ਨੂੰ ਡਰ ਦਿੰਦਾ ਨਾ ਕਿਸੇ ਦਾ ਡਰ ਮੰਨਦਾ। ਫੀਅਰ ਨਨ ਸਕੇਅਰ ਨਨ, ਕਿ ਨਾ ਕਿਸੇ ਨੂੰ ਡਰ ਦੇਣਾ ਨਾ ਕਿਸੇ ਦਾ ਡਰ ਮੰਨਣਾ। ਔਰ ਅੱਜ ਵੀ ਜਦੋਂ ਅਸੀਂ ਆਪਣੀ ਸਟਰਗਲ ਅੱਗੇ ਜਿਹੜੀ ਹੈ ਸਾਡੇ ਤੇ ਟੋਟਲ ਵਾਰ ਵਿੱਢੀ ਹੋਈ ਹੈ ਉਸ ਨੂੰ ਜਾਰੀ ਰੱਖ ਰਹੇ ਹਾਂ ਤਾਂ ਉਦੋਂ ਵੀ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਹੁਣ ਜਿਸ ਬ੍ਰਾਹਮਣਵਾਦ ਨੂੰ ਸਿੱਖਾਂ ਨੇ 5 ਸਦੀਆਂ ਪਹਿਲਾਂ 5.5 ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਜਦੋਂ ਵਿਪਰ ਦਾ ਆਪਣੇ ਕੁਲ ਪ੍ਰੋਤ ਜਿਹੜੇ ਉਹਨਾਂ ਦੇ ਪਿਤਾ ਨੇ ਸੱਦਿਆ ਹੋਇਆ ਸੀ ਹਰਦਿਆਲ, ਉਸ ਦਾ ਪੰਡਤ ਹਰਦਿਆਲ ਉਸ ਦਾ ਹੱਥ ਫੜ ਲਿਆ ਸੀ ਕਿ ਬਈ ਮੈਂ ਇਹ ਜਨੇਊ ਨਹੀਂ ਪਾਉਣਾ ਹੈ ਮੇਰਾ ਇਸ ਦੇ ਉੱਤੇ, ਕਿਉਂਕਿ ਇਹ ਡਿਸਕ੍ਰਿਮੀਨੇਟਰੀ ਹੈ, ਇਹ ਜਨੇਊ ਔਰਤਾਂ ਦੇ ਨਹੀਂ ਪਾਇਆ ਜਾਂਦਾ, ਸ਼ੂਦਰ ਨੂੰ ਦਾ ਹੱਕ ਨਹੀਂ ਹੈ। ਤੇ ਤੂੰ ਜਿਹੜਾ ਜਨੇਊ ਪਾਉਣ ਵਾਲਾ ਜਿਸ ਪੁਜਾਰੀ ਕਲਾਸ ਨੂੰ ਰਿਪਰੈਜ਼ੈਂਟ ਕਰਦਾ ਹੈ ਉਹ ਤਾਂ ਨਾ ਉਸ ਦੇ ਵਿੱਚ ਦਇਆ ਹੈ ਨਾ ਸੰਤੋਖ ਹੈ ਨਾ ਜੱਤ ਹੈ ਨਾ ਸੱਤ ਹੈ। ਔਰ ਉਹਨਾਂ ਦਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਜਦੋਂ ਅਸੀਂ ਪੜ੍ਹਦੇ ਹਾਂ ਦਇਆ ਕਪਾ ਸੰਤੋਖ ਸੂਤ ਜੱਤ ਗੰਢੀ ਸੱਤ ਵਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘਤ। ਇਹ ਪੰਡਤ ਜੇ ਤੇਰੇ ਕੋਲ ਉਹ ਜਨੇਊ ਹੈ ਜਿਹਦੇ 'ਚ ਤੁਸੀਂ ਦਇਆ ਸੰਤੋਖ ਜੱਤ ਸੱਤ ਦੇ ਧਾਰਨੀ ਹੋ ਫਿਰ ਮੈਂ ਇਸ ਨੂੰ ਪਾਵਾਂਗਾ। ਸੋ ਉਦੋਂ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ। ਹਾਲਾਂ ਇਹਨਾਂ ਨੇ ਕਿਵੇਂ ਜਿਹੜਾ ਉਹ ਮੁਗਲਿਆ ਦਰਬਾਰ ਤੱਕ ਸ਼ਿਕਾਇਤਾਂ, ਉਹ ਫਿਰ ਚੰਦੂ ਗੰਗੂ ਸੁੱਚਾਨੰਦ ਲੱਖੂ ਜੱਸੂ ਦੀ ਕਹਾਣੀ, 22 ਤਾਰ ਦੇ ਪਹਾੜੀ ਰਾਜਿਆਂ ਦੀ ਕਹਾਣੀ। ਪਰ ਮੈਂ ਅੱਜ ਜਦੋਂ ਇਸ ਸਟੇਟਮੈਂਟ ਨੂੰ ਦੇਖਿਆ ਕਿ ਜੇ ਸੋਸ਼ਲਿਸਟ ਪਾਰਟੀ ਦੇ ਪ੍ਰਮੁੱਖ ਆਗੂ ਨੇ ਸਵਾਮੀ ਪ੍ਰਸਾਦ ਮੌਰੀਆ, ਔਰ ਦੇਖੋ ਅਸੀਂ ਤਾਂ 5.5 ਸਦੀਆਂ ਤੋਂ ਇਹਨਾਂ ਦੇ ਨਾਲ ਵਾਹ ਇਹਨਾਂ ਦੀ ਦੁਸ਼ਮਣੀ ਸਹੇੜ ਰਹੇ ਹਾਂ, ਲੇਕਿਨ ਇਮੈਜਿਨ ਕਰੋ ਕਿ ਸਭ ਤੋਂ ਵਰਸਟ ਵਿਕਟਮ ਔਰ ਸਭ ਤੋਂ ਜਿਸ ਦੇ ਨਾਲ ਐਨੀਮਲਸ ਤੋਂ ਵੀ ਬਦਤਰ ਜਿਹੜਾ ਉਹ ਸਲੂਕ ਕੀਤਾ ਗਿਆ ਉਹ ਕੌਣ ਨੇ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਗਿਆ। ਔਰ ਅਲਾਮਾ ਇਕਬਾਲ ਜਦੋਂ ਆਪਣੀ ਨਜ਼ਮ ਨਾਨਕ ਜਿਹੜੀ ਬਾਂਗੇ ਦਰਾ ਦੇ ਵਿੱਚ ਉਹਨਾਂ ਨੇ ਦਰਜ ਕੀਤੀ ਉਸ 'ਚ ਜਦੋਂ ਇਹ ਕਹਿੰਦੇ ਨੇ ਕਿ ਆਹ ਸ਼ੂਦਰ ਕੇ लिए हिंदुस्तान गम खाना है दर्द इंसानी से इस बस्ती का दिल बेगाना है। कि शूदर ਦੇ ਲਈ ਇਹ ਧਰਤੀ ਗਮ ਖਾਨਾ ਹੈ, ਉਹਦੇ ਕੋਲ ਗਮ ਤੋਂ ਬਿਨਾ ਉਸ ਨੂੰ ਹੋਰ ਕੁਝ ਨਹੀਂ ਦਿੱਤਾ ਗਿਆ, ਕਿਉਂਕਿ ਜਿਹੜੇ ਇਸ ਬਸਤੀ ਦੇ ਮਾਲਕ ਨੇ ਉਹਨਾਂ ਦੇ ਅੰਦਰ ਤਾਂ ਦਰਦ ਇਨਸਾਨੀ ਹੈ ਹੀ ਨਹੀਂ। ਇਹ ਬੇਗਾਨੇ ਨੇ। ਦਰਦ ਇਨਸਾਨੀ ਨਾਲ ਇੱਕ ਬੇਗਾਨਗੀ ਦਾ ਈਡੀਅਮ ਹੈ, ਇਹਨਾਂ ਦੇ ਅੰਦਰ ਕੋਈ ਦਰਦ ਇਨਸਾਨੀ ਨਹੀਂ ਹੈ। ਔਰ ਇਹ ਜਦੋਂ ਅਸੀਂ ਸਿੱਖ ਰੈਵੋਲੂਸ਼ਨ ਨੇ ਇੱਕ ਉਹ ਮੌਕਾ ਦਿੱਤਾ, ਔਰ ਇਹੀ ਕਾਰਨ ਹੈ ਮੈਂ ਬਹੁਤ ਵਾਰ ਜਦੋਂ ਇਹ ਸਟੇਟਮੈਂਟ ਦੁਹਰਾਉਂਦਾ ਹੈ ਕਿ ਸਿੱਖਸ ਆਫ ਦਾ ਦਲਿਤਸ ਬਾਈ ਦਾ ਦਲਿਤਸ ਫॉर ਦਾ ਦਲਿਤਸ, ਤਾਂ ਮੇਰੇ ਸਾਹਮਣੇ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਹੁੰਦਾ ਹੈ ਜਦੋਂ ਗੁਰੂ ਨਾਨਕ ਸਾਹਿਬ ਨੇ ਬੁਲੰਦ ਸੁਰ ਦੇ ਵਿੱਚ ਬੁਲੰਦ ਆਵਾਜ਼ ਦੇ ਵਿੱਚ ਫਰਮਾਇਆ ਸੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ
ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ਿਸ਼। ਕਿ ਮੈਂ ਨੀਵਿਆਂ ਤੋਂ ਨੀਵੇਂ ਨਤਾਣੇ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਹੋਇਆ ਬ੍ਰਾਹਮਣ ਦੀ ਡਿਕਰੀ ਨੇ, ਮੈਂ ਉਹਨਾਂ ਦੇ ਨਾਲ ਖੜਾ ਕਿਉਂਕਿ ਉੱਥੇ ਹੀ ਅਕਾਲ ਪੁਰਖ ਦੀ ਬਖਸ਼ਿਸ਼। ਔਰ ਇਹੀ ਜਦੋਂ ਅਸੀਂ ਸਿੱਖੀ ਦਾ ਬੇਸ ਹੀ ਧੁਰਾ ਹੀ ਜਿਹੜਾ ਉਹ ਜਿਹੜੇ ਰਿਪਰੈਸਡ ਸੁਪਰੈਸਡ ਓਪਰੈਸਡ ਨੇ ਉਹਨਾਂ ਨੂੰ ਐਮਪਾਵਰ ਕਰਨਾ ਹੈ, ਇਹੀ ਉਹ ਰੈਵੋਲੂਸ਼ਨ ਹੈ ਜਿਹਨੂੰ ਕਦੇ ਭਗਤ ਰਵਿਦਾਸ ਜੀ ਨੇ ਜਿਹੜਾ ਉਹ ਆਪਣੀ ਬਾਣੀ ਦੇ ਵਿੱਚ ਫਰਮਾਇਆ ਸੀ ਕਿ ਭਾਈ ਐਸੀ ਲਾਲ ਤੁਝ ਬਿਨ ਕੌਣ ਕਰੇ, ਬੇਨਮਾਜ਼ ਗੁਸਈਆਂ ਮੇਰਾ ਮਾਥੇ ਛਤਰ ਤਰੇ। ਕਿ ਭਾਈ ਗਰੀਬ ਨਿਵਾਜ਼ ਗੁਸਈਆਂ ਉਹ ਜਿਹੜਾ ਮੱਥੇ ਤੇ ਛਤਰ ਧਰਦਾ ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਟਰੈ, ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਇਹ ਨੀਚੋਂ ਊਚ ਕਰਨਾ ਬਰਾਬਰ ਤੇ ਲਿਆ ਕੇ ਆਪਣੇ ਨਾਲ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬਿਠਾਇਆ। ਔਰ ਇਹ ਜਿਹੜੀ ਚੇਤਨਾ ਹੌਲੀ 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 ਬ੍ਰਿਟਿਸ਼ ਪੀਰੀਅਡ ਦੇ ਆਉਣ ਤੋਂ ਬਾਅਦ ਜਿਵੇਂ ਅਸੀਂ ਡਾਕਟਰ BR ਅੰਬੇਦਕਰ ਜਿਹੜੇ ਬਹੁਤ ਵੱਡੇ ਰੋਸ਼ਨ ਦਿਮਾਗ ਇੰਟੈਲੈਕਚੁਅਲ ਹੋਏ ਨੇ, ਉਹਨਾਂ ਨੇ ਇਸ ਫੀਲਡ ਦੇ ਵਿੱਚ ਬਹੁਤ ਕੰਮ ਕੀਤਾ। ਆਪਣੇ ਲੋਕਾਂ ਦੇ ਵਿੱਚ ਜਿਹੜਾ ਉਹਨਾਂ 'ਚ ਅਹਿਸਾਸੇ ਕਮਤਰੀ ਸੀ, ਇਨਫੀਰੀਅਰਿਟੀ ਕੰਪਲੈਕਸ, ਕਿਉਂਕਿ ਐਜੂਕੇਸ਼ਨ ਬ੍ਰਾਹਮਣ ਨੇ ਆਪਣੇ ਕੋਲ ਰੱਖੀ ਹੋਈ ਸੀ, ਉਸ ਸਭ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ। ਔਰ ਜਦੋਂ ਤੱਕ ਅਸੀਂ ਦੇਖਦੇ ਹਾਂ ਕਿ ਭਾਰਤ 47 ਦੀ ਵੰਡ ਤੋਂ ਬਾਅਦ ਕਨਸਟੀਟਿਊਸ਼ਨ ਬਣਦਾ ਹੈ ਤੇ ਡਾਕਟਰ BR ਅੰਬੇਦਕਰ ਜਿਹੜੀ ਡਰਾਫਟਿੰਗ ਕਮੇਟੀ ਹੈ ਕਨਸਟੀਟਿਊਸ਼ਨ ਦੀ ਉਹਦੇ ਚੇਅਰਪਰਸਨ ਹੁੰਦੇ ਨੇ। ਔਰ ਇੱਕ ਵੱਖਰੀ ਕਹਾਣੀ ਹੈ ਕਿ ਗਾਂਧੀ ਨੇ ਕਿਵੇਂ ਡੋਜ਼ ਕੀਤਾ, ਪੂਨਾ ਪੈਕਟ ਹੋਇਆ, ਉਸ ਦੇ ਥੱਲੇ ਬੇਸ਼ੱਕ ਰਿਜ਼ਰਵੇਸ਼ਨ ਕਨਸਟੀਟਿਊਸ਼ਨ ਦੇ ਵਿੱਚ ਬਾਅਦ 'ਚ ਨਿਕਲਦੀ ਹੈ, ਪਰ ਅੱਜ ਵੀ ਕਿਸ ਲੈਵਲ ਦੇ ਉੱਤੇ ਕੋਈ ਐਸਾ ਦਿਨ ਨਹੀਂ ਹੈ ਜਿੱਥੇ ਦਲਿਤਾਂ ਦੀ ਬਸਤੀ ਦੇ ਉੱਤੇ ਹਮਲੇ ਨਹੀਂ ਹੁੰਦੇ, ਦਲਿਤ ਬੱਚੀਆਂ ਨਹੀਂ ਮਾਰੀਆਂ ਜਾਂਦੀਆਂ ਜਾਂ ਉਹਨਾਂ ਦੇ ਨਾਲ ਜ਼ਬਰ ਜਨਾਹ ਨਹੀਂ ਹੁੰਦਾ। ਬੇਸ਼ੱਕ ਉਹਨਾਂ ਦੇ MLA MP ਰਿਜ਼ਰਵੇਸ਼ਨ ਦੇ ਥੱਲੇ ਆਏ ਹੋਏ ਨੇ, ਬਟ ਉਹ ਵੀ ਅਲਟੀਮੇਟਲੀ ਉਹਨਾਂ 'ਚੋਂ ਬਹੁਤ ਸਾਰੇ ਜੋ ਆਲੇ ਦੁਆਲੇ ਚੱਲ ਰਿਹਾ ਹੁੰਦਾ ਉਹਨੂੰ ਦੇਖ ਕੇ ਵੀ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਹੁੰਦੀਆਂ, ਕਿਉਂਕਿ ਇਹ ਵੀ ਇੱਕ ਐਲੀਟ ਕਲਾਸ, ਜਿਵੇਂ ਅਸੀਂ ਸਿੱਖਾਂ ਦੀ ਗੱਲ ਵੀ ਕਰੀਏ, ਇਹ ਹੁਣ ਬਾਦਲ ਜਾਂ ਸੁਖਬੀਰ ਬਾਦਲ ਜਾਂ ਅਮਰਿੰਦਰ ਜਾਂ ਇਹ ਜਿਹੜੀ ਦੂਜੀ ਸਾਰੀ ਕਲਾਸ ਬੈਠੀ ਹੋਈ ਹੈ, ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਵੀ ਸਿੱਖਾਂ ਨਾਲ ਕੀ ਹੋ ਰਿਹਾ। ਅੰਮ੍ਰਿਤਪਾਲ ਸਿੰਘ ਨੂੰ ਹੀ ਨਜ਼ਰ ਆਉਂਦਾ ਜਾਂ ਸਿਮਰਨਜੀਤ ਸਿੰਘ ਮਾਨ ਨੂੰ ਹੀ ਨਜ਼ਰ ਆਉਂਦਾ ਜਾਂ ਬਾਹਰ ਬੈਠੇ ਸਾਡੇ ਵਰਗੇ ਕਮਲਿਆਂ ਨੂੰ ਹੀ ਨਜ਼ਰ ਆਉਂਦਾ, ਇਹਨਾਂ ਨੂੰ ਵੀ ਹੈ। ਲੇਕਿਨ ਇਹ ਉਸ ਐਲੀਟ ਦਾ ਹਿੱਸਾ ਬਣ ਚੁੱਕੇ ਨੇ। ਇਸੇ ਤਰ੍ਹਾਂ ਦਲਿਤ ਵਰਗ ਵੀ ਜਿਹਨਾਂ ਦੇ ਕੋਲ ਪਾਵਰ ਵੀ ਹੈ, ਔਰ ਉਹਦੇ ਸਭ ਤੋਂ ਵੱਡੀ ਉਦਾਹਰਣ ਮਾਇਆਵਤੀ ਹੈ। ਹੁਣ ਜਦੋਂ ਅਸੀਂ ਕਾਂਸ਼ੀ ਰਾਮ ਦੀ ਗੱਲ ਕਰਦੇ ਹਾਂ ਜਿਹਦਾ ਸੰਬੰਧ ਜਿਹੜਾ ਉਸ ਮੂਵਮੈਂਟ ਨੂੰ ਜਿਹੜੀ ਉਹਨਾਂ ਨੇ ਕਦੇ DS4 ਪਾਰਟੀ ਬਣਾਈ, ਫਿਰ ਬਹੁਜਨ ਸਮਾਜ ਪਾਰਟੀ, ਔਰ ਉਹ ਬੜੇ ਮਾਣ ਨਾਲ ਹਮੇਸ਼ਾ ਉਹਨਾਂ ਨੇ ਇਹ ਕਹਿਣਾ ਹਰ ਥਾਂ ਤੇ ਕਿ ਭਾਈ ਅਸੀਂ ਮਾਈਨੋਰਿਟੀ ਨਹੀਂ ਹਾਂ, ਮਾਈਨੋਰਿਟੀ ਇਹ ਨੇ ਬ੍ਰਾਹਮਣ, ਇਹ 3-4% ਜਿਹੜੇ ਨੇ, ਅਸੀਂ ਤਾਂ ਜਿਹੜੇ 90% ਤੋਂ ਜ਼ਿਆਦਾ ਬਹੁਜਨ ਹੈ। ਬਹੁਜਨ ਦਾ ਮਤਲਬ ਹੀ ਬਹੁਜਨ ਪਾਰਟੀ ਦਾ ਹੀ ਬੇਸ ਇਹ ਸੀ ਕਿ ਵੀ ਅਸੀਂ ਸਾਰੇ ਜਿਹੜੇ ਬ੍ਰਾਹਮਣ ਦੇ ਇਸ ਜ਼ਬਰ ਦਾ ਸ਼ਿਕਾਰ ਹੈ, ਅਸੀਂ ਇਕੱਠੇ ਹੋ ਕੇ ਇਸ ਦਾ ਜਿਹੜਾ ਉਹ ਪਾਸਾ ਪਲਟ ਸਕਦੇ ਹਾਂ। ਔਰ ਉਹਨਾਂ ਨੇ ਕ੍ਰਾਂਤੀ ਆਪਣੇ ਲੈਵਲ ਦੇ ਉੱਤੇ UP ਵਰਗੀ ਸਟੇਟ, ਕਿਉਂਕਿ ਜਦੋਂ ਅਸੀਂ ਕਾਊ ਬੈਲਟ ਦੀ ਜ਼ਿਕਰ ਕਰਦੇ ਹੁਣ ਗਾਂ ਨੂੰ ਪਵਿੱਤਰ ਬਣਾ ਕੇ ਔਰ ਫਿਰ ਗਾਂ ਨੂੰ ਇਸਤੇਮਾਲ ਕਰਕੇ ਦੂਸਰਿਆਂ ਦੇ ਉੱਤੇ ਜਿਸ ਕਿਸਮ ਦਾ ਜ਼ੁਲਮ ਹੈ, ਇਸ ਲਈ ਇਹ ਸਾਰੀ ਬੈਲਟ ਦੇ ਉੱਤੇ ਇਹਨਾਂ ਦਾ ਛਾਪਾ ਸੀ, UP, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ। ਲੇਕਿਨ ਉਸ ਬੈਲਟ ਦੇ ਵਿੱਚ ਉਸ ਗੰਗਾ ਜਮਨਾ ਦੀ ਤਹਿਜ਼ੀਬ ਵਾਲੇ UP ਸੂਬੇ ਦੇ ਵਿੱਚ ਮਾਇਆਵਤੀ ਦਾ ਆਲਮੋਸਟ 4-5 ਵਾਰ ਚੀਫ ਮਿਨਿਸਟਰ ਬਣਨਾ, ਜਿਹੜੀ ਉਸ ਦੀ ਘੜੀ ਹੋਈ ਸੀ ਕਾਂਸ਼ੀ ਰਾਮ ਦੀ। ਲੇਕਿਨ ਜਿਵੇਂ ਮੈਂ ਕਿਹਾ ਵੀ ਇੱਕ ਸਟੇਜ ਤੇ ਆ ਕੇ ਸਿਰਫ ਇੱਕ ਇਮਾਨਦਾਰ ਸ਼ਖਸ ਹੀ ਜ਼ਾਬਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਸ ਨੂੰ ਵੰਗਾਰ ਸਕਦਾ, ਨਹੀਂ ਤਾਂ ਉਹ ਸਾਡੇ ਮਾਤਾ ਜੀ ਅਖਾਣ ਵਰਤਦੇ ਸੀ, ਮੂੰਹ ਖਾਂਦਾ ਅੱਖਾਂ ਸ਼ਰਮਾਂਦੀਆਂ। ਜਦੋਂ ਤੁਸੀਂ ਕਰਪਟ ਹੋ ਜਾਂਦੇ ਹੋ ਜਾਂ ਕਿਸੇ ਦੀ ਕੋਈ ਜਿਹੜੀ ਹੈ ਉਹ ਅਹਿਸਾਨ ਦੇ ਥੱਲੇ ਦਬੇ ਹੁੰਦੇ ਹੋ, ਫਿਰ ਤੁਸੀਂ ਜਿਹੜੀਆਂ ਨੇ ਉਹ ਅੱਖਾਂ 'ਚ ਅੱਖਾਂ ਪਾ ਕੇ ਵੰਗਾਰ ਨਹੀਂ ਸਕਦੇ। ਸੋ ਜਿਵੇਂ ਮਾਇਆਵਤੀ ਨੇ ਉਹ ਸਾਰਾ ਰੈਵੋਲੂਸ਼ਨ ਜਿਹਨੂੰ ਪੰਜਾਬ ਦੇ ਵਿੱਚ ਵੀ ਹਮਾਇਤ ਹਾਸਲ ਸੀ, ਕਿਉਂਕਿ ਪੰਜਾਬ ਭਾਰਤ ਦਾ ਇੱਕ ਐਸਾ ਸੂਬਾ ਹੈ, ਜੇ ਅਸੀਂ ਸੂਬਿਆਂ ਦੇ ਵਿੱਚ ਦਲਿਤ ਪੋਪੂਲੇਸ਼ਨ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਆਲਮੋਸਟ 34% ਜਿਹੜੀ ਦਲਿਤ ਪੋਪੂਲੇਸ਼ਨ ਹੈ, ਜਿਹੜੀ ਕਿਸੇ ਵੀ ਸੂਬੇ ਤੋਂ ਸਭ ਤੋਂ ਜ਼ਿਆਦਾ ਹੈ। ਔਰ ਜਦੋਂ ਕਾਂਸ਼ੀ ਰਾਮ ਇੱਕੋ ਵਾਰ MP ਬਣੇ,
ਅਕਾਲੀਆਂ ਦੀ ਮਦਦ ਨਾਲ, ਕਿਉਂ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਪਾਰਲੀਮੈਂਟਰੀ ਸੀਟ ਉਹਨਾਂ ਨੇ ਜਿੱਤੀ ਸੀ। ਜੀ। ਲੇਕਿਨ ਅਨਫੋਰਚੂਨੇਟਲੀ ਅਗੇਨ ਬ੍ਰਾਹਮਣ ਦਾ ਇੱਕ ਤਰੀਕਾ ਇਹ ਵੀ ਹੈ, ਜਿਹੜਾ ਜਦੋਂ ਅਸੀਂ ਸਾਮ ਦਾਮ ਦੰਡ ਭੇਦ ਚਾਣਕਿਆ ਦੇ ਹਥਿਆਰਾਂ ਦੀ ਗੱਲ ਕਰਦੇ ਹਾਂ ਤੇ ਇਹੀ ਨਹੀਂ ਵੀ ਸਮੁੱਚੀ ਸਾਡੀ ਸਿੱਖ ਕੌਮ ਦੇ ਉੱਤੇ ਇਹ ਥੋਪੇ ਗਏ ਨੇ, ਇਹ ਇੰਡੀਵਿਜੂਅਲਸ ਦੇ ਲਈ ਵੀ, ਕਿ ਕਿੱਥੇ ਤੁਸੀਂ ਜਿਹੜਾ ਹੈ ਉਹ ਉਸ ਦੇ ਪੈਰੀ ਪੈ ਜਾਣਾ ਹੈ, ਕਿੱਥੇ ਤੁਸੀਂ ਮੁੱਲ ਦੇਣਾ ਹੈ, ਦਾਮ ਰੱਖੋ ਭਾਈ, ਕਿੰਨੇ ਕੀ ਚਾਹੀਦਾ, ਕਿੰਨੇ ਲੱਖ ਚ ਤੂੰ ਮੰਗਦਾ, ਕਿੰਨੇ ਕਰੋੜ ਮੰਗਦਾ। ਹੁਣ ਤਾਂ ਕਰੋੜਾਂ ਦੀ ਗੱਲ ਹੈ, ਲੱਖ ਤਾਂ ਲਫ਼ਜ਼ ਹੀ ਛੋਟਾ ਹੈ, ਨਹੀਂ ਹੈ ਤਾਂ ਫਿਰ ਤਿਆਰ ਰਹਿ, ਸਿਰਾਂ ਦਾ ਮੁੱਲ ਜਾਂ NSA ਲੱਗੇਗਾ ਜਾਂ ਜੇਲ੍ਹ ਹੋਏਗੀ, ਜਾਂ ਉਹ ਸਿੱਖਾਂ ਦੀ ਕਹਾਣੀ ਬਿਆਨਦੀ ਹੈ ਦੰਡ, ਤੇ ਫਿਰ ਭੇਤ ਵਿੱਚ ਵੜ ਕੇ ਜਿਹਨੂੰ ਆਪ ਇਹਨਾਂ ਨੇ ਉਹ ਵਿਭੀਸ਼ਣ ਨੂੰ ਖਰੀਦ ਕੇ ਜਿਵੇਂ ਰਾਵਣ ਦਾ ਐਂਡ ਕੀਤਾ ਸੀ, ਘਰ ਕਾ ਭੇਤੀ ਲੰਕਾ ਢਾਏ, ਫਿਰ ਤੁਸੀਂ ਉਸ ਨੂੰ ਅੰਦਰੋਂ ਕਰ ਦਿਓ। ਸੋ ਉਸ ਦੇ ਥੱਲੇ ਜਿਹੜਾ ਉਹ ਦਾਮ ਦੇ ਥੱਲੇ ਔਰ ਕਰਪਸ਼ਨ ਦੇ ਥੱਲੇ ਉਹ ਰੈਵੋਲੂਸ਼ਨ ਹੀ ਅੱਜ ਮਾਇਆਵਤੀ ਤੁਹਾਨੂੰ ਕਿਤੇ ਬੋਲਦੇ ਨਹੀਂ ਸੁਣਦੇ। ਲੇਕਿਨ ਫਿਰ ਵੀ ਯੂਪੀ ਦੇ ਵਿੱਚ ਮੈਂ ਸਮਝਦਾ ਹਾਂ ਵੀ ਕੁਝ ਜਿਹੜੀਆਂ ਵੋਕਲ ਵੌਇਸਿਸ ਜਿਨ੍ਹਾਂ ਨੇ, ਜਿਵੇਂ ਅੰਬੇਦਕਰ ਨੇ ਕਿਹਾ ਸੀ ਮੈਂ ਜੰਮਿਆ ਹਿੰਦੂ ਹਾਂ, ਉਹ ਤੇ ਮੇਰਾ ਵਸ ਨਹੀਂ ਸੀ, ਪਰ ਮੈਂ ਮਰਨਾ ਨਹੀਂ ਹੈ ਹਿੰਦੂ, ਔਰ ਉਹਨੇ ਜਿਹੜਾ 1955-56 ਦੇ ਨੇੜੇ ਆਪਣੀ ਡੈਥ ਤੋਂ ਪਹਿਲਾਂ ਬੁੱਧ ਧਰਮ ਅਡਾਪਟ ਕਰ ਲਿਆ। ਸੋ ਅੱਜ ਵੀ ਜਿਹੜੇ ਬ੍ਰਾਹਮਣ ਧਰਮ, ਬ੍ਰਾਹਮਣਵਾਦ ਦੇ ਕਾਫੀ ਵੋਕਲ ਕ੍ਰਿਟਿਕ ਨੇ ਉਹ ਬੁੱਧਿਸਟ ਨੇ, ਔਰ ਇਸੇ ਤਰ੍ਹਾਂ ਦਾ ਹੀ ਹੈ ਸਵਾਮੀ ਪ੍ਰਸਾਦ ਮੌਰੀਆ, ਜਿਹੜਾ ਇਸ ਵੇਲੇ ਸੋਸ਼ਲਿਸਟ ਪਾਰਟੀ ਜਿਹਨੂੰ ਮੁਲਾਇਮ ਸਿੰਘ ਯਾਦਵ ਨੇ ਫਾਊਂਡ ਕੀਤਾ, ਅੱਜ ਕੱਲ੍ਹ ਅਭਿਲੇਖ ਯਾਦਵ ਉਸ ਨੂੰ ਹੈਡ ਕਰਦਾ ਹੈ, ਉਸ ਦਾ ਪ੍ਰੋਮੀਨੈਂਟ ਲੀਡਰ ਹੈ। ਔਰ ਇਸੇ ਨੇ ਕੁਝ ਸਮਾਂ ਪਹਿਲਾਂ ਵੀ ਇਹ ਕਹਿ ਕੇ ਸਾਰੇ ਬ੍ਰਾਹਮਣਵਾਦੀਆਂ ਨੂੰ ਇੱਕ ਵਾਰੀ ਹਿਲਾਇਆ ਸੀ ਵੀ ਜਿਹੜੀ ਰਾਮਚਰਿਤ ਮਾਨਸ, ਤੁਲਸੀ ਰਾਮਾਇਣ ਤੁਸੀਂ ਰੋਜ਼ ਪੜ੍ਹਦੇ ਹੋ, ਉਹਦੇ 'ਚ ਤਾਂ ਸ਼ੂਦਰਾਂ ਲਈ ਆਹ ਲਿਖਿਆ ਹੋਇਆ, ਆਹ ਚੌਪਾਈਆਂ ਨੇ ਜਿਹਦੀ ਤੁਸੀਂ ਅੱਜ ਵੀ ਸ਼ਾਇਦ ਉਹਨਾਂ ਨੂੰ ਗਾਲਾਂ ਕੱਢਦੇ ਹੋ, ਉਹਦੇ ਪਿੱਛੇ ਪੈ ਗਏ ਸੀ। ਪਰ ਮੈਂ ਸਮਝਦਾ ਵੀ ਅਜੇ ਵੀ ਪਤਾ ਨਹੀਂ ਕਦੋਂ ਇਹਨੂੰ ਇਹਨਾਂ ਨੇ ਸੋਸ਼ਲਿਸਟ ਵਾਲਿਆਂ ਨੇ ਵੀ ਚੱਲਦਾ ਕਰ ਦੇਣਾ, ਕਿਉਂਕਿ ਅੱਜ ਜਦੋਂ ਇਸ ਕਿਸਮ ਦੀ ਹਿੰਦੂਤਵਾਦ ਦੀ ਲਹਿਰ ਨੇ ਚਾਰ ਚਫੇਰੇ ਜਿੱਥੇ ਕਿ ਕੋਈ ਹਿੰਮਤ ਨਹੀਂ ਕਰਦਾ। ਮੈਨੂੰ ਇਸ ਲਈ ਜੇ ਅਸੀਂ ਇਸ ਨੂੰ ਲੀਡ ਸੈਗਮੈਂਟ 'ਚ ਡਿਸਕਸ ਕਰ ਰਹੇ ਹਾਂ, ਮੈਂ ਕਿਹਾ ਕਿ ਵੀ ਈਵਨ ਅੱਜ ਜਿਹੜੇ ਸਭ ਤੋਂ ਵੱਡੇ ਵਿਕਟਮ ਨੇ ਟੋਟਲ ਵਾਰ ਦੇ ਅਜੋਕੇ ਕੰਟੈਕਸਟ ਦੇ ਵਿੱਚ, ਦਲਿਤ ਵਰਗ ਤਾਂ 4000 ਸਾਲ ਤੋਂ ਰਿਗਵੇਦ ਦੇ ਵਿੱਚ ਜ਼ਾਤ ਪਾਤੀ ਸਿਸਟਮ ਦਾ ਜ਼ਿਕਰ ਸੀ, ਵਰਣ ਆਸ਼ਰਮ ਉਹ ਸਾਰੇ ਦਾ, ਤੇ ਸਾਡਾ ਇੱਕ ਤਬਕਾ ਜਿਹੜਾ ਹੈ ਉਹ ਇਹ ਲਫ਼ਜ਼ ਮੂੰਹੋਂ ਹੀ ਨਹੀਂ ਕੱਢ ਸਕਦਾ ਜਿਹੜੇ ਇਸ ਨੇ ਸਵਾਮੀ ਪ੍ਰਸਾਦ ਮੌਰੀਆ ਨੇ ਕਿਹਾ। ਔਰ PTI ਜਿਹੜੀ ਪ੍ਰੈਸ ਟਰਸਟ ਆਫ ਇੰਡੀਆ ਭਾਰਤ ਦੀ ਮੇਨ ਨਿਊਜ਼ ਏਜੰਸੀ, ਉਹਨੇ ਹੈਡਲਾਈਨ ਲਾਈ ਹੈ, ਹਿੰਦੂਇਜ਼ਮ ਜਸਟ ਫਾਲੇਸੀ, ਬ੍ਰਾਹਮਣਿਜ਼ਮ ਕਾਜ਼ ਆਫ ਆਲ ਡਿਸਪੈਰਿਟੀਜ਼ ਇਨ ਸੋਸਾਇਟੀ। ਫਾਲੇਸੀ ਹੁੰਦਾ ਧੋਖਾ, ਤੁਸੀਂ ਡਿਕਸ਼ਨਰੀ ਮੀਨਿੰਗ ਜਾਓਗੇ ਦੇਖੋਗੇ ਕਿ ਹਿੰਦੂ ਧਰਮ ਤਾਂ ਐਵੇਂ ਇੱਕ ਧੋਖੇ ਵਾਲਾ ਕਵਚ ਬਣਾਇਆ ਹੈ, ਅਸਲ ਦੇ ਵਿੱਚ ਇਹ ਬ੍ਰਾਹਮਣਵਾਦ ਹੈ। ਔਰ ਬ੍ਰਾਹਮਣਵਾਦ ਹੀ, ਔਰ ਇਹ ਗੱਲ ਮੈਂ ਕਾਸ਼ੀ ਰਾਮ ਦੇ ਕੰਟੈਕਸਟ ਮੈਨੂੰ ਇਹ ਯਾਦ ਆਇਆ ਕਿ ਉਹਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਆਪਣੀ ਪਹਿਲੀ ਪੰਜਾਬ 'ਚ ਆ ਕੇ, ਤੇ ਉਹਨੇ ਓਪਨਿੰਗ ਜੁਮਲਾ ਸੀ ਉਹਦਾ ਜਿਹੜਾ ਅਗਲੇ ਦਿਨ ਸਾਰੇ ਮੀਡੀਆ ਦੇ ਵਿੱਚ ਸੀ ਫਰੰਟ ਹੈਡਲਾਈਨ ਦੇ ਨਾਲ, ਉਨਵਾਨ ਦੇ ਨਾਲ, ਬ੍ਰਾਹਮਣਵਾਦ ਹੀ ਸਭ ਪੁਆੜਿਆਂ ਦੀ ਜੜ। ਇਹ ਹੈ ਜੇ ਵਨ ਲਾਈਨਰ ਕਹਿਣਾ ਹੋਏ ਕਿ ਵੀ ਤੁਸੀਂ ਕਿਸੇ ਸੁਸਾਇਟੀ ਦੇ ਵਿੱਚ ਜਵਾਲ ਕਿਵੇਂ ਆਇਆ, ਪਤਨ ਕਿਵੇਂ ਹੋਇਆ, ਗਿਰਾਵਟ ਕਿਵੇਂ ਹੋਈ, ਔਰ ਉਸ ਸੁਸਾਇਟੀ 'ਚ ਭੇਦਭਾਵ, ਉਸ ਦੀ ਤਰੱਕੀ ਕਿਵੇਂ ਰੁਕੀ, ਉਹਨੂੰ ਬੈਕਗੀਅਰ ਕਿਵੇਂ ਲੱਗਾ, ਤੇ ਫਿਰ ਸਾਹਮਣੇ ਆਏਗਾ ਬ੍ਰਾਹਮਣਵਾਦ ਹੀ ਸਭ ਪੁਆੜਿਆਂ ਦੀ ਜੜ। ਔਰ ਇਹ ਗੱਲ ਅਕਸਰ ਜਦੋਂ ਕਿਸੇ ਜਿਹੜੇ ਅਮਰੀਕੀ ਪ੍ਰੋਪੇਗੈਂਡੇ ਦਾ ਸ਼ਿਕਾਰ ਹੋ ਕੇ ਇੰਡੀਆ ਨੂੰ ਵੀ ਡੈਮੋਕ੍ਰੇਸੀ ਜਾਂ ਲੈਂਡ ਆਫ ਯੋਗਾ, ਸਪਿਰਿਚੁਅਲਿਟੀ ਇਹ ਉਹ ਕਹਿੰਦੇ ਨੇ, ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਤੁਹਾਡੀ ਡੈਮੋਕ੍ਰੇਸੀ ਦਾ ਬੇਸਿਕ ਤੁਹਾਡੀ ਡੈਕਲੇਰੇਸ਼ਨ 'ਚ ਹੈ all men are created equal। ਇਹ ਆਧਾਰ ਹੈ ਅਮਰੀਕਨ ਜਮਹੂਰੀਅਤ ਦਾ। ਇਸ ਲਈ ਇੱਕ ਸਿਸਟਮ ਇਨ ਪਲੇਸ ਹੈ ਇਨ ਸਪਾਈਟ ਆਫ ਵੀਕਨੈਸਿਸ ਔਰ ਟਾਈਮ ਟੂ ਟਾਈਮ ਚੈਲੰਜਸ ਆਏ। ਮੈਂ ਕਿਹਾ ਜੀ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਦਾ ਤਾਂ ਜਿਹੜਾ ਅਨਰਿਟਨ ਸੰਵਿਧਾਨ ਬਟ ਰੀਅਲ ਜਿਹੜਾ ਹਿੰਦੂ ਕੋਡ ਜਿਹੜਾ ਇੰਪਲੀਮੈਂਟ ਹੈ ਸੋਸਾਇਟੀ 'ਚ ਕਿ all men are born unequal। ਜ਼ਾਤ ਪਾਤ ਹੀ ਹੈ, ਤੁਸੀਂ ਜਨਮ 'ਚ ਜਾਂ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ, ਇਸ ਜਨਮ 'ਚ ਕੀ ਤੁਸੀਂ ਅਗਲੇ ਜਨਮ 'ਚ ਵੀ ਜਿਹੜਾ ਉਹ ਆਪਣਾ ਇਹ ਨਹੀਂ, ਇਹਨਾਂ ਦਾ ਹੀ ਅਗਲਾ ਜਨਮ ਜੋ ਇਹ ਇਹਨਾਂ ਨੇ ਬਣਾਇਆ ਹੋਇਆ ਢਕਵੰਜ ਤੁਸੀਂ ਬਦਲ ਹੀ ਨਹੀਂ ਸਕਦੇ। ਔਰ ਇਹਦੇ 'ਚ ਉਹਨੇ ਬੜੇ ਆਰਗੂਮੈਂਟ ਦੇ ਨਾਲ ਗੱਲ ਕੀਤੀ। ਉਹਨੇ ਕਿਹਾ ਕਿ देयर इज नो रिलीजन कॉल्ड हिंदुइज्म, कोई ये मजहब ही नहीं है। हिंदू रिलीजन इज जस्ट ए फॉलेसी
ब्रैकेट च है धोखा कि ये फालेसी है। इन रियल मीनिंग द ब्राह्मण रिलीजन हैज बीन टर्म्ड द हिंदू रिलीजन एंड देयर इज ए कंस्पिरेसी टू ट्रैप दलित्स, ट्राइबल्स एंड बैकवर्ड पीपल ऑफ दिस कंट्री। उन्हें कहा जी एक धोखे का ना शायद ताकि दलितां नूं, ट्राइबल नूं और जिहड़े बैकवर्ड क्लासिस ने उन्होंने इहदे साकन किया जाए। इफ देयर वाज ए हिंदू रिलीजन, ट्राइबल्स, दलित्स एंड द बैकवर्ड्स वुड हैव बीन गिवन रिस्पैक्ट, बट वट एन आयरनी। उन्हें कहा जे कोई इसका होर ये धर्म होंदा फिर उन्होंने रिस्पैक्ट होंदा। ब्राह्मणवाद ने तो उन्होंने शूदर बनाया है और ये जड़ा ये सारे दे थल्ले कईयां ने चीकां मारियां इहदे ते, कईयां ने कुछ किया, पर मैं समझदा भी उन्हें पते की गल की है। कला गल ये नहीं है कि भी अज ब्राह्मणवाद का शिकार 1 बिलियन और 400 मिलियन लोग जिन्हां च बहुजन जिहड़ी बहु गिणती है वो शिकार हो रही है। आ तुसी चंद्रयान 3 का देखो भी किवें जिहड़े साइंटिस्ट उन्हां दा, सोमनाथ ईसरो का चेयरपर्सन वो कह रहे जी ये तो वैसटर्न पैकेज हो के रिसर्च आती है, ये तो साडा हिंदू गौरव जड़ा है, ये तो वेदां दे विच ही सी, सब लिखा हुआ है। उन्होंने कह रहे हैं जी ये तो इन्हों ने सौर मंडल 9 ग्रह लभ के सोलर सिस्टम होने लभ्या। साडे हिंदू घरां च तां पिक्चरां बणीआं होईआं ने 9 ग्रहां दीआं, असीं तां ग्रह की पूजा जिहड़ी करदे हां। असल च साडी एस्ट्रोनॉमी और एस्ट्रोलॉजी जिहड़ी है, एस्ट्रोलॉजी नालों साडी एस्ट्रोनॉमी बड़ी पावरफुल है। कल्ला यही नहीं, हुण जिथे जाके वो इन्हां दा रेड़ा रुकिया चंद्रमा ते उहदा नां जिहड़ा शिव शक्ति स्थल रखता है। हुण उत्थे भी संदूर सुट के मंदिर बनाणगे भी उहदा जिहड़ा टैक्स पेयर मनी दे नाल 800-900 करोड़ दे बजट चों जिहड़ा होया वो तुसी एक धर्म वो शिव दा धर्म है, बाकी लोग नहीं है। सैकुलर तुहाडी स्टेट दा कांसैप्ट कित्थे है। और कला ये नहीं है कि भी उन्होंने की फिर यकीनी बनाया कि जी सारे साइंसदान मंदिरां च गए और पूजा की, भेजण तो पहला पूजा की। हुण जदों इनू लैके क्रिटिसिज्म हो रहा है और फिर उन्हां दा जिहड़ा हुण दा तां सोमनाथ नायर है ही, इस तो पहला इसरो दा चेयरमैन मधावन नायर सी, वो कहंदा जी बिल्कुल ठीक है। ये देखो आइंस्टाइन भी तो मनदा सी कि कोई सुपरटेंडिंग प्रोविडेंस है। गल रब दे होण या ना होण दी नहीं है, गल तां ये है भी तुसी इस चंद्रयान मिशन नूं जिहड़ा टैक्स पेयर मनी दे नाल बनदा है उन्होंने तुसी हिंदू मंदिर बना दिता, जिवें उत्थे जाके शिव शक्ति दे नां थल्ले तुसी उस नूं करता है। और उन्होंने वो जस्टिफाई कर रहे हैं कि जी ये प्रेयर करना तो हर एक दा हक है। जे प्रेयर किसी ने प्रेयर तुसी मंदिरां च करो, चर्च च करो, गुरुद्वारे च करो, कोई होर ये तुहाडा प्राइवेट पार्ट है। जो तुसी एक नेशन नूं, हाँ जे तुसी ये सारे नूं करना ही हिंदू नेशन दे थल्ले है, एक वखरी कहानी है। पर मैं देखदा भी कल्ला ये नहीं है। सानू एक साडे व्यूअर वीर ने पुछया सी कि जी देखो ये तो है ना जी, इन्होंने साइंस नूं प्रमुखता दिती और दूजी सिख राज वेले भावें जस्टिस भी सी, दूसरा भी सी और तरक्की भी हुई, हथियार भी बनते सी, फलाना भी, पर साइंस की तो कोई थां नहीं सी। और मैं इन्हां 2-3 दिनों च मैनूं सी मैं क्या भी मैं इसका जिहड़ा वाकई की सी। और मैं हालां मेरे माइंड किते ना किते जदों असीं दर्शनी डोड़ी तो अंदर दरबार साहब दर्शनां लई जांदे हैं ते उस दर्शनी डोड़ी दे अंदर साइड दे उत्ते अज भी वो लगी हुई है, उन्होंने सूरज घड़ी कहते हैं, सन वॉच, कि जिथे जदों अजे टिक टिक वालियां घड़ियां नहीं सी आईयां उदों समय नूं पैरां दे लिहाज नाल जां दूजा कैलकुलेट करन दा सी। और ये उदों मेरे बचपन दियां मेरियां यादां च सी कि भी ये कोई ना कोई जिहड़ा सिख राज दा साइंसदान सी जां जिन्हें काढ़ कढ़ी सी, जिन्हें बनाई लैणा सिंह मजीठिया। और मैं उहदी रेलेवेंट रैफरेंस लभ रहा सी। और ये 1894 च राम गोपाल सान्याल ने एक किताब छापी, हुण 1894 है जिहड़ा आलमोस्ट 1849 सिख राज जांदा है उस तो 50 साल बाद। और उहदे च राम गोपाल सान्याल ने ग्रेट मैन ऑफ दिस रीजन साइंटिस्ट दे थल्ले सरदार लैणा सिंह मजीठिया दा नां दिता जिहड़ा बहुत वड्डा। और उस दी रैफरेंस दे लई फिर उन्हें जिहड़ा वो रैफरेंस अपनी किताब दे विच दिता है। मैं वो अंग्रेजी दा एक छोटा जिहा कपलेट है मैं पढ़ देना। और फिर ईवन लैणा सिंह मजीठिया तो उस वेले ईस्ट इंडिया कंपनी दा गवर्नर जनरल लॉर्ड ऑकलैंड
ਉਹ ਇੰਨਾ ਕੁ ਪ੍ਰਭਾਵਿਤ ਸੀ, ਉਹਨੇ ਵੀ ਉਹਨੂੰ ਇੱਕ ਸਾਇੰਟੀਫਿਕ ਜਿਹੜੀ ਚੀਜ਼ ਹੈ ਉਹ ਗਿਫਟ ਕੀਤੀ। ਔਰ ਇਹ ਇਸ ਜਿਹੜੀ 1894 ਚ ਛਪੀ ਰਾਮ ਗੋਪਾਲ ਸਾਨਿਆਲ ਦੀ, ਉਹਦੇ ਚ ਹੈ ਲਹਿਣਾ ਸਿੰਘ ਆਫ ਦਾ ਪੰਜਾਬ। ਇਹ ਸਿੱਖ ਸਰਦਾਰ ਲਹਿਣਾ ਸਿੰਘ wrote a correspondent to Bombay Darpan in 1840। 1840 ਦੇ ਵਿੱਚ ਸਰਦਾਰ ਲਹਿਣਾ ਸਿੰਘ ਬੰਬੇ ਦਰਪਣ ਦੇ ਇੱਕ ਪੱਤਰਕਾਰ ਨੂੰ ਲਿਖਦੇ ਨੇ। ਉਹਨਾਂ ਨੇ ਇਹ ਮਤਲਬ ਉਹਨੇ ਬੰਬੇ ਦਰਪਣ ਨੇ ਛਾਪਿਆ ਕਿ ਲਹਿਣਾ ਸਿੰਘ ਸਰਦਾਰ was a man of learning and kept several astronomers with him। ਇਹ ਐਸਟ੍ਰੋਲੋਜਰ ਨਹੀਂ ਨੇ, ਜੋਤਸ਼ੀ ਨਹੀਂ ਨੇ, ਐਸਟ੍ਰੋਨੋਮਰ ਜਿਹੜੇ ਤਾਰਿਆਂ ਸਿਆਰਿਆਂ ਦਾ ਗਿਆਨ ਰੱਖਦੇ ਨੇ। ਇਹ ਬੰਬੇ ਦਰਪਣ 1840 ਚ ਛਾਪ ਰਿਹਾ ਹੈ, ਰਣਜੀਤ ਸਿੰਘ ਮਹਾਰਾਜੇ ਦੀ ਡੈਥ ਤੋਂ 1 ਸਾਲ ਬਾਅਦ, ਸਿੱਖ ਰਾਜ ਜਾਣ ਤੋਂ 9 ਸਾਲ ਪਹਿਲਾਂ। ਉਹਨੇ ਕਿਹਾ ਲਹਿਣਾ ਸਿੰਘ was a Sikh Sardar was a man of learning and kept several astronomers with him। He held debates with Europeans and also communicated to them such parts of the astronomical works as he was acquainted with, asking them for further illustrations and proofs। ਕਿ ਵੀ ਸਰਦਾਰ ਲਹਿਣਾ ਸਿੰਘ ਜਿਹੜੇ ਯੂਰਪ ਦੇ ਉਸ ਵੇਲੇ ਦੇ ਸਾਇੰਸ ਦੇ ਫੀਲਡ ਦੇ ਸੀ, ਉਹਨਾਂ ਦੇ ਨਾਲ ਉਹ ਡਿਬੇਟ ਕਰਦਾ ਸੀ, ਔਰ ਜਿਹੜੀ ਉਹਨੇ ਆਪਣੇ ਐਸਟ੍ਰੋਨੋਮਿਕਲ ਅੰਦਾਜ਼ ਦੇ ਵਿੱਚ ਜੋ ਕੁਝ ਉਹਨੇ ਗਿਆਨ ਹਾਸਲ ਕੀਤਾ ਸੀ ਉਹਨਾਂ ਨਾਲ ਸ਼ੇਅਰ ਕਰਦਾ ਸੀ, ਔਰ ਉਹਨਾਂ ਤੋਂ ਫਰਦਰ ਉਸ ਦੀਆਂ ਇਲਸਟ੍ਰੇਸ਼ਨਸ, ਪਿਕਚਰਸ ਔਰ ਪ੍ਰੂਫ ਮੰਗਦਾ ਸੀ। ਲਾਰਡ ਆਕਲੈਂਡ while at Gwalior presented him with a curiously constructed celestial globe of brass and an instrument for taking observation। ਕਿ ਉਹ ਇੰਨਾ ਕਿ ਇਲਸਟ੍ਰੇਟ ਸੀ ਕਿ ਲਾਰਡ ਆਕਲੈਂਡ ਨੇ ਸਰਦਾਰ ਲਹਿਣਾ ਸਿੰਘ ਨੂੰ ਜਿਹੜਾ ਉਹ ਇੱਕ ਭੇਟ ਕੀਤਾ, ਇੱਕ ਸੈਲੈਸਟੀਅਲ ਗਲੋਬ ਬ੍ਰਾਸ, ਜਿਹੜਾ ਉਹ ਤਾਂਬੇ ਔਰ ਸ਼ਾਇਦ ਕਾਪਰ ਔਰ ਪਤਾ ਨਹੀਂ ਕਿਹਦੇ ਮੇਲ ਨੂੰ, ਦੋ ਕਾਂਸਾ ਔਰ ਤਾਂਬਾ, ਉਹਨੂੰ ਬ੍ਰਾਸ, ਉਹ ਇਨਸਟਰੂਮੈਂਟ ਸੀ ਜਿਹੜਾ ਆਬਜ਼ਰਵੇਸ਼ਨ, ਜਦੋਂ ਅਸੀਂ ਇਹ ਕਹਿੰਦੇ ਹਾਂ ਜੀ ਇਹ ਬਰੋਮੀਟਰ ਹੈ, ਇਹ ਫਲਾਣਾ ਮੀਟਰ ਹੈ, ਇਹ ਦੂਜਾ ਹੈ, ਸੋ ਉਹ ਆਬਜ਼ਰਵੇਸ਼ਨ ਦੇ ਲਈ। ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਬਹੁਤ ਵਾਰ ਜਿਹੜੀਆਂ ਚੀਜ਼ਾਂ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਉਦੋਂ ਜੇ ਉਸ ਪੀਰੀਅਡ ਦੇ ਵਿੱਚ ਈਵਨ ਬ੍ਰਿਟਿਸ਼ਰਸ ਔਰ ਯੂਰਪੀਅਨਸ, ਲਿਮਿਟਡ 40 ਸਾਲ ਦਾ ਰਾਜ ਹੈ, 1840 ਦੀ ਇਹ ਕਹਾਣੀ ਹੈ। ਸੋ ਲੇਕਿਨ ਅੱਜ ਜਿੱਥੇ ਕਿ ਤੁਹਾਡੇ ਕੋਲ ਦੁਨੀਆ ਭਰ ਚ ਟੈਕਨੋਲੋਜੀ ਅਵੇਲੇਬਲ ਹੈ, ਉਹਨੂੰ ਤੁਸੀਂ ਇਸਤੇਮਾਲ ਕਰਕੇ ਤੇ ਖਾਤੇ ਆਪਣੇ ਹਿੰਦੂਤਵਾ ਦੇ ਪਾ ਕੇ ਤੇ ਹਿੰਦੂਤਵਾ ਦੀ ਉਹ ਸਾਰੇ ਨੂੰ ਪ੍ਰਮੋਟ ਕਰ ਰਹੇ ਹੋ। ਸੋ ਇਹ ਗੱਲ ਦੇਖਣ ਵਾਲੀ ਹੈ। ਉਹਨੇ ਠੀਕ ਕਿਹਾ ਮੌਰੀਆ, ਉਹਨੇ ਕਿਹਾ ਇਹ ਧੋਖਾ ਹੈ, ਇਹ ਹਿੰਦੂਇਜ਼ਮ ਕੁਛ ਨਹੀਂ ਹੈ, ਇਹ ਧੋਖਾ ਹੈ। ਔਰ ਇਹ ਬ੍ਰਾਹਮਣਵਾਦ ਜਿਹੜਾ ਵਾਪਸ ਇਹ ਹੁਣ ਕੱਲਾ ਧਰਤੀ ਤੇ ਨਹੀਂ, ਚੰਦਰਮਾ ਤੇ ਵੀ ਜਾ ਕੇ ਸ਼ਿਵ ਸ਼ਕਤੀ ਕੇਂਦਰ ਬਣ ਗਿਆ, ਉੱਥੇ ਵੀ ਹੁਣ ਸ਼ਿਵ ਜੀ ਦਾ ਲਿੰਗ ਰੱਖਣਗੇ, ਉਹ ਸ਼ਾਇਦ ਅਗਲਾ ਵੱਟਾ ਰੱਖਣਗੇ, ਉਹਨੂੰ ਲਿਜਾ ਕੇ ਫਿਰ ਸੰਦੂਰ ਪਾਣਗੇ, ਫਿਰ ਕਹਿਣਗੇ ਦੇਖੋ ਜੀ ਮੋਦੀ ਜੀ ਨੇ ਚੰਦਰਮਾ पे भी कब्जा कर लिया। ਜੀ ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵਾ ਦਾ ਸਰਕਾਰੀ ਜਿਹੜਾ ਤੌਰ ਤਰੀਕਾ ਜਰਮਨ ਦੇ ਨਾਜ਼ੀਆਂ ਵਰਗਾ ਹੈ। ਸੋ ਪਿਛਲੇ ਦਿਨਾਂ ਵਿੱਚ ਮੁਜ਼ੱਫਰਾਬਾਦ, ਕਠੂਆ ਅਤੇ ਗੁਜਰਾਤ ਵਿੱਚ ਸਕੂਲਾਂ ਨਾਲ ਸੰਬੰਧਿਤ 3 ਘਟਨਾਵਾਂ ਦੱਸਦੀਆਂ ਹਨ ਕਿ ਘੱਟ ਗਿਣਤੀਆਂ ਵਿਰੁੱਧ ਜਿਹੜਾ ਨਫ਼ਰਤ ਦਾ
ਜ਼ਹਿਰ ਸਕੂਲ ਲੈਵਲ ਦੇ ਉੱਤੇ ਵੀ ਪਸਰ ਚੁੱਕਾ ਹੈ ਔਰ ਜਿੱਥੇ ਮੁਸਲਮਾਨ ਬੱਚਿਆਂ ਨੂੰ ਨਫ਼ਰਤ ਅਤੇ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਬਾਰ-ਬਾਰ ਨਾਜ਼ੀ ਤਰਜ਼ ਦੇ ਉੱਤੇ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਇੰਪਲੀਮੈਂਟ ਕਰਨ ਦੀ ਲਾਈਨ ਆਉਂਦੀ ਹੈ ਤੇ ਕਈ ਵਾਰ ਇਵੇਂ ਲੱਗਦਾ ਹੈ ਕਿ ਵੀ ਇੱਕ ਤਾਂ ਕੁਝ ਲੋਕ ਜਿਹੜੇ ਨਕਲ ਮਾਰਦੇ ਸੀ, ਨਕਲ ਮਾਰਦਿਆਂ ਦੋ ਚਾਰ ਫਿਕਰੇ ਅੱਗੇ ਪਿੱਛੇ ਆਪਣੇ ਵੀ ਵਿੱਚ ਵਾੜ ਦਿੰਦੇ ਸੀ ਤਾਂ ਕਿ ਇਹ ਲੱਗੇ ਵੀ ਨਕਲ ਨਹੀਂ ਮਾਰੀ ਹੈ। ਪਰ ਇੱਥੇ ਤੁਹਾਨੂੰ ਉਹਨਾਂ ਦਾ ਜਿਹੜਾ ਮੋਡਸ ਆਪਰੈਂਡੀ ਸੀ, ਜਿਹੜਾ ਉਹਨਾਂ ਦਾ ਕੰਮਕਾਰ ਜਾਂ ਆਪਣੀ वन नेशन वन रेस वन पीपल वन लीडर जो नाजियां दी आइडियोलॉजी सी और वाइट सुप्रीमेसिस्ट कि भी गोरे जड़े ने वही ब्लू आइड ब्लॉन्ड है जड़े ने वो सुपर रेस है जो ब्राह्मणवाद दी आइडियोलॉजी है। और उस नूं करन दे लई उन्होंने इस गल नूं समझ लिया सी कि भी जड़े लोग जवानी च ने जां बुढ़ापे च ने ਉਹਨਾਂ ਨੂੰ ਚੇਂਜ ਕਰਨਾ ਸੌਖਾ ਨਹੀਂ ਹੈ। ਜੇ ਉਹ ਇਨਸਾਨੀਅਤ ਦੀਆਂ ਵੈਲਿਊਜ਼ ਯਕੀਨ ਰੱਖਦੇ ਨੇ, ਉਹ ਨਸਲ ਪ੍ਰਸਤ ਨਹੀਂ ਹੋ ਕੇ ਜਿਹੜਾ ਉਹ ਦੂਸਰਿਆਂ ਨੂੰ ਮਾਰਨਗੇ ਨਹੀਂ, ਤਾਂ ਉਹਨਾਂ ਨੇ ਹੀ ਇਹ ਕਿ ਵੀ ਇਹ ਜਿਹੜਾ ਨਸਲਵਾਦ ਦਾ ਹੈ ਆਈਡੀਆ, ਇਹ ਜਿੰਨਾ ਛੋਟਾ ਬੱਚਾ ਹੋਏ ਜੇ ਤੁਸੀਂ ਉਸ ਦੇ ਵਿੱਚ ਭਰ ਦਿੰਦੇ ਹੋ ਤੇ ਉਹ ਨਾ ਸਿਰਫ ਇਸ ਉਹਨਾਂ ਦੇ ਏਜੰਡੇ ਨੂੰ ਲਾਗੂ ਕਰੇਗਾ, ਤੁਹਾਨੂੰ ਨਾਜ਼ੀਆਂ ਦੇ ਪੀਰੀਅਡ 'ਚ ਇਹ ਵੀ ਲੱਗੇਗਾ ਕਿ ਕਈ ਵਾਰ ਬੱਚਿਆਂ ਨੇ ਆਪਣੇ ਮਾਪਿਓ ਨੂੰ ਕੈਦ ਕਰਵਾ ਦਿੱਤਾ ਕਿ ਸਾਡੇ ਉਹ ਘਰ ਦੀ ਕੋਈ ਗੱਲ ਉਹਨਾਂ ਨੇ ਕੀਤੀ ਵੀ ਅਸੀਂ ਸਹਿਮਤ ਨਹੀਂ ਜਾਂ ਇਵੇਂ ਨਹੀਂ ਹੈ। ਉਹ ਬੱਚੇ ਜਾ ਕੇ ਰਿਪੋਰਟ ਕਰਦੇ ਸੀ ਕਿਉਂਕਿ ਉਹਨਾਂ ਬੱਚਿਆਂ ਨੂੰ ਲੱਗਦਾ ਸੀ ਵੀ ਸਾਡੇ ਪੇਰੈਂਟਸ ਜਿਹੜੇ ਨੇ ਇਹ ਮੁਲਕ ਦੇ ਗਦਾਰ ਨੇ, ਇਹ ਸਾਡੀ ਜਰਮਨੀ ਦੇ ਨਾਲ ਧੋਖਾ ਕਰ ਰਹੇ ਨੇ। ਉਹ ਜਾ ਕੇ ਸ਼ਿਕਾਇਤ ਕਰਕੇ ਜਿਹੜੇ ਆ ਆਪਣੇ ਪੇਰੈਂਟਸ ਨੂੰ ਫੜਵਾ ਦਿੰਦੇ ਸੀ ਕਿ ਜੀ ਇਹ ਜਿਹੜੇ ਨੇ ਉਹ ਇਸ ਦੇਸ਼ ਭਗਤ ਨਹੀਂ। ਸੋ ਅਸੀਂ ਦੇਖਦੇ ਕਿ ਵੀ ਫਿਰ ਮੁਲਕ ਦਾ ਹਾਲ ਕੀ ਹੋਇਆ। ਕੱਲਾ ਇਹੀ ਨਹੀਂ ਵੀ ਉਹਨਾਂ ਨੇ ਤਬਾਹੀ ਕਿੰਨੀ ਕੀਤੀ, ਉਹਨਾਂ ਦਾ ਆਪਣਾ ਹਾਲ ਕੀ ਹੋਇਆ। ਉਹ ਜਰਮਨ ਅੱਜ ਵੀ ਇਹਦੇ ਬਾਵਜੂਦ ਵੈਸਟ ਈਸਟ ਟੁੱਟੇ ਫਿਰ ਇਕੱਠੇ ਹੋ ਗਏ, ਪਰ ਕਿੱਥੇ ਹੈ ਗਲੋਬਲ ਸਟੇਜ ਤੇ ਕਦੇ ਜਿਹੜਾ ਪ੍ਰਸ਼ੀਆ ਇਹਨੂੰ ਕਹਿੰਦੇ ਸੀ, ਜਿਵੇਂ ਕਿ ਵੀ ਉਹਨਾਂ ਦਾ ਪ੍ਰਸ਼ੀਅਨ ਐਮਪਾਇਰ ਆਪਣੇ ਲੈਵਲ ਦੇ ਉੱਤੇ ਕਿੱਥੇ ਸੀ। ਇਹੀ ਹਾਲ ਅੱਜ ਅਸੀਂ ਦੇਖਦੇ ਹਾਂ ਕਿ ਇਹ ਤਾਂ ਅਸੀਂ ਦੇਖਦੇ ਸੀ ਵੀ RSS ਨੇ ਜਿਸ ਨੂੰ ਸ਼ਾਖਾਵਾਂ ਕਹਿੰਦੇ ਨੇ, ਬਹੁਤ ਛੋਟੇ ਛੋਟੇ ਬੱਚਿਆਂ ਨੂੰ 6-7 ਸਾਲ ਦੇ ਐਕਸਰਸਾਈਜ਼ ਕਰਨ ਦੇ ਬਹਾਨੇ ਮਾਪਿਆਂ ਨੂੰ ਵੀ ਹੋਣਾ ਕਿ ਜੀ ਸੁੱਤਾ ਪਿਆ ਹੈ ਜਾਂ ਸਕੂਲੋਂ ਆਇਆ ਉੱਠਿਆ, ਉਹਨਾਂ ਨੂੰ ਉਹ ਹੌਲੀ ਹੌਲੀ ਜਿਵੇਂ ਸਲੋ ਪੋਇਜ਼ਨਿੰਗ ਹੁੰਦੀ ਸੀ ਕਿ ਵੀ ਤੁਸੀਂ ਥੋੜਾ ਦਿੰਦੇ ਜਾਂਦੇ ਹੋ, ਫਿਰ ਤੁਹਾਨੂੰ ਲੱਗਦਾ ਹੀ ਨਹੀਂ ਕਿ ਵੀ ਤੁਹਾਡੇ 'ਚ ਜਿਹੜਾ ਉਹ ਇਹ ਜ਼ਹਿਰ ਨਫ਼ਰਤ ਦਾ ਕਿੱਥੋਂ ਆਇਆ। ਤੁਹਾਡੀ ਟ੍ਰੇਨਿੰਗ ਹੀ ਵੈਸੇ ਹੋ, ਇੱਕ ਤਾਂ ਉਹ ਚੱਲ ਹੀ ਰਿਹਾ, ਉਹ ਤਾਂ ਇਹਨਾਂ ਨੇ ਪਿਛਲੇ 9 ਸਾਲ 'ਚ ਮੇਰਾ ਖਿਆਲ ਹੈ ਜਿੰਨੀਆਂ ਇਹਨਾਂ ਦੀਆਂ ਸ਼ਾਖਾਵਾਂ 2014 ਤੋਂ ਪਹਿਲਾਂ ਸੀ ਉਸ ਤੋਂ 3 ਗੁਣਾ ਜ਼ਿਆਦਾ ਇਹਨਾਂ ਨੇ ਆਪਣਾ ਨੰਬਰ ਵਧਾਇਆ ਹੁਣ, ਕਿਉਂਕਿ ਪੈਸੇ ਦੀ ਕਮੀ ਨਹੀਂ ਹੈ। ਕੋਈ ਅੱਗੇ ਸੀ ਵੀ ਇਹਨਾਂ ਨੂੰ ਸ਼ਾਖਾਵਾਂ ਇਹ ਪ੍ਰਾਈਵੇਟ ਪਾਰਕਾਂ ਜਾਂ ਦੂਜਿਆਂ ਤੀਜਿਆਂ 'ਚ ਹੀ ਕਰਦੇ ਸੀ, ਹੁਣ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਇਹਨਾਂ ਦੀਆਂ ਲੱਗਦੀਆਂ ਨੇ। ਹੁਣ ਤਾਂ ਉਹਨਾਂ ਹੀ ਸ਼ਾਖਾਵਾਂ ਜਿਹੜੇ ਯੰਗ ਨੇ ਮੈਨ ਵਿਮਨ, ਉਹਨਾਂ ਦੇ ਜਿਹੜੇ ਨੇ ਉਹ ਟ੍ਰੇਨਿੰਗ ਕੈਂਪ ਆਰਮ ਟ੍ਰੇਨਿੰਗਸ ਪਿੱਛੇ ਤਸਵੀਰਾਂ ਵੀ ਆਈਆਂ ਕਿ ਭਾਈ ਉਹ ਹਥਿਆਰਬੰਦ ਜਿਹੜਾ ਇਹਨਾਂ ਦੇ ਸੰਨਿਆਸੀ ਸੰਨਿਆਸਨਾ ਉਹ ਜਿਹੜੀਆਂ ਨੇ ਇਸ ਕਿਸਮ ਦੇ ਕੰਮ ਤੇ ਲੱਗੇ ਹੋਏ ਨੇ ਬੱਚਿਆਂ ਨੂੰ। ਲੇਕਿਨ ਹੁਣ ਸਰਕਾਰੀ ਸਕੂਲਾਂ ਤੱਕ ਕਿਸ ਲੈਵਲ ਤੇ ਨਫ਼ਰਤ ਹੈ। 3 ਘਟਨਾਵਾਂ ਜਿਹੜੀਆਂ ਪਿਛਲੇ ਪੀਰੀਅਡ ਪਿਛਲੇ ਇੱਕ ਹਫ਼ਤੇ ਦੀਆਂ ਹੀ ਨੇ ਔਰ ਅੱਜ ਬਹੁਤ ਸਾਰੀ ਚਰਚਾ ਇਹਨਾਂ ਦੇ ਦੁਆਲੇ ਘੁੰਮਦੀ ਹੈ। ਸਭ ਤੋਂ ਪਹਿਲਾਂ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਗੁਜਰਾਤ ਦੇ ਵਿੱਚ ਘਟਨਾ ਹੋਈ, ਜਿਸ ਨੂੰ ਮੀਡੀਆ 'ਚ ਕੋਈ ਬਹੁਤੀ ਚਰਚਾ ਨਹੀਂ ਹੋਈ, ਲੇਕਿਨ ਜ਼ਾਹਰ ਹੈ BBC ਔਰ ਕੁਛ ਨੇ ਉਹਨੂੰ ਕਵਰ ਵੀ ਕੀਤਾ ਕਿ ਵੀ ਗੁਜਰਾਤ ਦਾ ਜਿਹੜਾ ਇੱਕ ਸਕੂਲ ਜਿਹਦੇ 'ਚ ਕਿ ਮੁਸਲਮਾਨ ਬੱਚੀ 10ਵੀਂ ਦੇ ਵਿੱਚ ਟੌਪ ਮਾਰਕਸ ਉਹਨੇ ਲਏ, ਟੌਪ ਸਕੋਰਰ ਹੈ। ਸਕੂਲ ਨੇ ਫੰਕਸ਼ਨ ਕੀਤਾ ਕਿ ਜੀ ਜਿਹੜੇ ਟੌਪਰ ਨੇ 10ਵੀਂ 11ਵੀਂ 12ਵੀਂ ਦੇ ਉਹਨਾਂ ਨੂੰ ਜਿਹੜਾ ਹੈ ਉਹ ਰਿਵਾਰਡ ਕੀਤਾ ਜਾਏਗਾ 15 ਅਗਸਤ ਨੂੰ। ਲੇਕਿਨ ਉਹਨਾਂ ਨੇ ਉਹ ਬੱਚੀ ਵਿਚਾਰੀ ਤਿਆਰ ਹੋ ਕਿਉਂਕਿ ਟੌਪਰ ਸੀ ਉਹ ਗਈ, ਲੇਕਿਨ ਉਹਨੂੰ ਬੁਲਾਇਆ ਹੀ ਨਹੀਂ ਗਿਆ ਸਟੇਜ ਦੇ ਉੱਤੇ। ਔਰ ਇਹ ਖਬਰ ਜਿਹੜੀ ਕਿ ਮੇਨ ਸੀ ਕਿ ਗੁਜਰਾਤ top scoring Muslim girl denied award at a school function in Mehsana, Mehsana area. The incident has sparked a wave of discontent among activists and citizens on various social media platforms, with some calling it
ਦਾ ਸਟੇਟ ਆਫ ਮੋਡੀਫਾਈਡ ਇੰਡੀਆ ਕਿ ਇਹ ਹੈ ਮੋਡੀਫਾਈਡ, ਇਹਨੂੰ ਹਿੰਦੂਤਵਾ ਇੰਡੀਆ ਤੁਸੀਂ ਕਹੋ। ਬੱਚੀ ਰੋਂਦੀ ਘਰ ਆ ਗਈ, ਜੋ ਫਾਦਰ ਉਹਦਾ ਵੋਕਲ ਹੋਏਗਾ, ਉਹਨਾਂ ਜਿਹੜਾ ਇਸ ਦਾ ਜਦੋਂ ਜ਼ਿਕਰ ਕੀਤਾ ਸਕੂਲ ਦੀ ਪ੍ਰਿੰਸੀਪਲ ਨੂੰ ਜਾਂ ਦੂਜੇ ਨੂੰ, ਤੇ ਉਹਨਾਂ ਨੇ ਕਿਹਾ ਜੀ ਨਹੀਂ ਉਹ ਉਸ ਦਿਨ ਆਈ ਨਹੀਂ ਸੀ 15, ਔਰ ਉਹਨੇ ਕਿਹਾ ਜੀ ਸੀਸੀਟੀਵੀ ਕੈਮਰੇ ਦੇਖ ਲਓ ਵੀ ਉਹ ਤਾਂ ਤਿਆਰ ਹੋ ਕੇ ਆਈ ਹੋਈ ਹੈ। ਫਿਰ ਸਕੂਲ ਨੇ ਕਿਹਾ ਜੀ ਕੋਈ ਨਹੀਂ, ਜੇ 15 ਅਗਸਤ ਨੂੰ ਅਸੀਂ ਨਹੀਂ ਦਿੱਤਾ 26 ਜਨਵਰੀ ਨੂੰ ਦੇ ਦਿਆਂਗੇ। ਹੁਣ ਤੁਸੀਂ ਇਸ ਲੈਵਲ ਦੇ ਉੱਤੇ ਜਿਹੜੀ ਡਿਸਕ੍ਰਿਮੀਨੇਸ਼ਨ ਹੈ, ਇਹ ਗਰਾਊਂਡ ਦੇ ਉੱਤੇ ਪਿੰਡਾਂ ਸ਼ਹਿਰਾਂ ਕਸਬਿਆਂ ਦਾ ਹਾਲ ਹੈ। ਦੂਸਰੀ ਖਬਰ, ਟੀਚਰ ਪ੍ਰਿੰਸੀਪਲ, ਇਹ ਕਠੂਏ ਦੀ ਮੈਂ ਬਾਅਦ ਚ ਗੱਲ ਕਰਦਾ। ਦੂਸਰੀ ਖਬਰ ਆਂਦੀ ਹੈ ਬॉय ਸਲੈਪਡ ਇਨ ਸਕੂਲ। ਹੁਣੇ ਮੁਜ਼ੱਫਰਨਗਰ ਉਹ ਏਰੀਆ ਵੈਸਟਰਨ ਯੂਪੀ ਦਾ ਜਿੱਥੇ ਪਿਛਲੀਆਂ ਇਲੈਕਸ਼ਨਾਂ ਤੋਂ ਪਹਿਲਾਂ ਇਹਨਾਂ ਨੇ ਬਹੁਤ ਜਿਹੜੇ ਨੇ ਫਿਰਕੂ ਫਸਾਦ ਕਰਵਾਏ। ਜਾਟ ਬੈਲਟ ਹੈ ਔਰ ਕਿਸਾਨ ਮੂਵਮੈਂਟ ਦੇ ਵੇਲੇ ਫਿਰ ਇਹ ਟਕੈਤ ਭਰਾਵਾਂ ਨੇ ਉਹਨਾਂ ਪਿੰਡਾਂ 'ਚ ਜਾ ਕੇ ਕਿ ਜੀ ਅਸੀਂ ਤਾਂ ਸਦੀਆਂ ਤੋਂ ਇਕੱਠੇ ਇੱਕੋ ਹੀ, ਹੁਣ ਇੱਥੇ ਕਦੇ ਨਹੀਂ ਹੋਏਗਾ ਔਰ ਕੁਝ ਨਹੀਂ ਹੋਏਗਾ, ਅਸੀਂ ਹਮੇਸ਼ਾ ਨਾਲ ਖੜੇ ਹਾਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਨੂਹ ਵਾਇਲੈਂਸ ਤੋਂ ਬਾਅਦ ਜੋ ਕੁਝ ਨੂਹ ਦੇ ਵਿੱਚ ਹੋਇਆ, ਉਸ ਤੋਂ ਬਾਅਦ ਜਾਟਾਂ ਨੇ ਉਹ ਵੈਸਟਰਨ ਯੂਪੀ ਦੇ ਹੋਣ, ਹਰਿਆਣੇ ਦੇ ਹੋਣ, ਉਹਨਾਂ ਨੇ ਉਹ ਨਫ਼ਰਤ ਨਹੀਂ ਫੈਲਣ ਦਿੱਤੀ। ਪਰ ਹੁਣ ਇਹ ਘਟਨਾ ਉੱਥੇ ਹੁੰਦੀ ਹੈ, ਬॉय ਸਲੈਪਡ ਇਨ ਸਕੂਲ FI, ਔਰ ਇਹ ਉਹ ਸਕੂਲ ਦੇ ਵਿੱਚ ਜਿਹੜੀ ਹੈ ਉਹ ਟੀਚਰ ਮਿਕਸ ਬੱਚੇ ਨੇ। ਇੱਕ ਮੁਸਲਮਾਨ ਬੱਚਾ ਜਿਹੜਾ ਹੈ ਉਸ ਦਾ ਕੋਈ ਸਵਾਲ ਉਹ ਗਲਤ ਕਰਦਾ ਹੈ ਜਾਂ ਕੁਛ ਹੈ, ਉਹ ਖੜਾ ਹੈ ਉਹਨੂੰ ਕਰ ਲੈਂਦੀ ਹੈ, ਤੇ ਉਹ ਬਾਕੀ ਜਿਹੜੀ ਸਟੂਡੈਂਟ ਪਹਿਲਾਂ ਤਾਂ ਉਹਨੂੰ ਜਿਹੜੀ ਹੈ ਉਹ ਇਸਲਾਮ ਦੇ ਖਿਲਾਫ ਕਮੈਂਟ ਕਰਦੀ ਹੈ, ਉਹ ਸਮਹਾਉ ਦੀ ਵੀਡੀਓ ਉਹਦਾ ਮੁੰਡੇ ਦਾ ਚਾਚਾ ਹੀ ਬਣਾ ਲੈਂਦਾ ਜਾਂ ਕਿਵੇਂ ਹੁੰਦਾ। ਪਰ ਇਹ ਹੈ ਫਿਰ ਕੱਲੇ ਕੱਲੇ ਬੱਚੇ ਨੂੰ ਸੱਦ ਕੇ ਵੀ ਇਹਦੇ ਮੂੰਹ ਤੇ ਚਪੇੜਾ ਮਾਰੋ, ਹਾਂਜੀ, ਉਹ ਫਿਰ ਜੇ ਇੱਕ ਨੇ ਮਾਰਿਆ ਵੀ ਕੱਸ ਕੇ ਮਾਰੋ, ਉਹਦਾ ਪੀਠ ਪੇ ਵੀ ਮਾਰੋ। ਔਰ ਉਹ ਜਦੋਂ ਸਾਹਮਣੇ ਆਇਆ ਜਾਂ ਦੂਜਾ ਤੇ ਉਹ ਆਪਣੀ ਐਕਸਪਲੇਨੇਸ਼ਨ ਦੇ ਰਹੀ ਹੈ, ਕਹਿੰਦੇ ਜੀ ਮੈਂ ਵਿਕਲਾਂਗ ਹੈ, ਮੇਰੀ ਲੱਤ ਖਰਾਬ ਹੈ, ਇਸ ਲਈ ਮੈਂ ਚੇਅਰ ਤੇ ਹੁੰਦੀ ਹਾਂ ਤੇ ਮੈਂ ਆਪ ਚਪੇੜਾ ਨਹੀਂ ਮਾਰ ਸਕਦੀ, ਮੈਂ ਬੱਚਿਆਂ ਤੋਂ ਮਰਵਾਉਂਦੀ ਹਾਂ, ਹਾਂਜੀ, ਬਈ ਇਹਦੇ 'ਚ ਕੋਈ ਨਫ਼ਰਤ ਜਾਂ ਦੂਜੀ ਨਹੀਂ। ਹੁਣ ਪਹਿਲੀ ਗੱਲ ਇਸ, ਔਰ ਇਹ ਕੇਸ ਕਾਫੀ ਆਇਆ, ਔਰ ਜਿਸ ਮੁਹੰਮਦ ਜ਼ੁਬੈਰ ਇੱਕ ਬੜਾ ਪ੍ਰੋਮੀਨੈਂਟ ਜਿਹੜਾ ਜਰਨਲਿਸਟ ਹੈ, ਔਰ ਉਹ ਫੇਕ ਕੀ ਹੈ ਅਸਲ ਕੀ ਹੈ, ਉਹ ਪਹਿਲਾਂ ਵੀ ਇਸ ਦੇ ਖਿਲਾਫ ਕੇਸ ਰਜਿਸਟਰ ਕਰਕੇ ਇਸ ਨੂੰ ਜ਼ਮਾਨਤ ਕਰਵਾਉਣੀ ਪਈ ਸੀ। ਇਹ ਜਿਹੜਾ ਇਹਨਾਂ ਦੀਆਂ WhatsApp ਯੂਨੀਵਰਸਿਟੀ ਦੇ ਫੇਕ ਵੀਡੀਓ ਨੇ ਔਰ ਹਿੰਦੂ ਤਵੀਆਂ ਦਾ ਉਹ ਸਾਰਾ ਉਹਨੂੰ ਕਾਫੀ ਐਕਸਪੋਜ਼ ਕਰਦਾ ਹੈ। ਉਹਨੇ ਇਸ ਖਬਰ ਨੂੰ ਸਭ ਤੋਂ ਪਹਿਲਾਂ ਲਾਇਆ, ਹੁਣ ਉਹਦੇ ਖਿਲਾਫ ਤਾਂ ਕੇਸ ਰਜਿਸਟਰ ਕਰ ਲਿਆ ਕਿ ਜੀ ਉਹਨੇ ਬੱਚੇ ਦੀ ਆਈਡੈਂਟੀਟੀ, ਬੱਚੇ ਦੀ ਸ਼ਕਲ ਦਿਖਾ ਦਿੱਤੀ ਹੈ, ਔਰ ਇਹ ਕਿਉਂਕਿ ਬੱਚੇ ਦੀ ਆਈਡੈਂਟੀਟੀ ਨਹੀਂ ਰਿਵੀਲ ਹੋਣੀ ਚਾਹੀਦੀ। ਲੇਕਿਨ ਦੂਸਰੇ ਪਾਸੇ ਅਜੇ ਤੱਕ ਕਿਸੇ ਨੂੰ ਨਾ FIR ਦੀ ਕਾਪੀ ਦਿੱਤੀ ਜਾ ਰਹੀ ਹੈ, ਨਾ ਕੋਈ ਅਦਰਵਾਈਜ਼ ਹੈ। ਸੋ ਇਹ ਖਬਰ ਵੀ ਜਿਹੜੀ ਹੈ ਉਹ ਮੁਹੰਮਦ ਜਾਵੇਰ ਦੇ ਖਿਲਾਫ ਤਾਂ ਜਿਹੜੀ FIR ਹੋ ਗਈ ਕਿ ਜੀ ਉਹਨੇ ਪਿਕਚਰ ਕਿਉਂ ਦਿੱਤੀ, ਔਰ ਇਹ ਹੈ ਕਿ ਵੀ ਜਿਹੜਾ ਇਹ ਸਾਰੇ ਚੋਂ ਜਿਹੜਾ ਇਹ ਕੇਸ ਵਾਸ ਰਜਿਸਟਰ ਅਗੇਂਸਟ ਦਾ ਟੀਚਰ ਔਨ, ਹੁਣ ਇਹ ਕਹਿੰਦੇ ਨੇ ਜੀ ਅਸੀਂ ਕੇਸ ਟੀਚਰ ਦੇ ਖਿਲਾਫ ਵੀ ਕੀਤਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਤਿਆਗੀ ਆਪਣੇ ਡਿਫੈਂਸ ਕਹਿ ਰਹੀ ਹੈ ਕਿ ਜੀ ਨਹੀਂ ਇਹ ਵੀਡੀਓ 'ਚ ਤਬਦੀਲੀ ਕੀਤੀ ਗਈ ਹੈ, ਕਮਿਊਨਲ ਕਲਰ। ਉਹਨਾਂ ਨੇ ਕਿਹਾ ਜੀ ਮੇਰੇ ਵੱਲੋਂ ਭਾਵੇਂ ਗਲਤ ਸੀ, ਮੈਂ ਸਟੂਡੈਂਟਸ ਨੂੰ ਮਰਵਾਇਆ, ਪਰ ਕਿਉਂਕਿ ਉਹ ਹੈਂਡੀਕੈਪ ਹੈ, ਹੁਣ ਉਹ ਵਿਚਾਰਗੀ ਬਣ ਗਈ ਹੈ ਕਿ ਵੀ ਜੀ ਮੈਂ ਹੁਣ ਕੁਰਸੀ ਤੇ, ਔਰ ਉਸੇ ਜੀ ਥੋੜੀ ਦੇਰ ਬਾਅਦ ਵੀਡੀਓ ਆਉਂਦੀ ਹੈ ਕਿ ਉਹ ਭਾਵੇਂ ਲੰਗੜਾ ਕੇ ਤੁਰ ਫਿਰ ਵੀ ਰਹੀ ਹੈ। ਹੁਣ ਇਹ ਖਬਰ ਦੇ ਨਾਲ ਫਿਰ ਕਠੂਆ ਜੰਮੂ ਕਸ਼ਮੀਰ ਦਾ ਹਿੱਸਾ ਜਿਹਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ। ਹੁਣ ਕਠੂਏ ਦੇ ਸਕੂਲ ਦੇ ਵਿੱਚ ਇੱਕ ਸਟੂਡੈਂਟ ਉੱਠਦਾ ਹੈ ਤੇ ਉੱਠ ਕੇ ਆ ਕੇ ਬੋਰਡ ਦੇ ਉੱਤੇ ਲਿਖ ਦਿੰਦਾ ਜੈ ਸ਼੍ਰੀ ਰਾਮ। ਟੀਚਰ ਜਿਹੜਾ ਉਹ ਜ਼ਾਹਰ ਹੈ ਮੁਸਲਮਾਨ ਸਕੂਲ ਹੋਏਗਾ ਜਾਂ ਹਾਈ ਸਕੂਲ ਹੈ ਸ਼ਾਇਦ, ਪਰ ਉਹਦਾ ਟੀਚਰ ਵੀ ਔਰ ਪ੍ਰਿੰਸੀਪਲ ਵੀ ਮੁਸਲਮਾਨ ਹੈ। ਉਹ ਟੀਚਰ ਉਹਨੂੰ ਫੜ ਕੇ ਲੈ ਜਾਂਦਾ ਹੈ ਪ੍ਰਿੰਸੀਪਲ ਦੇ ਕਮਰੇ 'ਚ, ਉਹਨੂੰ ਉਹ ਵੀ ਮਾਰਦਾ ਉਹ ਵੀ ਮਾਰਦਾ। ਹੁਣ ਗੱਲਾਂ ਦੋਵੇਂ ਹੀ ਗਲਤ ਨੇ, ਪਰ ਇਹ ਨਫ਼ਰਤ ਕਿਸ ਹੱਦ ਤੱਕ ਪਹੁੰਚ ਗਈ ਕਿ ਵੀ ਅੱਜ ਉਹ ਦੂਜੇ ਮੁਸਲਮਾਨ ਬੱਚਿਆਂ ਨੂੰ ਚੜਾਉਣ ਦੇ ਲਈ ਉਹ ਜਾ ਕੇ ਜੈ ਸ਼੍ਰੀ ਰਾਮ ਲਿਖਦਾ। ਉੱਥੇ ਹਿੰਦੂ ਇਕੱਠੇ ਹੋ ਕੇ ਕਠੂਆ ਜੰਮੂ ਦੂਜੇ ਪ੍ਰਿੰਸੀਪਲ ਦੇ ਖਿਲਾਫ ਕੇਸ, ਟੀਚਰ ਨੂੰ ਅਰੈਸਟ ਕਰ ਲਿਆ ਗਿਆ, ਪ੍ਰਿੰਸੀਪਲ ਭਗੌੜਾ ਹੈ, ਟੀਚਰ ਪ੍ਰਿੰਸੀਪਲ ਸਸਪੈਂਡਡ ਫॉर ਥ੍ਰੈਸ਼ਿੰਗ ਕਠੂਆ ਸਟੂਡੈਂਟ ਕਿ ਜੀ ਉਹਨੂੰ ਚਪੇੜਾ, ਉਹ ਤਾਂ ਸਸਪੈਂਡ ਵੀ ਹੋ ਗਏ, ਗ੍ਰਿਫਤਾਰ ਵੀ ਹੋ ਗਏ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ
ਕਿ ਭਾਈ ਇਹੀ ਗੱਲ ਇਹ ਨਹੀਂ ਹੈ ਵੀ ਉਹਨੇ ਜੈ ਸ਼੍ਰੀ ਰਾਮ ਲਿਖਿਆ ਜਾਂ ਉਹਨੇ ਮੁਸਲਮਾਨ ਹੋਣ ਕਰਕੇ ਮਾਰਿਆ, ਪਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਜਿਹੜੀ ਨਫ਼ਰਤ ਦੀ ਲਾਈਨ ਹੈ ਉਹ ਕਿਸ ਜਨਰੇਸ਼ਨ ਤੱਕ ਪਹੁੰਚ ਗਈ। ਹੁਣ ਤੁਸੀਂ ਅੰਦਾਜ਼ਾ ਲਾਓ, ਭਾਰਤ ਦੇ ਵਿੱਚ 20 ਕਰੋੜ ਮੁਸਲਮਾਨ ਨੇ, ਇਹ ਕੋਈ ਛੋਟੀ ਗਿਣਤੀ ਨਹੀਂ ਹੈ। ਮਤਲਬ ਕਿੰਨੇ ਮੁਲਕ ਨੇ ਦੁਨੀਆ ਦੇ ਜਿਨ੍ਹਾਂ ਦੀ ਆਬਾਦੀ ਜਿਹੜੀ ਹੈ ਉਹ ਇੰਨੀ ਨਹੀਂ ਹੋਏਗੀ, ਔਰ ਇਹ ਆਬਾਦੀ ਸੈਕੰਡ ਲਾਰਜੈਸਟ ਪੋਪੂਲੇਸ਼ਨ ਆਲਮੋਸਟ ਜਿਹੜੀ ਹੈ ਉਹ ਬਣਦੀ ਜਾ ਰਹੀ ਹੈ। ਲੇਕਿਨ ਉੱਥੇ ਇੰਨੀ ਕੁ ਨਫ਼ਰਤ ਹੈ। ਕੱਲ ਨੂੰ ਹੁਣ ਇਹੀ ਅੱਗੇ ਤਾਂ ਹੁੰਦਾ ਸੀ ਜੀ ਉਹ ਵਾਇਲੈਂਸ ਕਰਵਾਈ, ਜਿਵੇਂ ਹੁਣ ਨਵੰਬਰ 84 ਚ ਸਿੱਖਾਂ ਦੀ ਨਸਲਕੁਸ਼ੀ, ਹਾਇਰਡ ਗੂਨਜ਼ ਲਿਆਂਦੇ ਜੀ, ਜੇਲ੍ਹਾਂ ਚੋਂ ਕੈਦੀ ਛੱਡੇ, ਜਾਂ ਉਹ ਦੂਜੇ ਜਿਹੜੇ ਨੇ ਉਹਨਾਂ ਨੂੰ ਲਿਆਂਦਾ ਕਿਰਾਏ ਦੇ ਗੁੰਡਿਆਂ ਨੂੰ। ਹੁਣ ਤਾਂ ਉਹਨਾਂ ਨੇ ਜ਼ਹਿਰ ਦੇ ਨਾਲ, ਨਫ਼ਰਤ ਦੇ ਜ਼ਹਿਰ ਨਾਲ ਉਹ ਪਨੀਰੀ ਤਿਆਰ ਕਰ ਦਿੱਤੀ ਹੈ ਕਿ ਕਿਸੇ ਨੂੰ ਸੱਦਣ ਜਾਂ ਕਰਨ ਦੀ ਲੋੜ ਨਹੀਂ ਹੋਏਗੀ। ਆਟੋਮੈਟਿਕਲੀ ਜਿਹੜਾ ਰਿਐਕਸ਼ਨ ਹੋਏਗਾ ਕਿ ਵੀ ਉਹ ਜਿਹੜੇ ਨਾਰੇ ਉਹਨਾਂ ਦਾ ਮਿਨਿਸਟਰ ਜਿਹੜਾ ਉਹ ਹਿਮਾਚਲ ਦਾ ਅਨੁਰਾਗ ਠਾਕਰ ਕਿ ਜੀ ਜਿਹੜਾ ਦੇਸ਼ ਕੇ ਗद्दारों को ਗੋਲੀ ਮਾਰੋ ਸਾਲੋਂ ਕੋ, ਹੁਣ ਉਹਨਾਂ ਨੇ ਬਣਾ ਹੀ ਦਿੱਤਾ ਵੀ ਇਹ ਗਦਾਰ ਨੇ, ਇਹਨਾਂ ਨੂੰ ਮਾਰੋ। ਸਕੂਲਾਂ 'ਚ ਬੱਚੇ ਚਪੇੜਾ ਮਾਰਨਗੇ, ਔਰ ਅਦਰਵਾਈਜ਼ ਜਿਹੜੀ ਹੈ ਉਹ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਝੂਠੇ ਕੇਸ ਰਜਿਸਟਰ ਕਰੇਗਾ। ਜੇ ਮੁਹੰਮਦ ਜ਼ੁਬੈਰ ਵਰਗਾ ਇਸ ਨੂੰ ਐਕਸਪੋਜ਼ ਕਰਦਾ ਤੇ ਉਹ ਵੀ ਅੰਦਰ ਹੈ। ਤੇ ਹੋਰ ਨਾਜ਼ੀ ਤਰਜ਼ ਦੇ ਉੱਤੇ ਜੋ ਕੁਛ ਤੀਵਿਆਂ 'ਚ ਹੋਇਆ ਅੱਜ ਐਗਜ਼ੈਕਟਲੀ ਉਸ ਲਾਈਨ ਤੇ, ਔਰ ਕੁਝ ਹਾਲਤਾਂ 'ਚ ਇਹ ਵਸਟ ਵੀ ਹੋ ਸਕਦਾ। ਬਿਲਕੁਲ, ਨੋ ਡਾਊਟ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ G20 ਮੁਲਕਾਂ ਦਾ ਸੰਮੇਲਨ ਸਤੰਬਰ ਵਿੱਚ ਨਵੀਂ ਦਿੱਲੀ ਵਿੱਚ ਹੋਣ ਜਾ ਰਿਹਾ, ਔਰ ਇਸ ਤੋਂ ਠੀਕ ਪਹਿਲਾਂ ਚੀਨ ਨੇ ਇੱਕ ਵਾਰ ਫਿਰ ਭਾਰਤ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ। ਚੀਨ ਵੱਲੋਂ ਸਰਕਾਰੀ ਤੌਰ ਤੇ ਜਾਰੀ ਕੀਤੇ ਨਕਸ਼ੇ ਵਿੱਚ ਅਰੁਣਾਚਲ ਪ੍ਰਦੇਸ਼ ਅਤੇ ਅਕਸਾਈ ਚਿਨ ਨੂੰ ਵੀ ਜਿਹੜਾ ਚੀਨ ਦਾ ਹਿੱਸਾ ਦੱਸਿਆ ਗਿਆ ਹੈ। ਸੋ ਭਾਰਤ ਵੱਲੋਂ ਇਸ ਮੌਕੇ ਵੀ ਖਾਲਿਸਤਾਨ ਲਹਿਰ ਨੂੰ ਬਦਨਾਮ ਕਰਨ ਦੀ ਜਿਹੜੀ ਹੈ ਕਵਾਇਦ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ। ਔਰ ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ ਦੇ 5 ਮੈਟਰੋ ਸਟੇਸ਼ਨਾਂ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਜਿਹੜੇ ਨਾਰੇ ਨੇ ਉਹ ਲਿਖੇ ਗਏ ਹਨ। ਇਸ ਨੂੰ ਭਾਰਤ ਲਈ ਬਹੁਤ ਵੱਡਾ ਖਤਰਾ ਦੱਸਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ। ਲੇਕਿਨ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਜੇ ਇਹ ਕਹਿਣਾ ਹੋਏ ਕਿ ਵੀ ਉਹ ਕਿਸੇ ਮੂਰਖ ਦੇ ਹਵਾਲੇ ਨਾਲ ਕਹਾਣੀ ਕਹੀ ਜਾਂਦੀ ਹੈ ਕਿ ਉਸ ਦੇ ਮਗਰ ਬੀਰ ਦਾ ਦਰਖਤ ਉੱਗ ਪਿਆ ਤੇ ਉਹਨੂੰ ਕਿਸੇ ਨੇ ਕਿਹਾ ਕਿ ਭਾਈ ਆ ਤੇਰੇ ਮਗਰ ਉੱਗਿਆ ਹਾ, ਕਹਿੰਦਾ ਕੋਈ ਗੱਲ ਨਹੀਂ, ਨਾਲੇ ਛਾਵੇਂ ਬੈਠਾਂਗੇ ਨਾਲੇ ਬੀਰ ਖਾਵਾਂਗੇ। ਹੁਣ ਗੱਲ ਤਾਂ ਅਸੀਂ ਉਹਨਾਂ ਦੀ ਕਰ ਰਹੇ ਹਾਂ ਵੀ ਜਿਹੜੇ ਬੇਜ਼ਮੀਰੇ ਤਾਂ ਹੈ ਹੀ ਨੇ, ਝੂਠ ਦਾ ਜਿਹੜਾ ਉਹ ਉਹਨਾਂ ਨੇ ਠੇਕਾ ਹੀ ਨਹੀਂ ਲਿਆ ਹੋਇਆ, ਉਹ ਬਣੇ ਹੀ ਝੂਠ ਦੇ ਹੋਏ ਨੇ। ਝੂਠ ਬੋਲਣਾ, ਝੂਠ ਖਾਣਾ, ਝੂਠ ਹਾਗਣਾ, ਝੂਠ ਦੇ ਵਿੱਚ ਰਹਿਣਾ, ਇਹੀ ਉਹਨਾਂ ਦਾ ਪਾਰਟ ਹੈ। ਔਰ ਜਿਸ ਕਿਸਮ ਦੀ ਜ਼ਲਾਲਤ ਲਗਾਤਾਰਤਾ ਨਾਲ ਇਹਨਾਂ ਨੂੰ ਮਿਲ ਰਹੀ ਹੈ, ਲੇਕਿਨ ਤੁਸੀਂ ਦੇਖੋ ਵੀ ਉਹਨਾਂ ਦਾ, ਕਿਉਂਕਿ ਉਹਨਾਂ ਨੇ ਪ੍ਰੋਪੇਗੈਂਡਾ ਮਸ਼ੀਨਰੀ ਮੀਡੀਆ ਤੇ ਦੂਜੇ ਤੇ ਪੂਰਾ ਆਪਣਾ ਕੰਟਰੋਲ ਕੀਤਾ ਹੋਇਆ, ਸੋਸ਼ਲ ਮੀਡੀਆ ਤੇ ਵੀ ਇਹ ਗੱਲਾਂ ਆਮ ਲੋਕਾਂ ਤੱਕ ਪਹੁੰਚਦੀਆਂ ਵੀ ਨਹੀਂ ਨੇ। ਜੇ ਪਹੁੰਚ ਜਾਣ ਤੇ ਪ੍ਰੋਪੇਗੈਂਡੇ ਦਾ
ਇੰਨਾ ਵੱਡਾ ਵਹਾਅ ਹੈ, ਇੰਨੀ ਵੱਡੀ ਹਨੇਰੀ ਹੈ ਕਿ ਉਸ ਦੇ ਸਾਹਮਣੇ ਤੁਹਾਡੇ ਜਿਹੜੇ ਇਸ ਕਿਸਮ ਦੇ ਫੈਕਟਸ ਵੀ ਨੇ ਉਹ ਥਾਂ ਨਹੀਂ ਬਣਾ ਪਾਉਂਦੇ ਉਹਨਾਂ ਦੇ ਦਿਮਾਗਾਂ ਦੇ ਵਿੱਚ, ਕਿਉਂਕਿ ਉਹ ਲਗਾਤਾਰਤਾ ਨਾਲ ਜਿਹੜੀ ਚੀਜ਼ ਪੰਪ ਕੀਤੀ ਜਾਂਦੀ ਹੈ ਮਾਈਂਡ ਦੇ ਵਿੱਚ, ਅਲਟੀਮੇਟਲੀ ਉਸ ਦਾ ਪ੍ਰਭਾਵ ਹੁੰਦਾ ਹੈ। ਜੀ ਹੁਣ ਅਸੀਂ ਦੇਖ ਰਹੇ ਹਾਂ ਵੀ ਇਹ ਗੱਲ ਅਸੀਂ ਜਦੋਂ ਗਰੋ ਹੋ ਰਹੇ ਸੀ, ਲਿਖਦੇ ਸੀ, ਪੜ੍ਹਦੇ ਸੀ, ਇਹ ਹਮੇਸ਼ਾ ਹੁੰਦਾ ਸੀ ਕਿ ਜੀ ਨਹਿਰੂ ਨੇ ਜਿਹੜਾ ਉਹ 40,000 ਸਕੁਅਰ ਕਿਲੋਮੀਟਰ ਟੈਰੀਟੋਰੀ ਅਕਸਾਈ ਚਿਨ ਦੇ ਵਿੱਚ, ਲਦਾਖ ਦੇ ਵਿੱਚ ਉਹ ਚੀਨ ਦੇ ਸਾਹਮਣੇ, ਫਿਰ ਜਦੋਂ ਅਸੀਂ ਥੋੜਾ ਰਿਸਰਚ ਵੱਲ ਹੋਏ ਫਿਰ ਨਜ਼ਰ ਆਇਆ ਵੀ ਵਾਕਿਆ ਹੀ ਇਹ ਤਾਂ ਉਹਨਾਂ ਦੇ ਪਾਰਲੀਮੈਂਟ ਦੇ ਰੈਜ਼ੋਲੂਸ਼ਨ ਨੇ। ਇਹ ਤਾਂ ਵੈਸੇ ਸਾਰਾ ਹੀ ਨਾਰਥ ਈਸਟ ਅਬੰਡਨ ਕਰਕੇ ਆ ਗਏ ਸੀ। ਚਾਈਨਾ ਨੇ ਵਨ ਸਾਈਡਡ ਜਿਹੜਾ ਅਕਤੂਬਰ 'ਚ ਉਹਨਾਂ ਨੇ ਅਟੈਕ ਕੀਤਾ 1962 'ਚ ਕੀਤਾ ਤਾਂ ਇੰਡੀਆ ਨੇ ਕਿ ਥਰੋ ਦੈਮ ਆਊਟ, ਨਹਿਰੂ ਨੇ ਗਾਲ ਕੱਢ ਕੇ ਕਿਹਾ ਸੀ, ਤੇ ਚੀਨ ਨੇ ਫਿਰ ਜਰਾ ਸਬਕ ਵੀ ਸਿਖਾਇਆ। ਔਰ ਇਹਨਾਂ ਦੀ ਪਾਰਲੀਮੈਂਟ ਦੇ ਮਤੇ ਨੇ ਕਿ ਜੀ ਆਹ ਜਿਹੜਾ 40,000 ਸਕੁਅਰ ਕਿਲੋਮੀਟਰ ਹੈ, ਜਦੋਂ ਤੱਕ ਅਸੀਂ ਵਾਪਸ ਨਾ ਲਿਆ ਅਸੀਂ ਭਾਰਤ ਮਾਂ ਦੇ ਸਪੂਤ ਨਹੀਂ, ਇਹ ਉਹ। ਔਰ ਨਹਿਰੂ ਉਸ ਤੋਂ ਬਾਅਦ ਜਲਦੀ ਮਰ ਗਿਆ, 62 ਦੇ ਵਿੱਚ ਹੁੰਦਾ, 64 'ਚ ਉਹਦੀ ਡੈਥ ਹੋ ਜਾਂਦੀ ਹੈ। ਔਰ ਇਸ ਸਾਰੇ ਪੀਰੀਅਡ 'ਚ ਜਿਹੜੇ ਹਿੰਦੂਤਵੀ ਉਸ ਜ਼ਮਾਨੇ 'ਚ ਭਾਰਤੀ ਜਨਸੰਘ, ਫਿਰ ਅੱਜ ਬੀਜੇਪੀ, ਇਹ ਜਦੋਂ ਨਹਿਰੂ ਦੀਆਂ ਕਮਜ਼ੋਰੀਆਂ ਬਿਆਨਦੇ ਰਹੇ ਕਿ ਜੀ ਉਸ ਨੇ ਜਿਹੜਾ ਉਹ ਫਲਾਂ ਕਮਜ਼ੋਰੀ ਕੀ, ਉਸ ਤੋਂ ਸਭ ਤੋਂ ਵੱਡੀ ਇਹੀ ਹੁੰਦੀ ਸੀ ਕਿ ਜੀ, ਔਰ ਇਹ ਮੋਦੀ ਦੀਆਂ ਤੁਸੀਂ ਸਪੀਚਸ ਵੀ ਸੁਣੋ ਕਿ ਜਦੋਂ ਅੱਖਾਂ ਲਾਲ ਕਰਨ ਦਾ ਟਾਈਮ ਸੀ ਇਹ ਤਾਂ ਚਿੱਟੀਆਂ ਅੱਖਾਂ ਨਾਲ ਦੌੜ ਆਏ। ਹੁਣ ਬਹੁਤਿਆਂ ਨੂੰ ਲੱਗਦਾ ਸੀ ਵੀ ਇਹ ਮੋਦੀ ਹਿੰਦੂਤਵੀ ਆਏ ਹੁਣ ਅੱਖਾਂ ਵਾਕਈ ਲਾਲ ਕਰੇਗਾ। ਔਰ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ ਵੀ 7-8 ਵਾਰੀ ਇਹ ਜਿਹੜਾ ਚੀਨ ਦੇ ਦੌਰੇ ਤੇ ਗਿਆ, ਔਰ ਜਦੋਂ ਇਹਦੇ ਪਹਿਲੀ ਪ੍ਰਾਈਮ ਮਿਨਿਸਟਰਸ਼ਿਪ ਦੇ ਵੇਲੇ ਸ਼ੀ ਜਿਨਪਿੰਗ ਆਇਆ, ਉਹਨੂੰ ਆਪਣੇ ਮੰਦਰ ਲੈ ਗਿਆ, ਉਹਨੂੰ ਝੂਲਾ ਚਲਾਇਆ, ਉਹਨੂੰ ਫਲਾਣਾ ਢਮਕਾ ਕੀਤਾ। ਪਰ ਹਕੀਕਤ ਦੇ ਵਿੱਚ ਅਸੀਂ ਦੇਖਦੇ ਹਾਂ ਹੁਣ ਇਹ ਗੱਲ ਕੋਈ ਬਾਹਰੀ ਨਹੀਂ ਹੈ। ਮੈਂ ਇਹਨਾਂ ਦੀ ਆਈਡੀਆਲੋਗ ਨੂੰ ਕੋਟ ਕਰਦਾ, 4,500 ਸਕੁਅਰ ਕਿਲੋਮੀਟਰ ਟੈਰੀਟੋਰੀ ਗਲਵਾਨ ਵੈਲੀ ਦੇ ਵਿੱਚ, ਪੈਂਗੋਂਗ ਸੋ ਦੇ ਏਰੀਆ 'ਚ, ਡੈਪਚੌਂਗ ਜਿਹੜੀ ਹੈ ਇਹ ਸਰੈਂਡਰ ਕਰ ਚੁੱਕੇ ਨੇ। ਔਰ ਈਵਨ ਡੋਕਲਾਮ ਜਿਹੜਾ ਭੂਟਾਨ ਦੇ ਨਾਲ ਲੱਗਦਾ ਬਾਰਡਰ ਹੈ, ਅਸੀਂ ਪਿਛਲੇ ਫਰਾਈਡੇ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਕਿਵੇਂ ਉਹਨੇ ਇੰਡੀਪੈਂਡੈਂਟਲੀ ਚਾਈਨਾ ਦੇ ਨਾਲ ਆਪਣਾ ਕਰ ਲਿਆ। ਔਰ ਇਹ ਉਸ ਲੈਵਲ ਤੱਕ ਪਹੁੰਚ ਗਏ ਕਿ ਵੀ ਜਿਹੜਾ ਸਿਲੀਗੁੜੀ ਕੋਰੀਡੋਰ ਹੈ, ਚਿਕਨ ਨੈਕ, ਉਸ ਨੂੰ ਚੀਨ ਕਿਸੇ ਵੇਲੇ ਵੀ ਮਰੋੜਨ ਤੱਕ ਜਾਏਗਾ, ਇਸ ਲੈਵਲ ਤੱਕ ਇਹਨਾਂ ਦਾ ਪਾਰਟ ਹੈ। ਲੇਕਿਨ ਇਹਦੇ ਬਾਵਜੂਦ ਇਹਨਾਂ ਨੇ ਆਪਣੇ ਜਦੋਂ ਬ੍ਰਿਕਸ ਚੋਂ ਸਾਊਥ ਅਫਰੀਕਾ ਦੀ ਮੀਟਿੰਗ ਚੋਂ ਮੋਦੀ ਆਇਆ ਤੇ ਆਪਣੀ ਮੀਡੀਆ 'ਚ ਇਹਨਾਂ ਨੇ ਇਹੀ ਕਿਹਾ ਜੀ ਕਿ ਮੋਦੀ ਜੀ ਨੇ ਕਿਹਾ ਜੀ ਅਸੀਂ ਪਹਿਲਾਂ ਡਿਸਾਈਡ ਜਿਹੜਾ ਹੋਏਗਾ ਕਿ ਜੀ ਬਾਰਡਰ ਇਸ਼ੂ ਸਟ੍ਰੇਟਨ ਆਊਟ ਹੋਏ, ਫਿਰ ਬਾਇਲੈਟਰਲ ਰਿਲੇਸ਼ਨਸ਼ਿਪ ਨਾਰਮਲ ਹੋਣਗੇ। ਉਹਦੀ ਫੂਕ ਥਰਸਡੇ ਫਰਾਈਡੇ ਅਸੀਂ ਜ਼ਿਕਰ ਕੀਤਾ ਕਿ ਚਾਈਨਾ ਦੀ ਆਫੀਸ਼ੀਅਲ ਸਟੇਟਮੈਂਟ ਕਿ ਇੰਡੀਆ ਬੈਗਡ ਫॉर ਮੀਟਿੰਗ ਵਿਦ ਦ ਚਾਈਨੀਜ਼ ਪ੍ਰੀਮੀਅਰ ਸ਼ੀ ਜਿਨਪਿੰਗ। ਸੋ ਉਹ ਮੀਟਿੰਗ ਇਹ ਉਹ ਹੋਈ ਔਰ ਉਹਨਾਂ ਨੇ ਸ਼ੀ ਜਿਨਪਿੰਗ ਨੇ ਕਿਹਾ ਕਿ ਵੀ ਇਹ ਇਸ਼ੂ ਜਿਹੜੇ ਨੇ ਨਾਲ ਚੱਲਦੇ ਹੁੰਦੇ ਨੇ, ਲੈਟ ਵੀ ਲੁੱਕ ਐਟ ਦਾ ਬ੍ਰੌਡਰ ਪਿਕਚਰ। ਉਸ ਤੋਂ ਹੀ ਜ਼ਾਹਰ ਹੋ ਗਿਆ ਸੀ ਕਿ ਚਾਈਨਾ ਡੋਂਟ ਗਿਵਸ ਅ ਡੈਮ ਕਿ ਵੀ ਤੁਸੀਂ ਆਪਣੇ ਲੋਕਾਂ ਦੀ ਕੰਜ਼ੰਪਸ਼ਨ ਲਈ ਕੀ ਕਹਿੰਦੇ ਹੋ। ਔਰ 19 ਜਿਹੜੇ ਗੱਲਬਾਤ ਦੇ ਦੌਰ ਚੱਲੇ ਔਰ ਉਹਦੇ 'ਚ ਚੀਨ ਨੇ ਇਹ ਕਿਹਾ ਜੀ ਕਿ ਵੀ ਜਿੱਥੇ ਤੁਸੀਂ ਹੋ ਤੁਹਾਨੂੰ ਮੁਬਾਰਕ, ਪਰ ਜਿੱਥੇ ਅਸੀਂ ਪੈਰ ਧਰ ਦਿੱਤਾ ਵੀ ਤੁਸੀਂ ਤਾਂ ਕਹਾਣੀਆਂ ਹੀ ਸੁਣਾਉਂਦੇ ਹੋ ਕਿ ਵੀ ਅੰਗਦ ਨੇ ਜਾ ਕੇ ਰਾਵਣ ਦੀ ਸਭਾ 'ਚ ਪੈਰ ਰੱਖਿਆ ਵੀ ਪੈਰ ਅਖਾੜ ਕੇ ਦਿਖਾਓ। ਉਹਨਾਂ ਨੇ ਕਿਹਾ ਵੀ ਅੰਗਦ ਹੋਇਆ ਕਿ ਨਹੀਂ ਹੋਇਆ, ਪਰ ਸਾਡੇ ਪੈਰ ਇੱਥੇ ਟਿਕੇ ਹੋਏ ਨੇ। ਹੁਣ ਇਹਨੂੰ ਨਾ ਕੋਸ਼ਿਸ਼ ਕਰਿਓ ਇਹਦੇ ਵੱਲ ਦੇਖਣ ਦੀ ਵੀ। ਹੁਣ G20 ਕਿਉਂਕਿ ਮੋਦੀ ਚੇਚਾ ਬ੍ਰਿਕਸ ਦੇ ਲਈ ਇਸ ਲਈ ਵੀ ਮੀਟਿੰਗ ਵੀ ਮੰਗੀ ਤੇ ਇਹ ਵੀ ਸੀ ਕਿ ਜੇ ਨਾ ਗਏ ਤਾਂ ਫਿਰ ਸ਼ੀ ਜਿਨਪਿੰਗ ਨੇ ਨਹੀਂ ਹੋਣਾ ਦਿੱਲੀ G20 ਜਿਹੜੀ ਨੈਕਸਟ ਮੰਥ ਹੋਣ ਜਾ ਰਹੀ ਹੈ। ਵੈਸੇ ਬਾਈ ਦੀ ਵੇ ਪੁਤਿਨ ਨੇ ਜਿਹਨੇ ਰਸ਼ੀਅਨ ਪ੍ਰੈਜ਼ੀਡੈਂਟ, ਉਹਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਵੀ ਮੈਂ ਨਹੀਂ ਹੋਣਾ। ਹੁਣ ਇੱਕ ਪਾਸੇ ਇਹ ਰਸ਼ੀਆ ਨਾਲ ਆਪਣੀ ਯਕਜਹਿਤੀ ਦਾ ਇਜ਼ਹਾਰ ਕਰਦੇ ਨੇ। ਹੁਣ ਪੁਤਿਨ ਦਾ ਸਟੇਟਸ ਇਸ ਵੇਲੇ ਇੰਟਰਨੈਸ਼ਨਲ ਕ੍ਰਿਮੀਨਲ ਵਾਲਾ ਹੈ ਕਿਉਂਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਉਹਨੂੰ ਵਾਰ ਕ੍ਰਿਮੀਨਲ ਐਲਾਨਿਆ ਹੋਇਆ। ਔਰ ਇੰਡੀਆ ਵੀ, ਸਾਊਥ ਅਫਰੀਕਾ ਵੀ ਨਹੀਂ ਆਇਆ ਉਸ ਬ੍ਰਿਕਸ ਦੇ ਵਿੱਚ, ਔਰ ਇੰਡੀਆ ਨਾ ਆਣਾ ਇਹ ਬੜਾ ਵੱਡਾ। ਔਰ ਉਹਨੇ ਕਿਹਾ ਜੀ ਅੱਜ ਪੁਤਿਨ ਨੇ ਕਾਲ ਕੀਤੀ ਮੋਦੀ ਨਾਲ, ਬਾਈਲੈਟਰਲ ਗੱਲ, ਫਲਾਣਾ ਢਿਮਕਾ। ਹੁਣ ਫੇਲਿਅਰ ਇਹਨਾਂ ਦੀ ਇਕੱਲੀ ਇਹੀ ਨਹੀਂ ਵੀ ਜਿੱਥੇ ਇੱਕ ਪਾਸੇ ਇਹ ਮੁਸਲਮਾਨਾਂ ਪ੍ਰਤੀ ਇੰਨੀ ਨਫ਼ਰਤ ਪਾਲ ਵੀ ਰਹੇ ਨੇ, ਇੰਪਲੀਮੈਂਟ ਵੀ ਕਰ ਰਹੇ ਨੇ। ਬ੍ਰਿਕਸ ਦੀ ਇਸ ਕਨਵੈਨਸ਼ਨ 'ਚ 5 ਨਵੇਂ ਮੁਲਕ ਬ੍ਰਿਕਸ ਦੇ ਮੈਂਬਰ ਬਣਾਏ ਗਏ, ਜਿਨ੍ਹਾਂ 'ਚੋਂ 4 ਮੁਸਲਮਾਨ ਮੁਲਕ ਨੇ। ਸੋ ਜ਼ਾਹਰਾ ਤੌਰ ਦੇ ਉੱਤੇ ਇੱਕ ਪਾਵਰਫੁਲ ਇਸਲਾਮਿਕ ਬਲੌਕ ਚੀਨ ਔਰ ਰੂਸ ਦੀ ਜਿਹੜੀ ਹੈ
ਸਰਪ੍ਰਸਤੀ ਥੱਲੇ ਹੋਣ ਦੇ ਵਿਚਾਰ ਹੈ। ਅੱਛਾ ਹੁਣ ਇਹ ਸੀ ਕਿ ਜੀ ਚਲੋ ਉਹ ਸਟੇਟਮੈਂਟ ਤਾਂ ਦੇ ਦਿੱਤੀ ਉਹਨਾਂ ਨੇ ਕਿ ਜੀ ਇੰਡੀਆ ਬੈਗਡ ਫॉर, ਬੜੀ ਇਹਨਾਂ ਨੂੰ ਐਮਬੈਰਸਮੈਂਟ ਹੋਈ। ਹੁਣ ਚਾਈਨਾ ਕਿਸ ਕੌਨਫੀਡੈਂਸ ਨਾਲ ਇੰਡੀਆ ਨੂੰ ਬਾਰ-ਬਾਰ ਨਕਸ਼ਾ ਦਿਖਾ ਰਿਹਾ ਹੈ, ਔਰ ਇਹਨਾਂ ਦੇ ਆਪਣੇ ਮੀਡੀਆ ਦੀ ਦਾ ਹਿੰਦੂ ਦੀ ਫਰੰਟ ਖਬਰ ਹੈ, ਚਾਈਨਾ ਰਿਲੀਜ਼ਸ ਨਿਊ ਆਫੀਸ਼ੀਅਲ ਮੈਪ showing territorial claims. It continues to show the entire state of Arunachal Pradesh and Aksai Chin region within China's border. ਇਹ ਅੱਜ ਉਹਨਾਂ ਦੇ ਜਿਹੜਾ ਡਿਪਾਰਟਮੈਂਟ ਹੈ ਚਾਈਨਾ ਦੀ ਹਕੂਮਤ ਨੇ 28 ਅਗਸਤ ਨੂੰ 2023 ਐਡੀਸ਼ਨ ਸਟੈਂਡਰਡ ਮੈਪ ਆਫ ਚਾਈਨਾ ਦੇ ਥੱਲੇ ਰਿਲੀਜ਼ ਕੀਤੀ ਹੈ, ਜਿਹਦੇ ਚ ਅਰੁਣਾਚਲ ਪ੍ਰਦੇਸ਼ ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ ਔਰ ਅਕਸਾਈ ਚਿਨ ਇਹਨੂੰ ਚੀਨ ਦੇ ਵਿੱਚ ਦਿਖਾਇਆ ਗਿਆ। ਇਹ ਮੈਪ ਮਿਨਿਸਟਰੀ ਆਫ ਨੈਚੁਰਲ ਰਿਸੋਰਸਿਸ ਨੇ ਜਿਹੜਾ ਉਹ ਰਿਲੀਜ਼ ਕੀਤਾ ਔਰ ਉਹਦੇ ਚ ਉਹਨਾਂ ਨੇ ਈਵਨ ਕੱਲਾ ਇਹੀ ਨਹੀਂ ਕਿ ਵੀ ਜਿਹੜਾ ਉਹਨਾਂ ਨੇ ਇਸ ਨੂੰ ਦਿਖਾਇਆ, ਜਿਹੜੇ ਈਵਨ ਅਰੁਣਾਚਲ ਪ੍ਰਦੇਸ਼ ਦੇ ਵਿੱਚ 11 ਡਿਫਰੈਂਟ ਥਾਵਾਂ ਨੇ, 11 ਪਲੇਸਿਸ ਇਨ ਅਰੁਣਾਚਲ ਪ੍ਰਦੇਸ਼ ਔਰ ਇੱਕ ਉਹਨਾਂ ਚ ਟਾਊਨ ਹੈ ਜਿਹੜਾ ਉਹਨਾਂ ਦੀ ਕੈਪੀਟਲ ਹੈ ਅਰੁਣਾਚਲ ਦੀ, ਈਟਾਨਗਰ, ਉਹਦੇ ਨੇੜੇ ਵੀ ਹੈ। ਉਹਨਾਂ ਨੂੰ ਉਹਨਾਂ ਨੇ ਰੀਨੇਮ ਕਰਕੇ ਚਾਈਨੀਜ਼ ਨੇਮ ਦਿੱਤੇ ਨੇ 11 ਪਲੇਸਿਸ ਨੂੰ ਕਿ ਵੀ ਇਹ ਚਾਈਨਾ ਦੀ ਟੈਰੀਟਰੀ ਹੈ। ਉਹਨੇ ਕਿਹਾ ਜੀ ਇਹ G20 ਜਾਣ ਤੋਂ ਪਹਿਲਾਂ ਇਹ ਦਿਸ ਵਾਸ ਦਾ ਥਰਡ ਸੱਚ ਲਿਸਟ ਰੀਨੇਮਿੰਗ ਪਲੇਸਿਸ ਆਫ ਅਰੁਣਾਚਲ ਪ੍ਰਦੇਸ਼ and was seen by observers as a response to India holding events in the lead up to G20 summit in the ਹੁਣ ਇੰਡੀਆ ਨੇ ਕੀ ਸ਼ਰਾਰਤ ਕੀਤੀ ਕਿਉਂਕਿ G20 ਮੁਲਕ ਜਾਣੇ ਨੇ, ਇੱਕ ਦੋ ਇਵੈਂਟਸ ਉਹਨਾਂ ਨੇ ਈਟਾਨਗਰ ਜਿਹੜੀ ਅਰੁਣਾਚਲ ਦੀ ਉਹਦੇ ਨੇੜੇ ਰੱਖੀਆਂ ਇੰਡੀਆ ਨੇ ਦੱਸਣ ਦੇ ਲਈ ਕਿ ਜੀ ਅਸੀਂ ਅਰੁਣਾਚਲ ਪ੍ਰਦੇਸ਼ ਲੈਂਡ ਆਫ ਦਾ ਰਾਈਜ਼ਿੰਗ ਸਨ ਦੇ ਮਾਲਕ ਹਾਂ। ਚੀਨ ਨੇ ਕਿਹਾ ਚੱਕੋ ਨਕਸ਼ਾ, ਇਹ ਅਸੀਂ ਲੈਣਾ ਹੀ ਲੈਣਾ। ਸੋ ਇਹ ਸਾਰੇ ਦੇ ਨਾਲ ਜਿਹੜਾ ਸਟੇਟ ਮੀਡੀਆ ਨੇ ਇਸ ਨੂੰ ਨੈਸ਼ਨਲ ਮੈਪਿੰਗ ਅਵੇਅਰਨੈਸ ਪਬਲਿਸਿਟੀ ਵੀਕ ਦੇ ਥੱਲੇ ਇਹ ਸਾਰੇ ਨੂੰ ਅੱਗੇ ਲਿਆਂਦਾ ਔਰ ਉਹਨਾਂ ਨੇ ਇਹ ਸਾਰੇ ਚੋਂ ਫਿਰ ਡੀਟੇਲ ਹੈ ਕਿ ਭਾਈ ਉਹਨਾਂ ਨੇ ਲੈਂਡ ਵੀ ਐਕਵਾਇਰ ਕੀਤੀ, ਬ੍ਰਿਕਸ ਵੀ ਉਹਨਾਂ ਨੂੰ ਜਿਹੜਾ ਉਹ ਸ਼ੀਸ਼ਾ ਦਿਖਾਇਆ ਕਿ ਉਹ ਕਿੱਥੇ ਸਟੈਂਡ ਕਰਦੇ ਨੇ। ਪਰ ਮੈਂ ਇਹ ਦੇਖ ਰਿਹਾ ਸੀ ਕਿ ਵੀ ਜਿਵੇਂ ਜਦੋਂ 15 ਅਗਸਤ 26 ਜਨਵਰੀ ਆਉਂਦਾ ਤੇ ਇਹਨਾਂ ਨੇ ਸਿੱਖਾਂ ਦੇ ਉੱਤੇ ਕੁਛ ਨਾ ਕੁਛ ਜੀ ਅੱਤਵਾਦੀ ਵੜ ਗਏ, ਦਿੱਲੀ ਚ ਆ ਗਏ, 2-4 ਫੜ ਲੈਂਦੇ ਨੇ ਜੀ, ਪਲਾਨ ਕਰ ਰਹੇ ਨੇ ਕਿ ਕੋਈ ਨਾ ਕੋਈ ਉਹਨਾਂ ਨੇ ਦਹਿਸ਼ਤਗਰਦ ਐਕਸ਼ਨ ਕਰਨਾ ਸੀ, ਪੁਲਿਸ ਦੀ ਚੌਕਸੀ ਨੇ ਪ੍ਰੀਐਮਪਟ ਕਰਤਾ। ਤੇ ਮੈਨੂੰ ਸੀ ਵੀ ਹੁਣ G20 ਨੂੰ ਲੈ ਕੇ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਨੇ ਆਲਰੇਡੀ ਉਹਨਾਂ ਡੇਟਾਂ ਦੇ ਵਿੱਚ ਹੀ ਆਪਣੀ ਕਨਵੈਨਸ਼ਨ ਰੱਖੀ ਹੈ ਕਿ ਵੀ ਜੋ ਭਾਰਤ ਦੇ ਨਕਸ਼ੇ 'ਚ ਡਿਪਰਾਈਵਡ ਕੌਮੀਅਤਾਂ ਨੇ ਉਹ ਉਹਨਾਂ ਨਾਲ ਕੀ ਵਾਪਰ ਰਿਹਾ, ਤਾਂ ਕਿ ਵੈਸੇ ਵੀ ਉਹਨਾਂ ਨੂੰ ਲੈਟਰ ਸ਼ੂਟ ਕੀਤੇ ਨੇ G20 ਦੇ ਸਾਰਿਆਂ ਨੂੰ ਕਿ ਭਾਈ ਸਾਨੂੰ ਮਿਲਣ ਦਾ ਮੌਕਾ ਦਿੱਤਾ ਜਾਏ, ਤੁਸੀਂ ਜਿਹਨੂੰ ਡੈਮੋਕ੍ਰੇਸੀ ਜਮਹੂਰੀਅਤ ਕਹਿ ਕੇ ਜਿਹੜਾ ਉਹ ਸਿਰ ਤੇ ਚੱਕਿਆ ਹੋਇਆ ਵੀ ਸਾਡੇ ਨਾਲ ਹੋ ਕੀ ਰਿਹਾ। ਪਰ ਉਹਦਾ ਤਾਂ ਅਜੇ ਕੀ ਹੋਏਗਾ ਜਾਂ ਕੀ ਨਹੀਂ, ਲੇਕਿਨ ਇਹਨਾਂ ਨੇ ਆਲਰੇਡੀ ਗਰਾਊਂਡ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ ਵੀ ਇਸ ਨੂੰ ਵੀ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਡਾਇਸਪੋਰਾ ਸਿੱਖਾਂ ਨੇ ਖਾਲਿਸਤਾਨ ਦੀ ਆਵਾਜ਼ ਬੁਲੰਦ ਕੀਤੀ ਹੋਈ ਹੈ ਤੇ ਉਹ ਇਹ ਪ੍ਰਭਾਵ ਦੇਣਾ ਚਾਹੁੰਦੇ ਨੇ ਕਿ ਦੇਖੋ ਜੀ ਇਹ ਤਾਂ ਇੰਨੀ ਕੁ ਦਹਿਸ਼ਤਗਰਦੀ ਐਕਟੀਵਿਟੀ ਔਰ ਦੂਸਰੀ ਹੈ ਵੀ ਇਹ ਸਾਡੇ ਲਈ ਸਿਰਦਰਦ ਬਣੇ ਹੋਏ ਨੇ, ਅਸੀਂ ਦਹਿਸ਼ਤਗਰਦੀ ਨਾਲ ਜਿਹੜਾ ਉਹ ਲੜਾਈ ਲੜ ਰਹੇ ਹਾਂ। ਔਰ ਇਹ ਖਬਰ ahead of G20 summit pro Khalistan messages found written at many metro stations, legal action is being taken said ਇਹ ਹੈਡਲਾਈਨ ਉਹਨਾਂ ਦੀ ਕਿ Delhi police gearing for the upcoming G20 leaders summit in the national capital faced its first major challenge on Sunday when anti-India and pro-Khalistan graffiti appeared on metro stations across several locations in the city. ਕਿ ਵੀ ਬਹੁਤ ਸਾਰੀਆਂ ਥਾਵਾਂ ਤੇ ਮੈਟਰੋ ਉਹਨਾਂ ਕੇ more than 5 metro stations in the national capital were defaced with anti-India slogans, Delhi police said, adding that a case had been registered and CCTV footage of the metro station sites had been retrieved to track the case and get leads. ਕਿ ਜੀ 5 ਤੋਂ ਜ਼ਿਆਦਾ ਦੇ ਉੱਤੇ ਖਤਰਾ ਬਣ ਗਿਆ, ਐਂਟੀ ਇੰਡੀਆ ਲਿਖਤਾ, ਖਾਲਿਸਤਾਨ ਜ਼ਿੰਦਾਬਾਦ ਲਿਖਤਾ। ਪਹਿਲੀ ਗੱਲ ਕਿ ਖਾਲਿਸਤਾਨ ਜ਼ਿੰਦਾਬਾਦ ਲਿਖਣਾ, ਖਾਲਿਸਤਾਨ ਕਹਿਣਾ ਪੀਸਫੁਲੀ ਤਾਂ ਤੁਹਾਡਾ ਸੁਪਰੀਮ ਕੋਰਟ ਅਲਾਉ ਕਰਦਾ। ਫਿਰ ਜਿਸ ਅੰਦਾਜ਼ ਦੇ ਵਿੱਚ ਖਬਰ ਪਲਾਂਟ ਕੀਤੀ ਗਈ ਔਰ ਫਿਰ ਉਹਦੇ 'ਚ ਡਰੈਗ ਕਰਕੇ ਸਿੱਖਸ ਫਾਰ ਜਸਟਿਸ ਨੂੰ ਜਿਹੜਾ ਉਹ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੋ ਇਹ ਸਾਰਾ ਹੀ ਪਾਰਟ ਜਿਹੜਾ ਹੈ, ਜਦੋਂ ਅਸੀਂ ਇਹ ਬਾਰ-ਬਾਰ ਕਹਿੰਦੇ ਹਾਂ ਕਿ ਸਿੱਖਾਂ ਦੇ ਖਿਲਾਫ ਜਿਹੜੀ ਇਹਨਾਂ ਨੇ ਜੂਨ 84 ਦੇ ਪਹਿਲੇ ਹਫਤੇ ਟੋਟਲ ਵਾਰ ਵਿੱਢੀ ਹੈ,
ਉਹ ਲਗਾਤਾਰਤਾ ਨਾਲ ਚੱਲ ਰਹੀ ਹੈ ਤੇ ਇਸ ਦੇ ਵਿੱਚ ਕੋਈ ਅਤਕਥਨੀ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਬਹੁਤ ਚੰਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਆਪਣਾ ਜਿਹੜਾ ਕੌਮੀ ਨਜ਼ਰੀਏ ਤੋਂ ਕੀ ਵਾਪਰ ਰਿਹਾ ਹੈ ਉਸ ਨੂੰ ਸਾਹਮਣੇ ਲਿਆਏਗਾ। ਪਰ ਸਾਡੇ ਇੱਕ ਵੱਡੇ ਤਬਕੇ ਨੂੰ ਸਮਝਣ ਦੀ ਲੋੜ ਹੈ ਕਿ ਭਾਈ ਇਹਨਾਂ ਦੇ ਮਾੜੇ ਮੋਟੇ ਕਿਤੇ ਤੁਹਾਨੂੰ ਜਿਹੜੇ ਜੈਸਚਰ ਨਜ਼ਰ ਆਣ ਉਹ ਵੀ ਜਿਹੜਾ ਹੈ ਉਸ ਨੂੰ ਤੁਸੀਂ ਇੱਕ ਡਿਸੈਪਸ਼ਨ ਟੈਕਟਿਕ ਦੇ ਤੌਰ ਤੇ ਦੇਖੋ। ਇਹ ਬਿਲਕੁਲ ਇਹਨਾਂ ਨੇ ਸਿੱਖਾਂ ਦੇ ਖਿਲਾਫ ਫੁੱਲ ਸਕੇਲ ਜਿਹੜੀ ਵਾਰ ਵਿੱਢੀ ਹੋਈ ਹੈ ਉਸ ਦੇ ਵਿੱਚ ਇਹਨਾਂ ਨੇ ਅੱਜ ਕੱਲ੍ਹ ਬਹੁਤ ਤੇਜ਼ੀ ਲਿਆਂਦੀ ਹੋਈ ਹੈ ਔਰ ਇਹਨਾਂ ਤੋਂ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਤੇ ਦਿਨੀ ਰਿਲੀਜ਼ ਹੋਈ ਮਸਤਾਨੇ ਫਿਲਮ ਵਿੱਚ 18ਵੀਂ ਸਦੀ ਦੇ ਮਾਣਮੱਤੇ ਸਿੱਖ ਕਿਰਦਾਰ ਨੂੰ ਬੜੀ ਚੰਗੀ ਤਰ੍ਹਾਂ ਪੇਸ਼ ਕੀਤਾ ਗਿਆ ਹੈ ਔਰ ਪਰ ਅਫਸੋਸ ਪਿਛਲੇ 4 ਦਹਾਕਿਆਂ ਤੋਂ ਸਿੱਖ ਕੌਮ ਅਜੋਕੇ ਦਿੱਲੀ ਦੇ ਹਾਕਮਾਂ ਵੱਲੋਂ ਸਿੱਖਾਂ ਦੇ ਖਿਲਾਫ ਵਿੱਢੀ ਗਈ ਟੋਟਲ ਵਾਰ ਜਾਨੀ ਕਿ ਸਿੱਖ ਸਰਵਨਾਸ਼ ਦੀ ਜਿਹੜੀ ਜੰਗ ਦਾ ਟਾਕਰਾ ਕਰ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਅਸੀਂ ਓਪਨਿੰਗ ਸੈਗਮੈਂਟ ਦੇ ਵਿੱਚ ਇਸ ਨਾਲ ਸੰਬੰਧਿਤ ਕਾਫੀ ਚਰਚਾ ਕੀਤੀ ਹੈ ਜੀ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵੀ ਜਿਹੜੀਆਂ ਕੌਮਾਂ ਆਪਣੀ ਐਗਜ਼ਿਸਟੈਂਸ ਦੀ ਲੜਾਈ ਲੜ ਰਹੀਆਂ ਹੁੰਦੀਆਂ ਨੇ, ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਹੁੰਦੀਆਂ ਨੇ, ਨਿੱਕੀ ਜਿਹੀ ਕਿਤੇ ਆਸ ਦੀ ਕਿਰਨ ਜਾਂ ਨਿੱਕਾ ਜਿਹਾ ਕਿਸੇ ਦਾ ਜੈਸਚਰ ਜਾਂ ਨਿੱਕੀ ਜਿਹੀ ਕੋਈ ਤਬਦੀਲੀ ਉਹ ਉਹਨਾਂ ਨੂੰ ਬਹੁਤ ਖੁਸ਼ ਕਰਦੀ ਹੈ। ਕਿਉਂਕਿ ਇਵੇਂ ਹੁੰਦਾ ਹੈ ਕਿ ਵੀ ਕੁਝ ਤੁਹਾਡੇ ਕੋਲ ਟੈਂਜੀਬਲ ਹੈ, ਕੁਝ ਤੁਸੀਂ ਪ੍ਰੈਜ਼ੈਂਟ ਕਰ ਸਕਦੇ ਹੋ। ਔਰ ਜਿਸ ਅੰਦਾਜ਼ ਦੇ ਵਿੱਚ ਪਿਛਲੇ 75 ਸਾਲਾਂ ਦੇ ਇਸ ਬ੍ਰਾਹਮਣਵਾਦੀ ਹਿੰਦੂਤਵੀ ਰਾਜ ਦੇ ਵਿੱਚ ਸਿੱਖਾਂ ਨੇ ਹਿਊਮਿਲੇਸ਼ਨ ਸਹੀ ਹੈ। ਅਸੀਂ ਵੀ ਉਹਨਾਂ ਸਕੂਲਾਂ 'ਚ ਪੜ੍ਹੇ ਜਿੱਥੇ ਸਿੱਖ ਵਿਦਿਆਰਥੀ ਗਿਣਤੀ ਦੇ ਸੀ, ਹਿੰਦੂ ਮੈਜੋਰਿਟੀ ਸਟੂਡੈਂਟ ਹੁੰਦੇ ਸੀ। ਸਾਡੇ ਵੀਰ ਇੰਗਲੈਂਡ ਤੋਂ ਜਿਹੜੇ ਕਿਸੇ ਜ਼ਮਾਨੇ 'ਚ 에ਅਰਫੋਰਸ 'ਚ ਹਾਇਰ ਅਹੁਦੇ ਤੱਕ ਸਿਲੈਕਟ ਹੋ ਗਏ ਸੀ ਪਰ ਛੱਡ ਕੇ ਆ ਗਏ ਔਰ ਉਹਨਾਂ ਦਾ ਫਿਰੋਜ਼ਪੁਰ ਏਰੀਆ ਨਾਲ ਸੰਬੰਧ ਹੈ, ਉਹ ਦੇਵ ਸਮਾਜ ਔਰ ਦੂਸਰੇ ਇੰਸਟੀਚਿਊਟਸ ਦੇ। ਉਹ ਜਦੋਂ ਗੱਲ ਕਰਨਗੇ ਕਹਿਣਗੇ ਜੀ ਮੈਂ ਤਾਂ ਬਚਪਨ ਤੋਂ ਇਹਨਾਂ ਨੂੰ ਜਾਣਦਾ, ਕਿਉਂਕਿ ਬਹੁਤੇ ਉਹਨਾਂ ਨੇ ਕਿਹਾ ਸਿੱਖ ਕਿਉਂਕਿ ਪਿੰਡੂ ਜਾਂ ਦੂਸਰੇ ਸਕੂਲਾਂ 'ਚ ਨੇ ਜਿੱਥੇ ਕਿ ਸਿੱਖਾਂ ਦੀ ਮੈਜੋਰਿਟੀ ਹੈ, ਵੀ ਇਹਨਾਂ ਦੀ ਜ਼ਹਿਨੀਅਤ ਤਾਂ ਤੁਸੀਂ ਜਦੋਂ ਇਹਨਾਂ ਦੇ ਨਾਲ ਉੱਥੇ ਰਹੇ ਹੋ ਫਿਰ ਤੁਹਾਨੂੰ ਅਹਿਸਾਸ ਹੁੰਦਾ ਵੀ ਇਹ ਕੀ ਨੇ। ਇਸ ਲਈ ਕਿਹਾ ਵੀ ਇਸ ਲਈ ਮੈਨੂੰ ਕੋਈ ਭੁਲੇਖਾ ਨਹੀਂ ਹੁੰਦਾ ਵੀ ਇਹ ਕੀ ਨੇ। ਔਰ ਅਸੀਂ ਉਸ ਸਾਰੇ ਦੌਰ 'ਚੋਂ ਗੁਜ਼ਰੇ ਜਿੱਥੇ ਜੇ ਪੀਰੀਅਡ ਚੱਲ ਰਿਹਾ ਨੇ, ਜਿਉਂ ਹੀ ਘੜੀ ਤੇ 12 ਹੋਣੇ ਉਹਨਾਂ ਨੇ ਦੇਖ ਕੇ ਮੁਸਕੜੀਆਂ 'ਚ ਮੁਸਕਰਾਣਾ, ਜਾਂ ਜੇ ਉਦੋਂ ਕੋਈ ਡਾਇਲੌਗ ਹੋਣਾ ਜੀ ਸਰਦਾਰਾਂ ਦੇ 12 ਵੱਜ ਗਏ ਜਾਂ ਦੂਸਰਾ। ਔਰ ਇਸੇ ਤਰ੍ਹਾਂ ਨਾਲ ਹੋਰ ਬਹੁਤ ਸਾਰਾ ਕੁਛ ਜਿਹੜਾ ਹੈ ਮੈਨੂੰ ਯਾਦ ਹੈ ਵੀ ਹਾਈ ਸਕੂਲ ਪੀਰੀਅਡ 'ਚ ਜਦੋਂ ਦਰਸ਼ਨ ਸਿੰਘ ਫੇਰੂਮਾਨ ਦਾ ਵਰਤ ਚੱਲ ਰਿਹਾ ਸੀ ਜਾਂ ਉਸ ਤੋਂ ਦੂਜਾ, ਤਾਂ ਉਦੋਂ ਉਹਨਾਂ ਨੇ ਜੋਕ ਬਣਾਏ ਹੋਣੇ ਕਿ ਜੀ ਉਹ ਤਾਂ ਕੜਾਹ ਦੇ ਬਾਟੇ ਖਾਂਦੇ ਨੇ ਔਰ ਦੂਜੇ ਨੇ। ਔਰ ਇਹ ਵੀ ਉਹਨਾਂ ਕਹਿਣਾ ਕਿ ਜੀ ਇਹ ਜਿਹੜੇ ਬੜੀ ਅਰਦਾਸ ਪੜ੍ਹਦੇ ਨੇ ਇਹ ਕੀਤਾ। ਉਹਨਾਂ ਨੇ ਕਿਹਾ ਜੀ ਅੱਜ ਦੇ ਸਿੱਖ ਤਾਂ ਤੱਤੀ ਚਾਹ ਨਹੀਂ ਪੀ ਸਕਦੇ। ਤੇ ਇਹ ਸਾਰੀਆਂ ਕਹਾਣੀਆਂ ਹੀ ਬਣਾਈਆਂ ਹੋਈਆਂ ਨੇ। ਸੋ ਕਹਿਣ ਦਾ ਮਤਲਬ ਇਹ ਹੈ
ਕਿ ਜਿਸ ਚੋਂ ਸਾਡਾ ਆਪਣੇ ਸਾਡੇ ਇਤਿਹਾਸ ਦਾ ਪ੍ਰਾਈਡ ਔਰ ਦੂਸਰਾ ਉਹਨੂੰ ਬਿਲਿਟਲ ਕਰਨ ਦੀ ਕੋਸ਼ਿਸ਼ ਲਗਾਤਾਰਤਾ ਨਾਲ ਰਹੀ। ਔਰ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜੀ ਬੰਬੇ ਫਿਲਮ ਇੰਡਸਟਰੀ ਦਾ ਸੀ, ਕਿਉਂਕਿ ਬੰਬੇ ਫਿਲਮ ਇੰਡਸਟਰੀ ਨੇ ਉਹ ਸਿੱਖਾਂ ਦਾ ਕਿਰਦਾਰ ਜਿਹੜਾ ਯੋਧਿਆਂ ਦਾ, ਦਾਨੀਆਂ ਦਾ, ਸੂਰਬੀਰਾਂ ਦਾ, ਬਾਦਸ਼ਾਹਾਂ ਦਾ ਸੀ, ਉਸ ਨੂੰ ਸਸਤੇ ਜੇ ਟੈਕਸੀ ਡਰਾਈਵਰ, ਹਲਕੇ ਜੇ ਜਿਹੜੇ ਅੰਦਾਜ਼ ਦੇ ਵਿੱਚ ਜਿਹੜਾ ਹੈ ਉਹ ਸ਼ਰਾਬੀ ਔਰ ਜੋਕ ਸੁਣਾਉਣ ਵਾਲੇ ਜਾਂ ਦੂਸਰੇ, ਔਰ ਉਸ ਨੂੰ ਈਵਨ ਜਦੋਂ ਤੁਸੀਂ ਇਹਨਾਂ ਦੀਆਂ ਪਾਰਟੀਆਂ ਦੂਜੀਆਂ 'ਚ ਸਰਦਾਰ ਜੀ ਜੋਕਸ ਉਸ ਦੇ ਨਾਂ ਥੱਲੇ ਪ੍ਰੋਪਰ ਡਾਕੂਮੈਂਟੇਸ਼ਨ ਕਰਨ ਲੱਗ ਗਏ, ਸਰਦਾਰ ਜੀ ਜੋਕ ਨੇ, ਔਰ ਨਾਲ ਉਹਨਾਂ ਨੇ ਕਹਿਣ ਤੋਂ ਪਹਿਲਾਂ ਕਹਿਣਾ ਜੀ ਇਹ ਸਰਦਾਰ ਜੀ ਜੋਕ ਹੈ। ਔਰ ਉਹਦਾ ਸ਼ਿਕਾਰ ਇਸ ਕਿਸਮ ਦੇ ਮਾਹੌਲ 'ਚ ਈਵਨ ਖੁਸ਼ਵੰਤ ਸਿੰਘ ਜਿਹੜਾ ਉਸ ਜ਼ਮਾਨੇ ਦੇ ਵਿੱਚ ਇਲਸਟ੍ਰੇਟਡ ਵੀਕਲੀ ਆਫ ਇੰਡੀਆ ਦਾ ਐਡੀਟਰ ਬਣਿਆ, ਉਸ ਨੇ ਆਪਣੇ ਵੀਕਲੀ ਕਾਲਮ ਦੇ ਵਿੱਚ ਜਿਹੜਾ ਉਸ ਦਾ ਸੀ ਥੱਲੇ ਇੱਕ ਸੰਤਾ ਬੰਤਾ ਜੋਕ। ਹੁਣ ਸੰਤਾ ਬੰਤਾ ਜਿਹੜੇ ਕਰੈਕਟਰ ਸੀ ਉਹ ਮਜ਼ਾਹੀਆ ਔਰ ਸਿੱਖਾਂ ਨੂੰ ਬੇਵਕੂਫ ਸਾਬਿਤ ਕਰਨ ਵਾਲੇ, ਕਿਉਂਕਿ ਇਹ ਵੀ ਹੁੰਦਾ ਕਿ ਜਦੋਂ ਮੈਜੋਰਿਟੀ ਜਿਸ ਰੰਗ 'ਚ ਜਾ ਰਹੀ ਹੁੰਦੀ ਹੈ, ਇੱਕ ਕਲਾਸ ਉਹਨਾਂ ਨੂੰ ਜੁਆਇਨ ਕਰਕੇ ਜਿਹੜਾ ਆਪਣਾ ਮਜ਼ਾਕ ਉਡਾਉਣ ਦੇ ਵਿੱਚ ਹੀ ਆਪ, ਔਰ ਫਿਰ ਇੱਕ ਕਲਾਸ ਉਹ ਆਈ ਜਿਨ੍ਹਾਂ ਨੂੰ ਇਹ ਲੱਗਾ ਕਿ ਵੀ ਇਹਨੂੰ ਅਸੀਂ ਸਹਿ ਰਹੇ ਹਾਂ, ਸੁਣ ਵੀ ਰਹੇ ਹਾਂ, ਉਹਨਾਂ ਨੇ ਕਹਿਣਾ ਜੀ ਆਪਣੇ ਆਪ ਤੇ ਹਾਸਾ ਕੋਈ ਜਾਂ ਜੋ ਕੋਈ ਲੈ ਸਕਦਾ ਜਿਹਦੇ 'ਚ ਸੈਲਫ ਕੌਨਫੀਡੈਂਸ ਹੁੰਦਾ। ਸੋ ਮਤਲਬ ਇਸ ਤਰੀਕੇ ਨਾਲ ਸਿੱਖਾਂ ਦੇ ਉੱਤੇ ਉਹਨਾਂ ਚੁਟਕਲਿਆਂ ਨੂੰ ਉਹਨਾਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਉਹੀ ਜਿਹੜੀ ਮੁੰਬਈ ਅੱਜ ਫਿਲਮ ਇੰਡਸਟਰੀ ਹੈ, ਉਹ ਸਰਦਾਰ ਜੀ ਜੋਕਸ ਤੋਂ ਤਾਂ ਅੱਜ ਬਾਹੂਬਲੀ ਔਰ ਕੇਰਲਾ ਸਟੋਰੀ ਔਰ ਕਸ਼ਮੀਰ ਫਾਈਲਸ ਔਰ ਗਦਰ 2 ਔਰ ਦੂਜੇ ਦੇ ਥੱਲੇ ਉਹ ਤਾਂ ਹਿੰਦੂਤਵਾਦੀ ਫਲੈਗ ਬੀਅਰਰ ਬਣ ਗਏ ਹੈ। ਔਰ ਸਾਡੇ ਵਿਚਾਰੇ ਜਿਹੜੇ ਲਿਮਟਿਡ ਰਿਸੋਰਸਿਸ ਦੇ ਨਾਲ ਥੋੜੀ ਬਹੁਤ ਕੋਸ਼ਿਸ਼ ਕਰਦੇ ਨੇ, ਜੇ ਸਾਹਿਬਜ਼ਾਦਾਸ ਦੇ ਥੱਲੇ ਐਨੀਮੇਟਡ ਮੂਵੀ ਆਈ ਤਾਂ ਉਸ ਦਾ ਇੱਕ ਪ੍ਰਭਾਵ ਦੇਖਣ ਨੂੰ ਮਿਲਿਆ, ਕਿਉਂਕਿ ਫੀਲਡ ਖਾਲੀ। ਔਰ ਉਸ ਸਾਰੇ ਦੇ ਵਿੱਚ ਜਿਵੇਂ ਮੈਂ ਅਕਸਰ ਕਿਹਾ ਵੀ ਜਿਹੜੀ ਸਾਡੀ ਇੰਸਟੀਚਿਊਟ ਸ਼੍ਰੋਮਣੀ ਕਮੇਟੀ ਦੇ ਰੂਪ 'ਚ 100 ਸਾਲ ਪਹਿਲਾਂ ਅੱਜ ਤੋਂ ਹੋਣ 'ਚ ਆਈ, ਉਹ ਤਾਂ ਅੱਜ ਤੱਕ ਇੱਕ ਅਖਬਾਰ ਨਹੀਂ ਆਪਣੀ ਚਲਾਇਆ ਉਹਨਾਂ ਨੇ, ਰੇਡੀਓ ਜਾਂ ਟੀਵੀ ਆ ਅਜੇ ਵੀ YouTube ਚੈਨਲ ਔਰ ਉਹੀ PTC ਦਰਬਾਰ ਸਾਹਿਬ ਦੇ ਕੀ ਉਹਨਾਂ ਨੇ ਕੀ ਫਿਲਮਾਂ ਬਣਾਉਣੀਆਂ ਸੀ, ਥਰਡ ਰੇਟਡ, ਜੇ ਕੋਈ ਪੁਰਾਣੀ ਕਿਸੇ ਦੀ ਕੋਈ ਬਣੀ ਹੈ ਘਟੀਆ ਜੇ ਪ੍ਰੋਜੈਕਟਰ ਦੇ ਨਾਲ ਹੁੰਦਾ ਸੀ ਜੀ ਇਹ ਪਿੰਡਾਂ 'ਚ ਅਸੀਂ ਦਿਖਾ ਰਹੇ ਹਾਂ ਜਾਂ ਦੂਸਰਾ। ਔਰ ਉਹਦੇ 'ਚ ਜਿਹੜਾ ਅਸੀਂ ਦੇਖਦੇ ਹਾਂ ਕਿ ਵੀ ਇੱਕ ਪੋਜ਼ਿਟਿਵਿਟੀ ਦੀ ਗੱਲ ਹੈ। ਅਜੇ ਸਾਨੂੰ ਮੌਕਾ ਨਹੀਂ ਬਣਿਆ ਦੇਖਣ ਦਾ ਮਸਤਾਨੇ, ਪਰ ਮੈਂ ਸਾਡੀ TV 84 ਦੀ ਪੰਜਾਬ ਟੀਮ ਨੇ ਵੀ ਰਿਵਿਊ ਕੀਤਾ ਹੈ ਦੂਸਰੇ ਵੀ ਥਾਂ ਦੇ ਉੱਤੇ ਜਾ ਕੇ ਇਸ ਦੇ ਉੱਤੇ। ਲੇਕਿਨ ਇੱਕ ਪਾਰਟ ਜਿਹੜਾ ਉਹ ਕਿੰਨਾ ਹਿਸਟਰੀ ਓਰੀਐਂਟਡ ਹੈ ਕਿ ਇਹ ਡਿਬੇਟ ਬੇਮਤਲਬ ਹੈ, ਕਿਉਂਕਿ ਜਿੱਥੇ ਤੁਹਾਨੂੰ ਇੱਕ ਬਟ ਆਫ ਜੋਕਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੋਏ ਉੱਥੇ ਕੋਈ ਵੀ ਕੰਮ, ਔਰ ਜਿੱਥੇ ਜਿਵੇਂ ਮੀਡੀਆ ਰਾਹੀਂ ਆਇਆ ਕਿ ਵੀ 20 ਕਰੋੜ ਦੇ ਬਜਟ ਦੇ ਥੱਲੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਲੇਟੈਸਟ ਟੈਕਨੋਲੋਜੀ ਨੂੰ ਇਸਤੇਮਾਲ ਕਰਨ ਦੀ ਔਰ ਸਿਨੈਰੀਓ, ਕਿਉਂਕਿ ਹੁਣ ਸਾਡੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਇੱਕ ਨਹੀਂ ਨੇ। ਜੇ ਅਸੀਂ ਕਿਉਂਕਿ ਇੱਕ ਪਾਸੇ ਜਦੋਂ ਅਸੀਂ ਆਪਣੇ ਕਿਰਦਾਰਾਂ ਦੀ ਗੱਲ ਕਰਦੇ ਤੇ ਜ਼ਾਹਿਰ ਹੈ ਵੀ ਅਸੀਂ ਹਿਊਮਨ ਫਾਰਮ ਦੇ ਵਿੱਚ ਜਿਹੜੇ ਸਾਡੇ ਨਾਮੀ ਗ੍ਰਾਮੀ ਔਰ ਸੈਲੀਬ੍ਰੇਟਡ ਸਿੱਖ ਯੋਧੇ ਨੇ, ਜਨਰਲ ਨੇ, ਸ਼ਹੀਦ ਨੇ, ਉਹਨਾਂ ਦਾ ਕਿਰਦਾਰ ਦਿਖਾ ਹੀ ਨਹੀਂ ਸਕਦੇ। ਸੋ ਇਸੇ ਲਈ ਜੇ ਸਾਹਿਬਜ਼ਾਦਾ ਦੇ ਵਿੱਚ ਉਹਨਾਂ ਨੇ ਐਨੀਮੇਟਡ ਦਾ ਲਿਆ, ਹਾਲਾਂ ਉਹਦਾ ਵੀ ਕ੍ਰਿਟਿਸਿਜ਼ਮ ਹੋਇਆ, ਲੇਕਿਨ ਉਹ ਵੈਲਕਮਿੰਗ ਸੀ ਕਿਉਂਕਿ ਉਹ ਗੈਪ ਜਿਹੜਾ ਇੱਕ ਨੈਗੇਟਿਵਿਟੀ ਕਰਨ ਵਾਲਿਆਂ ਨੇ ਕੀਤਾ ਉਹਨੂੰ ਫਿਲ ਕਰਦੇ ਸੀ। ਹੁਣ ਵਾਲਿਆਂ ਨੇ ਇਹ ਦੇਖਦੇ ਆ ਹੁਣ ਇਹੀ ਜਿਹੜਾ ਕਿਰਦਾਰ ਹੈ ਉਸ ਦੇ ਵਿੱਚ ਤੁਸੀਂ ਰੀਅਲ ਯੋਧੇ ਸਰ ਜੱਸਾ ਸਿੰਘ ਆਹਲੂਵਾਲੀਆ, ਸਰ ਜੱਸਾ ਸਿੰਘ ਰਾਮਗੜੀਆ, ਸਰ ਚੜ੍ਹਤ ਸਿੰਘ, ਸਰਦਾਰ ਬਘੇਲ ਸਿੰਘ, ਨਵਾਬ ਕਪੂਰ ਸਿੰਘ, ਕਿਉਂਕਿ ਜਦੋਂ ਨਾਦਰ ਸ਼ਾਹ ਹਮਲਾਵਰ ਹੁੰਦਾ 1739 ਚ ਜਿਹੜਾ ਉਹ ਨਵਾਬ ਕਪੂਰ ਸਿੰਘ ਖਾਲਸਾ ਦਲਾਂ ਦੇ ਲੀਡਰ ਸੀ, ਔਰ ਇੱਕ ਉਦੋਂ ਇੱਕ ਡਰ ਸੀ ਦੁਹਾਈ ਨਾਦਰ ਆਇਆ ਤੇ ਨਵਾਬ ਕਪੂਰ ਸਿੰਘ ਨੇ ਵੰਗਾਰ ਕੇ ਕਿਹਾ ਸੀ ਓਏ ਲੋਕੋ ਕੀ ਹੋਇਆ ਜੇ ਨਾਦਰ ਆਇਆ, ਜਦੋਂ ਕਿ ਕਾਦਰ ਮੌਜੂਦ ਹੈ, ਉਹ ਕਾਦਰ ਰੱਬ ਹੈ ਕਿ ਵੀ ਰੱਬ ਦੀ ਮੌਜੂਦਗੀ ਵਾਲੇ ਜਿਹੜੇ ਨੇ, ਰੱਬ 'ਚ ਯਕੀਨ ਕਰਨ ਵਾਲੇ, ਉਹ ਇਹਦੀ ਨਾਦਰ ਦੀ ਜਿਹੜੀ ਹੈ ਉਸ ਨੂੰ ਸਬਕ ਸਿਖਾਉਣਗੇ ਵੀ ਨਾਦਰ ਆਇਆ ਕਿਉਂ ਘਬਰਾਉਣ ਦੀ ਲੋੜ ਹੈ ਜਦੋਂ ਕਿ ਕਾਦਰ ਮੌਜੂਦ ਹੈ। ਸੋ ਮੈਂ ਸਮਝਦਾ ਹਾਂ ਵੀ ਆਲਰੇਡੀ ਜਿਹੜੀ ਇਹਨਾਂ ਦੀ ਟੀਮ ਦੇ ਕੁਝ ਲੋਕ ਨੇ ਉਹਨਾਂ ਨੂੰ ਪਹਿਲਾਂ ਕੋਈ ਹੋਰ ਫਿਲਮ ਬਣ ਰਹੀ ਸੀ ਉਹਦੇ 'ਚ ਕ੍ਰਿਟਿਸਿਜ਼ਮ ਹੋਇਆ ਜੀ ਫਲਾਂ, ਤਾਂ ਉਹਨਾਂ ਨੇ ਉਸ ਨੂੰ ਜਿਨ੍ਹਾਂ ਨੂੰ ਅਸੀਂ
ਮੀਰ ਕਹਿੰਦੇ ਆ ਸਤਿਕਾਰ ਨਾਲ, ਜੇ ਗੁਰੂ ਕੇ ਹੋਣ ਤਾਂ ਰਬਾਬੀਆਂ 'ਚ ਨੇ, ਆਮ ਲੋਕਾਂ ਦੇ ਵਿੱਚ ਮਰਾਸੀ ਨੇ। ਸੋ ਇੱਕ ਵਾਕਿਆ ਜਿਹੜਾ ਬੇਸ਼ੱਕ ਉਹ ਉਸ ਇੱਕ ਲੋਕ ਯਾਦਾਂ ਦੇ ਵਿੱਚ ਪਿਆ ਹੈ ਕਿ ਵੀ ਉਹਨਾਂ ਨੇ ਜਿਹੜਾ ਉਹ ਲਾਹੌਰ ਦੇ ਜਿਹੜਾ ਨਵਾਬ ਨੇ ਜਾਂ ਦੂਜੇ ਨੇ ਕਿਹਾ ਕਿ ਜੀ ਕਿਸ ਕਿਸਮ ਦੇ ਸਿੱਖ ਨੇ ਤੇ ਕੀ ਹੈ, ਤੇ ਉਹਨਾਂ ਨੇ ਜਿਹੜਾ ਉਹ ਲਿਆਂਦੇ ਇਕੱਠੇ ਕਰਕੇ ਮੀਰ ਜਿਹੜੇ ਨਕਲਾਂ ਕਰਦੇ ਨੇ ਕਿ ਵੀ ਤੁਸੀਂ ਦੱਸੋ, ਔਰ ਉਹਨਾਂ ਨੇ ਜਿਹੜਾ ਉਹ ਸਿਨੈਰੀਓ ਸਿੱਖਾਂ ਵਾਲਾ ਪਹਿਰਾਵਾ, ਅਰਦਾਸਾ, ਸੋਧਿਆ ਦੂਜਾ, ਤੇ ਉਹਨਾਂ 'ਚ ਸੱਚਮੁੱਚ ਹੀ ਇੰਨਾ ਜੋਸ਼ ਆ ਗਿਆ ਕਿ ਵੀ ਉਹਨਾਂ ਨੇ ਕਟਾਵੜ ਸ਼ੁਰੂ ਕਰਕੇ ਉਹ ਉੱਥੇ ਜਿਹੜੇ ਬੈਠੇ ਮੁਗਲੀਆ ਫੌਜੀ ਦੂਜੇ ਸੀ ਉਹਨਾਂ ਦਾ ਜਿਹੜਾ ਉਹ ਫਾਸਲਾ ਵੱਢਣਾ ਸ਼ੁਰੂ ਕਰਤਾ। ਔਰ ਉਹਦੇ ਤੇ ਹੀ ਜਿਹੜਾ ਇੱਕ ਕਾਮੈਂਟ ਅਕਸਰ ਹੁੰਦਾ ਵੀ ਜੇ ਨਕਲੀ ਹੋ ਕੇ ਇਹ ਕੁਛ ਹੈ ਤੇ ਜਿਹੜੇ ਅਸਲੀ ਹੋਣਗੇ ਉਹ ਕਿਹੋ ਜਿਹੇ ਹੋਣਗੇ। ਨਹੀਂ, ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਇਹ ਇੱਕ ਯਤਨ ਹੈ ਕਿ ਇਸ ਕਹਾਣੀ ਨੂੰ, ਗਾਥਾ ਨੂੰ, ਔਰ ਮੈਂ ਕਈ ਵਾਰ ਇਹ ਦੇਖਦਾ ਵੀ ਈਵਨ ਜਿੱਥੇ ਉਹਨਾਂ ਨੇ ਅਣਖੀ ਸੂਰਮੇ ਜਾਂ ਈਵਨ ਜਸਵੰਤ ਸਿੰਘ ਖਾਲੜਾ ਦੇ ਉੱਤੇ ਬਣੀ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ, 95 ਕੱਟ ਲਾਇਆ ਜਾਂ ਦੂਜੇ, ਇਹ ਨਹੀਂ ਹੈ ਵੀ ਜੇ ਸਾਨੂੰ ਲੱਗਦਾ ਵੀ ਇਹਦੇ ਚੋਂ ਸਾਡਾ ਪ੍ਰਾਈਡ ਨਿਕਲਦਾ ਹੈ ਜਾਂ ਥੀਏਟਰ 'ਚ ਜਕਾਰੇ ਲੋਕ ਜਾਂਦੇ ਨੇ, ਜਕਾਰੇ ਜਾਂਦਿਆਂ ਬਾਹਰ ਨਿਕਲਦੇ ਨੇ, ਜਾਂ ਬਹੁਤ ਸਾਰਿਆਂ ਨੇ ਕਿਹਾ ਜੀ ਸਾਨੂੰ ਪ੍ਰਾਈਡ ਹੈ ਆਪਣੀ ਹਿਸਟਰੀ ਤੇ ਜਿਨ੍ਹਾਂ ਨੇ ਈਵਨ ਇਸ ਲੈਵਲ ਦੇ ਉੱਤੇ ਵੀ ਤੁਹਾਨੂੰ ਆਪਰੇਟ ਕਰਨ ਦਿੱਤਾ ਹੈ, ਇਸ ਲਈ ਕਿਉਂਕਿ ਜਿਹੜਾ ਨੈਰੇਟਿਵ ਉਹ ਕਦੇ ਪਾਣੀਪਤ ਨਾਲ, ਕਦੇ ਬਾਹੂਬਲੀ ਨਾਲ, ਕਦੇ ਗਦਰ 2 ਨਾਲ ਕਰਦੇ ਨੇ, ਤੁਹਾਡੀ ਸਟਲ ਸੈਂਸ ਦੇ ਵਿੱਚ ਤਾਂ ਉਹ ਨਾਦਰ ਸ਼ਾਹ ਹੋਏ ਜਾਂ ਅਬਦਾਲੀ ਹੋਏ ਜਾਂ ਦੂਜਾ ਹੋਏ, ਉਹਨਾਂ ਨੂੰ ਹਿੰਦੂ ਤਵੀਆਂ ਨੂੰ ਤਾਂ ਲੱਗਦਾ ਹੈ ਕਿ ਵੀ ਇਹ ਸਿੱਖਾਂ ਦੀ ਸਟਲ ਟ੍ਰੇਨਿੰਗ ਜਿਹੜੀ ਹੈ ਉਹ ਮੁਸਲਮਾਨਾਂ ਦੇ ਖਿਲਾਫ ਹੁੰਦੀ ਹੈ। ਹਾਲਾਂ ਜਿਹੜਾ ਉਸ ਚੋਂ ਕਿਸੇ ਨੇ ਵੀ ਇਸ ਐਂਗਲ ਨੂੰ ਲਿਆ ਨਹੀਂ ਹੈ, ਪਰ ਜੇ ਈਵਨ ਇਸ ਲੈਵਲ ਦੇ ਉੱਤੇ, ਔਰ ਬਹੁਤ ਸਾਰੇ ਈਵਨ ਜਿਹੜੇ ਪੰਜਾਬੀ ਹਿੰਦੂ ਕਲਾਕਾਰ ਵੀ ਵਿੱਚ ਆਏ ਜਾਂ ਉਹਨਾਂ ਦੀਆਂ ਰਿਵਿਊ ਸੀ, ਉਹ ਉਹਨੂੰ ਐਜ਼ ਏ ਪੰਜਾਬੀਅਤ ਦੇਖ ਰਹੇ ਨੇ। ਚਲੋ ਚੰਗੀ ਗੱਲ ਹੈ ਵੀ ਘੱਟੋ ਘੱਟ ਉਹਨਾਂ ਨੂੰ ਪੰਜਾਬੀਅਤ ਨਜ਼ਰ ਆਈ, ਪਰ ਜਦੋਂ ਤੁਸੀਂ ਈਵਨ ਇਹ ਵਰਤਾਰਾ ਦੇਖ ਰਹੇ ਹੋ, ਤੁਹਾਨੂੰ ਕੋਈ ਸੂਬਾ ਸਰਕਾਰ ਨਜ਼ਰ ਨਹੀਂ ਆਈ ਜਿਹਨੇ ਕਿਹਾ ਹੋਏ ਕਿ ਜੀ ਇਹ ਘੱਟੋ ਘੱਟ ਇੱਕ ਗਲੋਰੀਅਸ ਪਾਸਟ ਦੀ ਕਹਾਣੀ ਹੈ ਤੇ ਟੈਕਸ ਰਿਬੇਟ ਦੇ ਦਿਓ ਜਿਵੇਂ ਫਿਲਮਾਂ ਦਾ ਟੈਕਸ ਮਾਫ ਹੁੰਦਾ ਹੈ। ਕਿਸੇ ਨੇ ਨਹੀਂ, ਕਿਸੇ ਨੇ ਨੈਸ਼ਨਲ ਲੈਵਲ ਤੇ ਅਸੀਂ ਆਪਣਿਆਂ ਦੇ ਹੀ ਰਿਵਿਊ ਜਾਂ ਆਪਣਿਆਂ 'ਚ ਹੀ ਦੇਖ ਰਹੇ ਹਾਂ, ਕੋਈ ਉਹਨੂੰ ਨੈਸ਼ਨਲ ਲੈਵਲ ਦੇ ਰਿਵਿਊ ਨਹੀਂ ਦਿੱਤੇ ਗਏ ਕਿ ਜਾਂ ਦੂਸਰਾ, ਕਿਉਂਕਿ ਉਹਨਾਂ ਨੂੰ ਇਹ ਵੀ ਸੂਟ ਨਹੀਂ ਕਰਦਾ ਕਿ ਜਿਹੜੇ ਸਿੱਖਾਂ ਨੇ 13 ਮਹੀਨੇ ਕਿਸਾਨ ਮੂਵਮੈਂਟ ਜਿੱਤ ਕੇ ਉਹਨਾਂ ਨੇ ਕਿਹਾ ਪੰਜਾਬ ਵਰਸਸ ਦਿੱਲੀ, ਇਹ ਸਾਡੇ ਆਲੇ ਤੇ ਦਿੱਲੀ ਆਲੇ, ਜਿਵੇਂ ਦੀਪ ਸਿੱਧੂ ਦਾ ਡਾਇਲੌਗ, ਸੋ ਉਹ ਸਾਨੂੰ ਪ੍ਰਾਈਡ ਵੀ ਨਹੀਂ ਦੇਣਾ ਚਾਹੁੰਦੇ। ਔਰ ਜਦੋਂ ਇਹ ਪੀਰੀਅਡ ਚੱਲ ਰਿਹਾ, ਅਸੀਂ ਦੋ ਖਬਰਾਂ ਦੇਖਦੇ, ਇੱਕ ਜਿਹੜਾ ਹੇਮਕੁੰਡ ਫਾਊਂਡੇਸ਼ਨ ਨਾਲ ਸੰਬੰਧਿਤ ਇੱਕ ਸਿੱਖ ਨੌਜਵਾਨ ਗੁੜਗਾਵਾਂ ਜਿਹਨੂੰ ਗੁਰੂਗ੍ਰਾਮ ਕਹਿੰਦੇ ਨੇ, ਉੱਥੇ ਜਿਹੜਾ ਇੱਕ ਜਲਸਾ ਇੰਡੀਅਨ ਜਿਹੜਾ ਲਦਾਖੀ ਕਿਚਨ ਦੇ ਵਿੱਚ ਉਹ ਖਾਣ ਲਈ ਜਾਂਦਾ ਹੈ, ਤੇ ਉਹਦੇ ਕਿਰਪਾਨ ਪਾਈ ਹੋਈ ਹੈ ਉੱਤੋਂ ਦੀ, ਉਹਨੂੰ ਉਹ ਰੋਕ ਲਿਆ ਜਾਂਦਾ। ਉਹ ਕਿੰਨੀ ਦੇਰ ਜੇ ਡਿਬੇਟ ਡਿਬੂਟ ਕਰਕੇ ਕਾਫੀ ਦੇਰ ਬਾਅਦ ਉਹਨੂੰ ਅੰਦਰ ਜਾਣ ਦਿੱਤਾ ਜਾਂਦਾ ਹੈ ਕਿ ਵੀ ਤੂੰ ਕਿਰਪਾਨ ਨਾਲ ਨਹੀਂ ਜਾ ਸਕਦਾ। ਉਹ ਜਾ ਕੇ ਬੈਠਦਾ ਹੈ ਤੇ ਉਹ ਬੈਠਾ ਰਿਹਾ ਕਿੰਨੀ ਦੇਰ, ਉਹ ਵੇਟਰ ਹੀ ਨਹੀਂ ਆਇਆ ਕੋਈ ਆਰਡਰ ਲੈਣ, ਉਹ ਫਿਰ ਉੱਠ ਕੇ ਆ ਗਿਆ। ਔਰ ਇਹ ਖਬਰ ਹੈ ਸਾਰੇ ਪਾਸੇ, ਈਵਨ ਸੁਖਬੀਰ ਬਾਦਲ ਨੇ ਵੀ ਇਹਦਾ ਨੋਟਿਸ ਲਿਆ। ਤੇ ਹੈਡਲਾਈਨ ਹੈ ਸਿੱਖ ਮੈਨ ਵਿਦ ਕਿਰਪਾਨ ਡਿਨਾਈਡ ਐਂਟਰੀ ਇਨਟੂ ਗੁਰੂਗ੍ਰਾਮ ਈਟਰੀ, ਕਿ ਵੀ ਉਸ ਰੈਸਟੋਰੈਂਟ 'ਚ ਜਾਣ ਤੋਂ ਰੋਕ। ਹੁਣ ਗੁਰੂਗ੍ਰਾਮ ਕਿੰਨਾ ਕੁ ਦੂਰ ਹੈ ਜੀ? ਇਹ ਸਾਰੀ ਉਹੀ ਬੈਲਟ ਹੈ ਜਿਸ ਸਾਰੇ ਚੋਂ ਲੰਘ ਕੇ ਨਾਦਰ ਸ਼ਾਹ ਇਧਰੋਂ ਇੱਧਰ ਨੂੰ ਜਾਂਦਾ ਸੀ, ਤੇ ਇਧਰ ਸਿੱਖ ਜਿਹੜੇ ਨੇ ਉਹਨਾਂ ਨੇ ਰੋਕਿਆ, ਛਾਪਾਮਾਰੀ ਕੀਤੀ ਅਜ਼ਮਤ ਦੇ ਮੁਲਕ ਦੀ ਵਜ੍ਹਾ। ਫਿਰ ਅਸੀਂ ਦੇਖਦੇ ਹਾਂ ਨਾਲ ਦੀ ਨਾਲ ਇੱਕ ਖਬਰ ਜਿਹੜੀ ਕਿਸੇ ਹੋਰ ਮੂਵੀ ਦੇ ਹਵਾਲੇ ਨਾਲ ਆਈ, ਉਹਦੇ 'ਚ ਇੱਕ ਸਿਰ ਕਟਿਆ ਜਿਹੜਾ ਉਹ ਗਾਤਰਾ ਪਾ ਕੇ ਉਸ ਦੇ ਵਿੱਚ ਰੋਲ ਕਰ ਰਿਹਾ, ਔਰ SGPC ਨੇ ਉਹਦੇ ਤੇ ਆਬਜੈਕਟ ਕੀਤਾ। SGPC raises objection to actor wearing kirpan in objectionable manner in movie scene, threatens legal action। ਇਹ ਜਿਹੜੀਆਂ ਯਾਰੀਆਂ ਦੋ ਨਾਂ ਦੀ ਕੋਈ ਫਿਲਮ ਹੈ ਔਰ ਜਾਂ ਉਹਦਾ ਕੋਈ ਗਾਣਾ ਹੈ ਸਹੁਰੇ ਘਰ, ਉਸ ਦੇ ਵਿੱਚ ਜਿਹੜਾ YouTube ਤੇ ਉਹ ਰਿਲੀਜ਼ ਹੋਇਆ, ਔਰ ਉਸ ਦੇ ਵਿੱਚ ਉਹ ਜਿਹੜਾ ਸਿਰ ਕਟਿਆ ਬਿਲਕੁਲ ਔਰ ਗਾਤਰਾ ਪਾ ਕੇ ਘੁੰਮ ਰਿਹਾ। ਸੋ ਮਤਲਬ ਤੁਹਾਨੂੰ ਨਾਲ ਦੀ ਨਾਲ ਜੇ ਬਹੁਤਿਆਂ ਨੂੰ ਲੱਗਦਾ ਕਿ ਜੀ ਦੇਖੋ ਸਾਡਾ ਗੌਰਵਮਈ ਇਤਿਹਾਸ ਜਾਂ ਸਾਹਮਣੇ, ਇਹ ਵੀ ਤੁਹਾਨੂੰ ਉਹਨਾਂ ਨੇ ਯਾਦ ਦਹਾਨੀ ਕਰਵਾਈ ਹੈ। ਔਰ ਇਸ ਸਾਰੇ ਦੇ ਚੱਲਦੇ ਆ ਮੇਰੀਆਂ ਨਜ਼ਰਾਂ ਚੋਂ ਭਾਈ ਅੰਮ੍ਰਿਤਪਾਲ ਸਿੰਘ, ਉਹ ਬਹੁਤ ਅੱਛੀ ਸ਼ਾਇਰੀ ਵੀ ਕਰਦੇ ਸੀ, ਬਿਲਕੁਲ ਸਿੱਖੀ ਨਾਲ ਚ ਪੂਰੀ ਗੁੜੀ ਹੋਈ। ਔਰ ਉਹਨਾਂ ਦਾ ਮੈਨੂੰ ਇੱਕ ਨਜ਼ਮ ਛੋਟੀ ਜਿਹੀ ਜਿਹੜੀ ਮੇਰੇ ਸਾਹਮਣੇ ਆਈ ਕਿ ਬੋੜ ਵੇ ਬੁੱਲਿਆ ਘਰ ਨੂੰ ਚੱਲੀਏ, ਅਸਾਂ ਖਾਕ ਜਹਾਨ ਦੀ ਛਾਣੀ ਹੈ।
ਸੋ ਇਹ ਉਹਨਾਂ ਦੀ ਆਪਣੀ ਮਾਨਸਿਕ ਅਵਸਥਾ ਹੋਏਗੀ। ਦੁਬਈ 'ਚ 10-12 ਸਾਲ ਗੁਜ਼ਾਰਨ ਤੋਂ ਬਾਅਦ ਉਹਨਾਂ ਨੇ ਮਨ ਬਣਾਇਆ ਕਿ ਵੀ ਚੱਲੀਏ ਹੁਣ ਪੰਜਾਬ। ਬੋੜ ਵੇ ਬੁਲਿਆ ਘਰ ਨੂੰ ਚੱਲੀਏ, ਅਸਾਂ ਖਾਕ ਜਹਾਨ ਦੀ ਛਾਣੀ ਏ, ਦੇਸ ਪੰਜਾਬ ਦਾ ਵਿਹੜਾ ਛੱਡਿਆ, ਅਸਾਂ ਪੱਠ ਜਵਾਨੀ ਮਾਣੀ ਏ, ਦੋਵੇਂ ਰਲ ਕੇ ਹਿੱਕਾਂ ਡਾਈਏ, ਜਿੱਥੋਂ ਚੋਂਦਾ ਸਾਡਾ ਪਾਣੀ ਏ, ਧਰਤੀ ਗੁਆਚੀ ਗੈਰਾਂ ਹੱਥੇ, ਕੋਈ ਲੱਭੇ ਅੱਖ ਨਾ ਕਾਣੀ ਏ, ਸਤਿਗੁਰ ਜੇਕਰ ਖੈਰ ਪਾ ਦੇਵੇ, ਦੱਸ ਕਿਹੜਾ ਸਾਡਾ ਹਾਣੀ ਏ। ਦੇਖੋ ਇਸ ਇੰਨੀ ਡੈਪਥ ਹੈ ਕਿ ਗੁਰੂ ਦਾ ਇਹ ਰਸਤਾ ਕਿ ਭਾਈ ਜੇ ਸਤਿਗੁਰੂ ਰਹਿਮਤ ਕਰਨ ਸਾਡੇ ਹਾਣ ਦਾ ਕੌਣ ਹੈ। ਔਰ ਇਹ ਆਪਣਾ ਬੋੜ ਵੇ ਬੁਲਿਆ ਘਰ ਨੂੰ ਚੱਲੀਏ, ਅਸਾਂ ਖਾਕ ਜਹਾਨ ਦੀ ਛਾਣੀ ਏ, ਦੇਸ਼ ਪੰਜਾਬ ਦਾ ਵਿਹੜਾ ਛੱਡਿਆ, ਅਸਾਂ ਪੱਠ ਜਵਾਨੀ ਮਾਣੀ ਏ, ਦੋਵੇਂ ਰਲ ਕੇ ਹਿੱਕਾਂ ਡਾਈਏ, ਜਿੱਥੋਂ ਚੋਂਦਾ ਸਾਡਾ ਪਾਣੀ ਏ, ਧਰਤ ਗਵਾਚੀ ਗੈਰਾਂ ਹੱਥੇ, ਕੋਈ ਲੱਭੇ ਅੱਖ ਨਾ ਕਾਣੀ ਏ, ਸਤਿਗੁਰ ਜੇਕਰ ਖੈਰ ਪਾ ਦੇਵੇ, ਦੱਸ ਕਿਹੜਾ ਸਾਡਾ ਖਾਣੀ ਹੈ। ਨੋ ਡਾਊਟ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੂੰ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਹਾਂ। ਸਟੂਡੈਂਟ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਕੌਮ ਦੀ ਅਜੋਕੀ ਦਸ਼ਾ ਨੂੰ ਦੇਖ ਕੇ ਬਹੁਤ ਵਾਰ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਸਾਡੇ ਵਿਊਅਰ ਬੱਗਾ ਸਿੱਧੂ ਜੀ ਨੇ ਸਿੱਖ ਕੌਮ ਦੀਆਂ ਅਜੋਕੇ ਦੌਰ ਵਿੱਚ ਪ੍ਰਾਪਤੀਆਂ ਸੰਬੰਧੀ ਸਾਨੂੰ ਇੱਕ ਲਿਖਤ ਭੇਜੀ ਹੈ, ਜਿਹੜੀ ਆਪਾਂ ਤੁਹਾਨੂੰ ਨਾਲ ਸਾਂਝੀ ਕਰਨ ਜਾ ਰਹੇ ਹਾਂ। ਔਰ ਨਾਲ ਜਿਹੜੇ ਤੁਹਾਡੇ ਜਿਹੜੇ ਮੈਸੇਜ ਨੇ ਫੇਸਬੁੱਕ ਤੇ ਜਾਂ YouTube ਦੇ ਉੱਪਰ, ਉਹ ਵੀ ਤੁਹਾਡੇ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਸ਼ੁਰੂ ਦੇ ਵਿੱਚ ਹੀ ਯਾਦ ਦਹਾਨੀ ਕਰਵਾਈ ਸੀ ਕਿ ਅੱਜ ਦਾ ਪ੍ਰੋਗਰਾਮ ਭੈਣ ਜੀ ਮਨਜਿੰਦਰਪਾਲ ਕੌਰ ਹੋਰਾਂ ਵੱਲੋਂ ਵਰਜੀਨੀਆ ਤੋਂ ਸਪਾਂਸਰ ਕੀਤਾ ਗਿਆ। ਮੈਂ ਡੈਲੀਬਰੇਟਲੀ ਨਹੀਂ ਸੀ ਬਹੁਤਾ ਕੁਛ ਕਿਹਾ, ਕਿਉਂਕਿ ਇਸ ਪਰਿਵਾਰ ਦੇ ਨਾਲ ਜਿਹੜਾ ਪਰਿਵਾਰ ਪੰਥ ਨੂੰ ਪਰਨਾਇਆ ਹੋਇਆ, ਪਿੰਡੋਂ ਲੈ ਕੇ, ਜਿਵੇਂ ਇਸ ਪਰਿਵਾਰ ਦੀਆਂ ਕੁਰਬਾਨੀਆਂ ਨੇ, ਭਾਈ ਨਰਿੰਦਰ ਸਿੰਘ ਜਿਨ੍ਹਾਂ ਦਾ ਜ਼ਿਕਰ ਕਰਦਾ ਮੈਂ, ਮਨਜਿੰਦਰਪਾਲ ਕੌਰ ਭੈਣ ਜੀ ਉਹਨਾਂ ਦੀ ਸਿੰਘਣੀ ਸਾਹਿਬਾਂ ਨੇ। ਔਰ ਅਸੀਂ ਜਦੋਂ ਸੰਡੇ ਉਹਨਾਂ ਦੇ ਘਰ ਬ੍ਰੰਚ ਦੇ ਉੱਤੇ ਗਏ, ਭਾਈ ਸੰਤੋਖ ਸਿੰਘ ਹੋਰੀ ਵੀ ਆਏ ਹੋਏ ਸੀ ਇੰਡੀਆਨਾ ਤੋਂ, ਔਰ ਉਹਨਾਂ ਦਾ ਬਾਕੀ ਪਰਿਵਾਰ ਵੀ ਸੀ। ਔਰ ਭੈਣ ਜੀ ਨੇ ਆ ਕੇ ਚੈੱਕ ਕੇ ਦੇ ਕੇ ਕਿਹਾ ਇਹ ਤੁਹਾਡੇ ਲਈ। ਤੇ ਮੈਂ, ਹਾਲਾਂ ਉਹਨਾਂ ਨੇ ਉਸ ਮਾਣ ਨਾਲ ਹੀ ਕਿਹਾ, ਪਰ ਮੈਂ ਉਸ ਨੂੰ TV 84 ਦੀ ਇੱਕ ਜਿਹੜਾ ਇੱਕ ਇਸ ਕਿਸਮ ਦਾ ਖਜ਼ਾਨਾ ਸਮਝਦਾ, ਕਿਉਂਕਿ ਬਹੁਤ ਵਾਰ ਜੋ ਭਾਈ ਨਰਿੰਦਰ ਸਿੰਘ ਤਾਂ ਸਾਡੇ ਨਾਲ ਜਿਹੜਾ ਲਾਈਕ ਏ ਵਾਲ, ਜਿਹੜਾ ਰੌਕ ਖਲੋਤੇ ਨੇ ਹਮੇਸ਼ਾ ਹੀ। ਪਰਿਵਾਰ ਦੀਆਂ ਕੁਰਬਾਨੀਆਂ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਜਦੋਂ ਮੈਂ ਬਹੁਤੀ ਤਾਰੀਫ ਕਰਾਂ, ਪਰ ਮਤਲਬ ਉਹ ਨਿੱਜੀ ਜ਼ਿੰਦਗੀ 'ਚ ਤਾਂ ਰੋਮ ਰੋਮ ਅਹਿਸਾਨਮੰਦ ਰਹਿੰਦਾ ਜਦੋਂ ਤੁਸੀਂ ਇਸ ਲੈਵਲ ਦਾ। ਪਰ ਪੰਥਕ ਅੱਜ ਵੀ, ਜਿਵੇਂ ਸਾਡਾ ਜੇ ਵਰਜੀਨੀਆ ਵਾਸ਼ਿੰਗਟਨ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਇਹ ਸਾਡੇ ਪਿਲਰ ਨੇ। ਪਰ ਭੈਣ ਜੀ ਦਾ ਇਹ ਜੈਸਚਰ ਮੈਨੂੰ ਬਹੁਤ ਚੰਗਾ ਲੱਗਾ, ਕਿਉਂਕਿ ਆਪ ਇਹ ਕਪਲ ਇੰਨੀ
ਮਿਹਨਤ ਨਾਲ ਸਵੇਰੇ 6 ਵਜੇ ਕੰਮ ਤੇ ਜਾਂਦੇ ਨੇ, ਸ਼ਾਮ ਨੂੰ ਆਉਂਦੇ ਨੇ, ਸਾਰਾ ਦਿਨ ਖੜੇ ਔਰ ਉਹਦੇ ਚੋਂ ਵੀ ਉਹਨਾਂ ਨੂੰ ਲੱਗਾ ਕਿ ਵੀ ਨਹੀਂ ਇਹ ਜਿਹੜਾ ਹੈ ਔਰ ਅਸੀਂ ਹਮੇਸ਼ਾ ਹੀ ਦੇਣਦਾਰ ਰਵਾਂਗੇ। ਔਰ ਮੈਂ ਬਹੁਤ ਵਾਰ ਦੇਖਦਾ ਕਿ ਵੀ ਠੀਕ ਹੈ, ਪਰਿਵਾਰਾਂ ਦੇ ਵਿੱਚ ਜਦੋਂ ਤੁਸੀਂ ਇੱਕ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਦੇ ਹੋ, ਤੁਸੀਂ ਕਿਸੇ ਨੂੰ ਤਾਂ ਦੁੱਖ ਦਿੱਤਾ ਹੁੰਦਾ ਹੈ, ਕਿਉਂਕਿ ਜਦੋਂ ਤੁਸੀਂ ਆਪਣਾ ਹੀ ਇਹ ਫੀਲਡ ਚੁਣਦੇ ਹੋ, ਤੁਹਾਡੇ ਮਾਪਿਓ, ਤੁਹਾਡੇ ਭੈਣ ਭਰਾ, ਉਹਨਾਂ ਦੀਆਂ ਐਕਸਪੈਕਟੇਸ਼ਨਸ ਤਾਂ ਤੁਹਾਡੇ ਤੋਂ ਦੁਨਿਆਵੀ ਹੁੰਦੀਆਂ ਨੇ। ਪਰ ਬਹੁਤ ਵਾਰ ਮੈਂ ਦੇਖਦਾ ਹਾਂ ਵੀ ਜਿਸ ਪੱਧਰ ਦੇ ਉੱਤੇ ਜਿੰਨਾ ਵੱਡਾ ਪਰਿਵਾਰ ਗੁਰੂ ਨੇ ਮੈਨੂੰ ਬਖਸ਼ਿਆ ਔਰ ਜਿੰਨਾ ਮਾਣ ਔਰ ਪਿਆਰ ਇਹਨਾਂ ਪਰਿਵਾਰਾਂ ਚੋਂ ਮਿਲਿਆ, ਉਹ ਹਮੇਸ਼ਾ ਮੇਰਾ ਜਿਹੜਾ ਰੋਮ ਰੋਮ ਉਸ ਦਾ ਰਿਣੀ ਰਹੇਗਾ। और ये भी गुरु दी वड्याई है कि हम रुलते फिरते कोई बात ना पूछता, गुर सतगुर संग कीरे हम थापे। सतगुरु रहमत करन भाई नरिंदर सिंह जी, उन्होंने समुचे परिवार, भैन जी मनजिंदर पाल कौर, उन्होंने चढ़दी कला सिक्खी सदक किवें बख्शण। देखो ਜਦੋਂ ਵੀ ਇਹਨਾਂ 4 ਦਹਾਕਿਆਂ ਦੀ ਗੱਲ ਹੁੰਦੀ ਹੈ, ਖਾਸ ਤੌਰ ਤੇ ਜੂਨ 84 ਤੋਂ ਹੁਣ ਤੱਕ ਬਹੁਤ ਵੱਡਾ ਨੁਕਸਾਨ, ਆਲਮੋਸਟ 2 ਨਸਲਾਂ, ਪੀੜ੍ਹੀਆਂ ਇੱਕ ਪੂਰੀ ਹਥਿਆਰਬੰਦ ਸੰਘਰਸ਼ ਨਾਲ ਮਾਰ ਦਿੱਤੀ, ਫਿਰ ਡਰੱਗਸ ਦੇ ਹਵਾਲੇ ਕਰ ਦਿੱਤੀ। ਅੱਜ ਇੱਕ ਵੱਡੇ ਕਨਫਿਊਜ਼ਨ ਦਾ ਸ਼ਿਕਾਰ ਵੀ ਹੈ, ਹਿਜਰਤ ਵੀ ਵੱਡੇ ਪੈਮਾਨੇ ਤੇ ਹੋ ਰਹੀ ਹੈ। 1 ਲੱਖ 2 ਲੱਖ ਨੌਜਵਾਨ ਬੱਚੇ ਬੱਚੀਆਂ ਪੰਜਾਬ ਦੀ ਧਰਤੀ ਚੋਂ ਹਰ ਸਾਲ ਨਿਕਲਦੇ ਨੇ ਬਾਹਰ। ਔਰ ਇਸ ਸਾਰੇ ਦੇ ਚਲਦਿਆਂ ਬਹੁਤ ਸਾਰੀ ਨੈਗੇਟਿਵਿਟੀ, ਲੀਡਰਸ਼ਿਪ ਦਾ ਕੀ ਹਾਲ ਹੈ ਉਸ ਦਾ ਵੀ ਅਸੀਂ ਜ਼ਿਕਰ ਕਰਦੇ ਬਿਲਕੁਲ। ਲੇਕਿਨ ਉਹ ਆਪਟੀਮਿਸਟ ਵੀ ਜਾਂ ਸਾਡੇ ਜਿਹੜੇ ਹਰ ਐਂਗਲ ਤੋਂ ਪੁੰਛਾਣ ਕਰਕੇ ਸਥਿਤੀ ਨੂੰ ਦੇਖਣ ਵਾਲੇ ਨੇ, ਉਹ ਇਸ ਦਾ ਪੋਜ਼ਿਟਿਵ ਰੁਖ ਵੀ ਦੇਖਦੇ ਨੇ। ਔਰ ਸਾਡੇ ਵਿਊਅਰ ਬੱਗਾ ਸਿੱਧੂ ਜੀ, ਜਿਨ੍ਹਾਂ ਨੇ ਸਾਨੂੰ ਪਹਿਲਾਂ ਵੀ ਇੱਕ ਲਿਖਤ 25 ਅਪ੍ਰੈਲ ਨੂੰ ਲਿਖੀ ਸੀ, ਅਸੀਂ ਸ਼ਾਇਦ ਡਿਸਕਸ ਵੀ ਕੀਤੀ ਸੀ, ਉਹਨਾਂ ਦੀ ਸਾਨੂੰ ਕੱਲ੍ਹ ਹੀ 26 ਅਗਸਤ ਦੀ ਹੁਣ ਲਿਖਤ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਹੈਲੋ ਸਰ, ਰਾਈਟਿੰਗ ਦਿਸ ਸੈਕੰਡ ਟਾਈਮ ਟੂ ਐਕਸਪ੍ਰੈਸ ਮਾਈ ਫੋਲੋਇੰਗ ਵਿਊਜ਼ ਟੂ ਡਿਕਰੀਜ਼ ਦਾ ਨੈਗੇਟਿਵਿਟੀ ਅਰਾਊਂਡ ਅਸ। ਕਿ ਸਾਡੇ ਆਲੇ ਦੁਆਲੇ ਜੋ ਨਾ ਪੱਖੀ ਗੱਲ ਚੱਲਦੀ ਹੈ ਉਹਨੂੰ ਘਟਾਉਣ ਲਈ ਮੈਂ ਜਿਹੜਾ ਲਿਖ ਰਿਹਾ। ਨੰਬਰ 1 ਉਹਨਾਂ ਨੇ ਕਿਹਾ, ਪੰਜਾਬ ਹੈਜ਼ ਮਚ ਮੋਰ ਅਵੇਅਰਨੈਸ ਫॉर ਸਿੱਖੀ than it was when we were kids. Not taking away the attacks on Punjab from today's comments, but definitely youth is more aware about its rights and water issues than it was 10-15 years back. और ये बिल्कुल ठीक उन्हां दा इस दे उत्ते ਜਿਹੜਾ ਤਬਸਰਾ ਹੈ। ਉਹਨਾਂ ਨੇ ਕਿਹਾ ਵੀ ਅੱਜ ਦੀ ਜਿਹੜਾ ਨੌਜਵਾਨ ਨੇ ਉਹਨਾਂ 'ਚ ਮਚ ਮੋਰ ਸਿੱਖੀ ਬਾਰੇ ਅਵੇਅਰਨੈਸ ਹੈ ਮੁਕਾਬਲਤਨ ਜਦੋਂ ਅਸੀਂ ਬੱਚੇ ਸੀ, ਜਿੰਨਾ ਕੁ ਅਸੀਂ ਜਾਣਦੇ ਸੀ। ਇਸ ਦਾ ਮਤਲਬ ਇਹ ਨਹੀਂ ਹੈ ਵੀ ਅੱਜ ਦੀ ਹਕੂਮਤ ਅਟੈਕ ਨਹੀਂ ਸਿੱਖਾਂ ਨੂੰ ਕਰ ਰਹੀ, ਪਰ ਇਸ ਸਾਰੇ ਦੇ ਬਾਵਜੂਦ ਯੂਥ ਦੇ ਵਿੱਚ ਜ਼ਿਆਦਾ ਅਵੇਅਰਨੈਸ ਹੈ ਆਪਣੇ ਹੱਕਾਂ ਦੇ ਲਈ ਵੀ ਔਰ ਪਾਣੀਆਂ ਦੇ ਮੁੱਦੇ ਦੇ ਉੱਤੇ ਵੀ, ਜਿਹੜੀ ਕਿ ਅੱਜ ਤੋਂ 10-15 ਸਾਲ ਪਹਿਲਾਂ ਨਹੀਂ ਸੀ। ਨੰਬਰ 2, diaspora is much more diverse and big than 10-15 years back। ਕਿ ਜਿਹੜੇ ਡਾਇਸਪੋਰਾ ਬਾਹਰਲੇ ਮੁਲਕਾਂ 'ਚ ਅੱਜ ਬਹੁਤ ਵੱਡੇ ਨੇ, ਜਦੋਂ ਅਸੀਂ 5 ਮਿਲੀਅਨ ਤੋਂ ਹੁਣ ਤਾਂ 6 ਮਿਲੀਅਨ ਦੇ ਨੇੜੇ ਤੇੜੇ ਪਹੁੰਚ ਕੇ ਜਾਣਗੇ। ਇਹ ਡਾਈਵਰਸ ਵੀ ਹੈ, ਇਹ ਜਿਹੜਾ ਇਹ ਪਹਿਲਾਂ ਨਹੀਂ ਸੀ ਔਰ ਅੱਜ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਇੱਕ ਵੱਡੀ ਤਾਕਤ ਬਣ ਕੇ ਉੱਭਰੇ ਨੇ। ਨੰਬਰ 3, as hard times make the people tougher, the more hard time will come, more people will come out of comfort and talk about self determination। ਕਿ ਜਿਹੜੀਆਂ ਮੁਸ਼ਕਲਾਂ ਜਾਂ ਮੁਸੀਬਤਾਂ ਨੇ ਇਹ ਬੰਦੇ ਨੂੰ ਮਜ਼ਬੂਤ ਬਣਾਉਂਦੀਆਂ ਨੇ ਔਰ ਜਿਉਂ-ਜਿਉਂ ਸਿੱਖਾਂ ਦੇ ਉੱਤੇ ਹੋਰ ਸਖਤੀਆਂ ਔਰ ਸਾਡੇ ਲਈ ਜਿਹੜਾ ਉਹ ਭੀੜ ਵਾਲਾ ਸਮਾਂ, ਔਖਾ ਸਮਾਂ ਆਏਗਾ, ਹੋਰ ਜਿਹੜੇ ਲੋਕ ਨੇ ਉਹ ਆਪਣੀ ਆਜ਼ਾਦੀ, ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਨਗੇ, ਉਸ ਰਾਹ ਤੇ ਤੁਰਨਗੇ। 4, as more students will come to the other countries, more will they realize the value of freedom and having own country। ਕਿ ਵੀ ਜਿੰਨੇ ਬਾਹਰ ਨਿਕਲਣਗੇ, ਬਾਹਰ ਆ ਕੇ ਉਹ ਜ਼ਿਆਦਾ ਅਵੇਅਰ ਹੋਣਗੇ ਕਿ ਭਾਈ ਸਾਡੀ ਉੱਥੇ ਹਾਲਤ ਕੀ ਔਰ ਸਾਨੂੰ ਆਪਣਾ ਮੁਲਕ ਕਿਉਂ ਚਾਹੀਦਾ। 5ਵਾਂ, once we will have the awareness and geopolitical circumstances will change, returning to our homeland is never hard than it looks। ਉਹਨਾਂ ਨੇ ਕਿਹਾ ਵੀ geopolitical, ਜਿਵੇਂ ਅਸੀਂ ਚੀਨ ਭਾਰਤ ਕਲੈਸ਼, ਚੀਨ ਪਾਕਿਸਤਾਨ ਕੋਲੈਬੋਰੇਸ਼ਨ,
ਅਮਰੀਕਾ ਦਾ ਡਿਸਗਰੰਟਲ ਕਿਸੇ ਸਟੇਜ ਤੇ ਇੰਡੀਆ ਤੋਂ ਹੋਣਾ। ਜਿਉਂ ਹੀ ਜੀਓਪੋਲਿਟੀਕਲ ਹਾਲਾਤ ਬਦਲਣਗੇ ਸਿੱਖਾਂ ਕੋਲ ਚਾਂਸ ਹੋਏਗਾ। ਔਰ ਉਸ ਮੌਕੇ ਦੇ ਉੱਤੇ ਜਿਹੜੇ ਅੱਜ ਬਾਹਰ ਵੀ ਗਏ ਨੇ ਉਹਨਾਂ ਦਾ ਵਾਪਸ ਪਰਤਣਾ ਕੋਈ ਔਖਾ ਨਹੀਂ ਹੋਏਗਾ ਜਿਵੇਂ ਬਹੁਤਿਆਂ ਨੂੰ ਲੱਗਦਾ। ਤਾਂ ਅਖੀਰ 'ਚ ਉਹਨਾਂ ਨੇ ਕਿਹਾ ਵੀ ਨੀਡ ਟੂ ਕੰਟੀਨਿਊ ਵਰਕ ਔਨ ਦਿਸ ਐਂਡ ਪੁਸ਼ ਫॉर ਸੈਕੰਡ ਐਂਡ ਥਰਡ ਲਾਈਨ ਲੀਡਰਸ਼ਿਪ ਆਲਵੇਜ਼। ਇਹ ਉਹਨਾਂ ਨੇ ਆਪਣੀ ਪਹਿਲੀ ਲਿਖਤ 'ਚ ਵੀ ਕਿਹਾ ਸੀ। ਉਹਨਾਂ ਨੇ ਕਿਹਾ ਸੀ ਕਿ ਵੀ ਭਾਈ ਅੰਮ੍ਰਿਤਪਾਲ ਸਿੰਘ ਆਪਣੀ ਥਾਂ ਬਣਾ ਰਹੇ ਨੇ, ਪਰ ਸਾਡੇ ਕੋਲ ਸੈਕੰਡ ਥਰਡ ਫੋਰਥ ਲੈਵਲ ਦੀ ਲੀਡਰਸ਼ਿਪ ਤਾਂ ਕਿ ਇੱਕ ਐਲੀਮੀਨੇਟ ਹੁੰਦੀ ਹੈ ਜਾਂ ਆਊਟ ਆਫ ਸਾਈਟ ਦੂਜੀ ਟੇਕ ਓਵਰ ਕਰ ਲੇ ਫਿਰ ਤੀਜੀ ਕਰ ਲੇ। ਸੋ ਅਸੀਂ ਇਸ ਨਾਲ ਸਹਿਮਤ ਹਾਂ। ਔਰ ਇਹੀ ਉਹਨਾਂ ਨੇ ਜਿਹੜੇ ਨੇ 5 ਪੋਜ਼ਿਟਿਵਿਟੀਜ਼ ਤੇ ਇੱਕ ਜਿਹੜਾ ਉਹਨਾਂ ਨੇ ਸਾਨੂੰ ਹੋਮਵਰਕ ਦਿੱਤਾ ਹੈ ਕਿ ਅਸੀਂ ਸੈਕੰਡ ਔਰ ਥਰਡ ਲਾਈਨ ਦੀ ਲੀਡਰਸ਼ਿਪ ਨੂੰ ਜਿਹੜਾ ਉਹ ਖੜਾ ਕਰੀਏ। ਔਰ ਹੁਣ ਮਾਈਕ ਤੁਹਾਡੇ ਹਵਾਲੇ। ਖਾਲਸਾ, ਥੈਂਕ ਯੂ ਸੋ ਮਚ। ਖਾਲਸਾ ਦੇਸ਼ ਪੰਜਾਬ ਜੀ ਹਮੇਸ਼ਾ ਹੀ ਉਹਨਾਂ ਦਾ ਟੌਪ ਮੈਸੇਜ ਹੁੰਦਾ ਔਰ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਜਸਵੀਰ ਸਿੰਘ ਜੀ ਕਹਿੰਦੇ ਨੇ ਇੰਡੀਆ ਇੰਪਲੀਮੈਂਟ ਹਿੰਦੂ nation already now Indian occupied Punjab need to implement Khalistan and ਖਾਲਸਾ ਰਾਜ ਜੀ ਕਹਿੰਦੇ ਨੇ ਕਿ ਵਾਹਿਗੁਰੂ ਮੇਹਰ ਕਰਨਾ ਦੇ ਪੰਜਾਬ ਤੇ। ਵਾਹਿਗੁਰੂ ਜੀ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹੱਲ ਨਹੀਂ ਹੋ ਸਕਦਾ। ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ। ਵਾਹਿਗੁਰੂ ਜੀ। ਜ਼ੁਬੇਰ ਜੀ ਅੱਜ ਪੂਰੀ એનર્ਜੀ ਦੇ ਵਿੱਚ ਨੇ ਪੂਰੇ। ਉਹਨਾਂ ਨੇ ਹਰੇਕ ਸੈਗਮੈਂਟ ਦੇ ਉੱਤੇ 3-3 4-4 ਮੈਸੇਜ ਲਿਖੇ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵੀਕਐਂਡ ਤੇ ਨੀਂਦ ਹਾਂਜੀ ਨੀਂਦ ਪੂਰੀ ਕੀਤੀ ਆ। ਹਾਂਜੀ। ਸੋ ਕਹਿੰਦੇ ਨੇ ਖਾਲਸਾ ਦੇਸ਼ ਪੰਜਾਬ ਬੜੀ ਗੱਲ ਹੈ। ਅੱਜ ਫਿਰ ਪਹਿਲਾ ਕਮੈਂਟ ਆਪਕਾ ਬੜੀ ਗੱਲ ਹੈ। उन्होंने मेरे ख्याल उन्होंने कितना देश पंजाब ने कमेंट किया और कहते डॉक्टर साहब हर साल की तरह नेक्स्ट मंथ सितंबर में यूनाइटेड नेशन में मेला लगेगा। आर वी रेडी फॉर? हाँ जी बिल्कुल रेडी। यूएन जनरल असेंबली का सैशन है, स्वागत करांगे छितरां दे हारां वालियां दा। कहंदे आर वी रेडी फॉर बिग प्रोटेस्ट अगेंस्ट भारत माता जानी इंडिया। मोदी विल बी हियर इन न्यूयॉर्क फॉर यूनाइटेड नेशन मेला। एंड इसी तरह फिर मैसेज कहते यूनाइटेड नेशन ने आज तक मसला कश्मीर हल नहीं किया और ना ही फ़लस्तीन को उनका घर वापस करके दिया है जिसने फ़लस्तीन पर कब्जा कर रखा है। और इसी तरह मैसेज फिर उन्होंने क्या पता नहीं होन क्यों यूनाइटेड नेशन से उम्मीद लगाई बैठे हैं। क्या आप समझते हैं कि यूनाइटेड नेशन हमको खालिस्तान लेकर देगा? नहीं वो तो कहू किसी को राज न दे हैं जो ले हैं निज बल से ले हैं अपनी ताकत से। हाँ जी। गुरमेल सिंह जी का हमेशा मैसेज होंदा चढ़दी कला वाला। सो इसी तरह मैसेज है हाँ जी गुरमेल सिंह जी फिर कहते खालिस्तान जिंदाबाद, सिक्स फॉर जस्टिस जिंदाबाद, फ्रीडम इज ऑन द वे, वेरी सून वी आर गोइंग टू बी ए सॉवरन कंट्री अगैन। सो इसी तरह मैसेज है साडी कोल देखना। हाँ जी गुरमेल सिंह फिर लिखते हैं आई अर्ज एवरीबॉडी टू वॉच मूवी मस्तानी। इट्स इन फेवर ऑफ आवर सिख नेशन। इफ ए ग्रुप ऑफ फ्यू पीपल हु आर नॉट इवन रियल सिख्स मेड ए डिफरेंस विद गुरुज अरदास then we as real sikhs do अरदास। यही पंच लाइन है फिल्म दी कि जे नकली जड़े ने उन्हां दियां ये बहादरियां ने ते असली सिख किहों जे होणगे। ਉਹ ਨਵਾਬ ਕਹਿੰਦਾ ਜਿਹੜਾ ਉਸ ਨੂੰ ਦੇਖ ਰਿਹਾ। ਹਾਂਜੀ ਐਂਡ ਗੈਟ ਫੁੱਲ ਫਰੀडम ਐਂਡ ਬੰਦਾ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੋ ਇਸੇ ਤਰ੍ਹਾਂ ਜ਼ੁਬੇਰ ਜੀ ਕਹਿੰਦੇ ਬਰਹਾਲ ਨੈਕਸਟ ਮੰਥ। ਹਾਂਜੀ ਉਹਨਾਂ ਪਹਿਲਾਂ ਮੈਸੇਜ ਲਿਖਿਆ ਹੈ ਸੇਮ ਅਤੇ ਯੂਨਾਈਟਿਡ ਮੇਰਾ ਖਿਆਲ ਹੈ ਵੀ ਹੁਣ ਮੈਂ ਤੁਹਾਡੇ ਤੋਂ ਮਾਈਕ ਲੈਣਾ ਤੇ ਕੁਇਕ ਮੈਸੇजेस ਜਿਹੜੇ ਨੇ ਸਾਡੇ ਫੇਸਬੁੱਕ ਤੇ ਜੀ ਹਾਲਾਂ ਅੱਜ ਵੀ ਸਾਡੇ ਸ਼ੇਅਰ ਨਹੀਂ ਨੇ ਕਿਉਂਕਿ ਬਲੌਕ ਕੀਤਾ ਹੋਇਆ ਜੀ। ਹਰਬਿੰਦਰ ਮਾਇਲ, ਅਵਤਾਰ ਸਿੰਘ, ਸੋਹਣ ਸਿੰਘ ਮਾਇਲ, ਪ੍ਰਭਦਿਆਲ ਸਿੰਘ ਇਹਨਾਂ ਸਾਰਿਆਂ ਨੇ ਫਤਿਹ ਔਰ ਖਾਲਿਸਤਾਨ ਜ਼ਿੰਦਾਬਾਦ ਕਿਹਾ। ਕਮਲ ਸਿੰਘ ਕਹਿੰਦੇ ਨੇ ਇੱਕ ਗੈਰ ਪੰਜਾਬੀ ਸਿੱਖ ਵਕੀਲ ਨੇ ਬਹੁਤ ਵਧੀਆ ਦੱਸਿਆ ਕਿ ਕਿਸ ਤਰ੍ਹਾਂ ਬ੍ਰਾਹਮਣ ਰਿਵਰਸ ਸਾਈਕੋਲੋਜੀ ਵਰਤਦਾ ਅਤੇ ਆਪਣੇ ਆਪ ਨੂੰ ਸਥਾਪਿਤ ਰੱਖਣ ਲਈ ਜਿਵੇਂ ਸੰਵਿਧਾਨ ਬਦਲਣ ਦਾ ਬਿਆਨ ਦੇ ਕੇ ਉਹਨਾਂ ਸਾਰਿਆਂ ਨੂੰ ਉਸ ਦੇ ਹੱਕ ਵਿੱਚ ਲੜਨ ਮਰਨ ਲਈ ਪੱਕਾ ਕਰ ਦਿੱਤਾ। ਇਹਨਾਂ ਦਾ ਪਹਿਲਾਂ ਹੀ ਇਸ ਸੰਵਿਧਾਨ ਦੁਆਰਾ ਲਹੂ ਪੀਤਾ ਜਾ ਰਿਹਾ ਹੈ। ਪੂਰੀ ਆਡੀਓ ਮੈਂ ਤੁਹਾਡੇ WhatsApp ਤੇ ਭੇਜ ਦੇਵਾਂਗਾ। ਇਸ ਤੇ ਇੱਕ ਪ੍ਰੋਗਰਾਮ ਵੀ ਕੀਤਾ ਜਾ ਸਕਦਾ। ਬਹੁਤ ਸ਼ੁਕਰੀਆ ਕਮਲ ਸਿੰਘ ਜੀ। ਔਰ ਤੁਸੀਂ ਬਿਲਕੁਲ ਠੀਕ ਫਰਮਾਇਆ ਉਹਨਾਂ ਦੇ ਹਵਾਲੇ ਨਾਲ ਵੀ ਇਹ ਰਿਵਰਸ ਸਾਈਕੋਲੋਜੀ ਕਿ ਵੀ ਤੁਹਾਨੂੰ ਇਹ ਲੱਗਦਾ ਵੀ ਜੋ ਸਾਡੇ ਕੋਲ ਹੈ ਜੇ ਇਹ ਵੀ ਖੋਹ ਲੈਣਾ
ਔਰ ਹਿੰਦੂਤਵਾਦ ਆ ਜਾਏਗਾ, ਉਹਨੂੰ ਤੁਹਾਨੂੰ ਲੱਗਾ ਤੁਸੀਂ ਉਹਨੂੰ ਹੀ ਜਿਹੜਾ ਉਹਦੀਆਂ ਤਾਰੀਫਾਂ ਕਰਨ ਲੱਗ ਜਾਂਦੇ ਹੋ। ਔਰ ਇਹੀ ਰਿਵਰਸ ਸਾਈਕੋਲੋਜੀ ਹੁੰਦੀ ਹੈ ਕਿ ਵੀ ਤੁਸੀਂ ਡਿਪਰਾਈਵਡ ਹੋਣ ਦੇ ਬਾਵਜੂਦ ਵੀ ਜਿਹੜਾ ਤੁਹਾਨੂੰ ਤੁਹਾਡੇ ਸਾਹਮਣੇ ਉਹ ਸਾਈਨ ਆਫ ਡੈਪਰੀਵੇਸ਼ਨ ਹੈ ਤੁਹਾਡਾ, ਉਹਨੂੰ ਹੀ ਤੁਸੀਂ ਆਈਡਲਾਈਜ਼ ਕਰਨਾ ਸ਼ੁਰੂ ਕਰ ਦਿੰਦੇ ਹੋ। ਜਗਦੀਸ਼ ਸਿੰਘ ਪੰਧੇਰ ਉਹਨਾਂ ਨੇ ਸਤਿ ਸ੍ਰੀ ਅਕਾਲ ਲਿਖਿਆ। ਸਤਿ ਸ਼੍ਰੀ ਅਕਾਲ ਜੀ। ਰਾਜਵਿੰਦਰ ਸਿੰਘ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, can you give some wisdom to these people who are raising new controversy? One is who laid the foundation of ਦਰਬਾਰ ਸਾਹਿਬ। ਰਾਜਵਿੰਦਰ ਸਿੰਘ ਜੀ, ਅਸੀਂ ਤਾਂ ਜਿਹੜਾ ਵੀ ਕਿਸੇ ਵੀ ਟੌਪਿਕ ਤੇ ਉਹ ਇਤਿਹਾਸਕ ਹੈ, ਤੁਹਾਡੀ ਮਰਿਆਦਾ ਨਾਲ ਤੁਹਾਡੇ ਖਾਣ ਪਾਨ ਨਾਲ ਤਾਲੁਕ ਰੱਖਦਾ ਹੈ, ਜਾਂ ਅੱਜ ਕੱਲ੍ਹ ਉਹ ਦੋ ਜਿਹੜੇ ਥਰਡ ਰੇਟ ਬੰਦੇ ਨੇ ਉਹਨਾਂ ਦੀ ਡਿਬੇਟ ਇੱਥੇ ਹੋਏ ਉੱਥੇ ਹੋਏ, ਉਸ ਕਿਸਮ ਦੀਆਂ ਅਸੀਂ ਇਹਨਾਂ ਸਾਰਿਆਂ ਨੂੰ ਹੀ ਜਿਹੜਾ ਉਹ ਦੁਸ਼ਮਣ ਦੇ ਪਾਲੇ 'ਚ ਜਾ ਕੇ ਖੇਡਣ ਵਾਲੇ ਸਮਝਦੇ, ਕਿਉਂਕਿ ਇਸ ਵੇਲੇ ਸਿਰਫ ਤੇ ਸਿਰਫ ਇੱਕੋ ਹੀ ਫੋਕਸ ਦੇ ਉੱਤੇ ਸਾਡਾ ਜਿਹੜਾ ਉਹ ਅਸੀਂ ਕੇਂਦਰਿਤ ਹੋਈਏ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਇਸ ਵੇਲੇ ਇਸ ਕਿਸਮ ਦੀਆਂ ਜਿਹੜੀਆਂ ਬੇਤੁਕੀਆਂ ਕੰਟਰੋਵਰਸੀਜ਼ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ ਜੀ ਡਾਕਟਰ ਸਾਹਿਬ। ਔਰ ਇਸੇ ਤਰ੍ਹਾਂ ਮਨਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਦੀਪ ਸਿੰਘ ਲਿਖਦੇ ਨੇ ਫਾਈਬਰ ਆਪਟਿਕ ਵੀ ਇੱਕ ਸਿੱਖ ਦੀ ਕਾਢ ਹੈ ਜਿਸ ਰਾਹੀਂ ਇੰਟਰਨੈਟ ਚੱਲਦਾ ਹੈ। ਦੀਪ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ। ਔਰ ਫਾਈਬਰ ਆਪਟਿਕ ਦੇ ਫਾਦਰ ਆਫ ਫਾਈਬਰ ਆਪਟਿਕ ਜਿਨ੍ਹਾਂ ਨੂੰ ਕਿਹਾ ਜਾਂਦਾ ਸਰ ਨਰਿੰਦਰ ਸਿੰਘ ਕਪਾਨੀ, ਇਹ ਕੈਲੀਫੋਰਨੀਆ ਬੇਸਡ ਸੀ। ਮੈਨੂੰ ਇਹਨਾਂ ਦੇ ਘਰ ਵੀ ਜਾਣ ਦਾ ਮੌਕਾ ਮਿਲਿਆ, ਸਬਬ ਬਣਿਆ। ਇਹਨਾਂ ਨੇ ਮਲਟੀਪਲ ਇਹਨਾਂ ਦੇ ਟ੍ਰੇਡਮਾਰਕ ਸੀ ਔਰ ਇਨਫੈਕਟ ਜਿਹੜਾ ਇਸ ਫੀਲਡ ਜਿਹਨੂੰ ਨੋਬਲ ਪ੍ਰਾਈਜ਼ ਦਿੱਤਾ ਗਿਆ ਨਰਿੰਦਰ ਸਿੰਘ ਕਪਾਨੀ ਉਹਦੇ ਹੱਕਦਾਰ ਸੀ, ਕਿਉਂਕਿ ਰਿਸਰਚ ਇਹਨਾਂ ਦੀ ਸੀ। ਹਾਲਾਂ ਇਹਨਾਂ ਨੂੰ ਹੋਰ ਬਹੁਤ ਸਾਰੇ ਆਨਰ ਮਿਲੇ ਔਰ ਉਹਨਾਂ ਨੇ ਬਹੁਤ ਸਾਰਾ ਜਿਹੜਾ ਹਿਸਟੋਰੀਕਲ ਸਿੱਖਾਂ ਦੇ ਆਰਟੀਫੈਕਟ ਉਹਨਾਂ ਨੂੰ ਖਰੀਦਣ ਦੇ ਵਿੱਚ ਆਪਣੇ ਕੋਲ ਉਹਨਾਂ ਦੀ ਪਰਸਨਲ ਜਿਹੜਾ ਉਹ ਕਲੈਕਸ਼ਨ ਦਾ ਹਿੱਸਾ ਵੀ ਸੀ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਜਦੋਂ ਵੀ ਫਿਰ ਕਿਤੇ ਐਗਜ਼ੀਬਿਸ਼ਨ ਲੱਗੀ ਉਹਨੂੰ ਉਹ ਡੋਨੇਟ ਕਰਦੇ ਸੀ। ਹਾਲਾਂ ਅਖੀਰਲੇ ਪੀਰੀਅਡ ਦੇ ਵਿੱਚ ਉਹ ਥੋੜਾ ਜਿਹਾ ਸਰਕਾਰ ਪੱਖੀ ਭੁਗਤਣ ਲੱਗ ਗਏ ਸੀ ਉਹਨਾਂ ਨੂੰ, ਜਿਹੜਾ ਉਹ ਬਹੁਤ ਵਾਰੀ ਇਹ ਹੁੰਦਾ। ਹਾਲਾਂ ਇੱਕ ਸਟੇਜ ਤੇ ਖਾਲਿਸਤਾਨੀ ਲੀਡਰ ਗੰਗਾ ਸਿੰਘ ਢਿੱਲੋਂ ਜਾਂ ਦੂਜੇ ਉਹਨਾਂ ਦੇ ਘਰ ਜਾ ਕੇ ਰੁਕਦੇ ਸੀ, ਥੋੜੀ ਬਹੁਤ ਫਾਈਨੈਂਸ਼ੀਅਲ ਮਦਦ ਵੀ ਕੀਤੀ ਹੋਏਗੀ। ਬਹੁਤ ਅਮੀਰ ਆਦਮੀ, ਸਿੰਧੀ ਬੈਕਗਰਾਉਂਡ ਚੋਂ ਆਏ ਨਰਿੰਦਰ ਸਿੰਘ ਕਪਾਨੀ। ਔਰ ਫਾਈਬਰ ਆਪਟਿਕਸ ਜਿਹਦੇ ਥੱਲੇ ਦੁਨੀਆ ਭਰ ਦੇ ਵਿੱਚ ਇੰਟਰਨੈਟ ਔਰ ਉਹ ਸਾਰਾ ਹੈ, ਉਸ ਦੇ ਉਹਨਾਂ ਨੂੰ ਨਾ ਹੀ ਨਰਿੰਦਰ ਸਿੰਘ ਕਪਾਨੀ ਫਾਦਰ ਆਫ ਫਾਈਬਰ ਆਪਟਿਕਸ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreporter.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।